ਮਹਿੰਗਾ ਏ ਹਾਸਾ ਤੇਰਾ ਸੂਰਜ ਦੀਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਝਾਂ ਨਾਲ ਗਾਈਏ ਨਹੀਂ ਮਹਿੰਗਾ ਏ ਹਾਸਾ ਤੇਰਾ ਨਹੀਂ। ਉਹ ਪਹਿਲਾ ਗਾਣਾ ਮੇਰਾ ਜ਼ਿੰਦਗੀ ਦਾ ਸਭ ਤੋਂ ਔਖਾ ਗਾਣਾ ਸੀ ਅਤੇ ਮੇਰੀਆਂ ਚੱਪਲਾਂ ਘਸ ਗਈਆਂ ਸੀ ਸਟੂਡੀਓ ਦੇ ਚੱਕਰ ਲਾ ਕੇ। ਉਹ ਸੀ ਮੇਰਾ ਪਹਿਲਾ ਗਾਣਾ ਅਤੇ ਉਹ 30,000 ਤੇ ਉਹਨਾਂ ਨੇ ਮੰਗਿਆ ਹੀ ਸੀ, ਪਰ ਉਹ ਗਾਣਾ ਮੈਨੂੰ ਬਾਹਲਾ ਹੀ ਮਹਿੰਗਾ ਪੈ ਗਾਣੇ 'ਚ ਮੇਰਾ 2.5 ਮਰਲੇ ਜਗ੍ਹਾ ਮੇਰੀ ਗਈ। ਹਾਂ, ਜਿਹੜੀ ਪ੍ਰੋਡਕਸ਼ਨ ਹੋਏਗੀ ਨਾ ਇੰਡੀਆ ਦੀ ਜਾਂ ਪਾਕਿਸਤਾਨ ਦੀ, ਉਹ ਇੱਕ ਦੂਸਰੇ ਦੇ ਮੁਲਕਾਂ 'ਚ ਨਹੀਂ ਚੱਲ ਸਕਦੀ। ਆਪਣੇ ਮਾਮਲਾਤ ਕੁਛ ਇੱਦਾਂ ਦੇ ਨੇ ਮੁਲਕਾਂ ਦੇ। ਮੈਨੂੰ ਉਹਨਾਂ ਨੇ ਵਾਪਸ ਮੋੜਤਾ ਏਅਰਪੋਰਟ ਤੋਂ, ਦੁਬਈ ਏਅਰਪੋਰਟ ਤੋਂ। ਅੱਛਾ, ਉਹ ਮੈਨੂੰ ਲੱਗਦਾ ਵੀ ਮੇਰੇ ਪੰਜਾਬੀ ਦੀ ਵਜ੍ਹਾ ਤੋਂ ਮੋੜਿਆ ਉਹਨਾਂ ਨੇ। ਉਹ ਨਵਾਂ ਸੀ, ਮੈਨੂੰ ਪਤਾ ਨਹੀਂ ਸੀ ਹੁੰਦਾ ਚੀਜ਼ਾਂ ਦਾ ਵੀ ਇੱਦਾਂ ਸਟੂਡੀਓ ਹੁੰਦੇ ਨੇ। ਮੈਨੂੰ ਸਿਰਫ ਇੱਕ ਹੀ ਸੀ ਦਿਮਾਗ 'ਚ ਨਾ, ਤੁਹਾਨੂੰ ਮੈਂ ਦੱਸਣ ਲੱਗਾ ਵੀ ਕੋਕ ਸਟੂਡੀਓ ਹੀ ਆ ਦੁਨੀਆ 'ਤੇ। ਦਿਲ ਜ਼ਰੂਰੀ ਇਹੀ ਨਹੀਂ ਆ ਵੀ ਪਿਆਰ 'ਚ ਹੀ ਟੁੱਟਦਾ। ਸਾਡੇ ਦਿਲ ਨਹੀਂ ਟੁੱਟਦੇ, ਸਾਡੇ ਗਰੀਬੀ ਕਰਕੇ ਰਿਸ਼ਤੇ ਹੀ ਟੁੱਟਦੇ ਆ ਜ਼ਿਆਦਾਤਰ। ਤੁਸੀਂ ਮੈਨੂੰ ਇਹ ਦੱਸੋ ਕਿ ਪੇਂਡੂ ਹੋਣਾ ਕੋਈ ਗੱਲ ਬੁਰੀ ਹੈ? ਨਹੀਂ, ਪੇਂਡੂ ਹੋਣਾ ਕੋਈ ਬੁਰੀ ਗੱਲ ਨਹੀਂ ਆ। ਜਿਹੜੀ ਆਪਾਂ ਜਿੱਥੇ ਜੰਮੇ ਪਲੇ ਆ, ਜਿਹੜੀ ਆਪਣੀ ਮਾਂ ਬੋਲੀ ਆ, ਉਹਨੂੰ ਬੋਲਣ 'ਚ ਜੇ ਸੰਗ ਆਉਂਦੀ ਆ। ਇੱਕ ਗੱਲ ਸੀ, ਕਹਿੰਦਾ ਵੀ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ। ਬੇਲੀ ਮਿੱਤਰ ਭਰਾਵਾਂ ਨੂੰ ਸਾਰਿਆਂ ਨੂੰ ਸਲਾਮ ਅਲੈਕਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਮੌਜੂਦ ਨੇ ਸਮੀ ਜੱਟ, ਜੋ ਸਿੰਗਰ ਵੀ ਨੇ, ਐਕਟਰ ਵੀ ਨੇ ਤੇ ਬਹੁਤ ਪਿਆਰੇ ਸ਼ਖਸ ਵੀ ਨੇ। ਅੱਜ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਉਂਦੇ ਹਾਂ ਤੇ ਜਾਣਦੇ ਹਾਂ ਕਿ ਉਹ ਇਸ ਟਾਈਮ ਕਿੱਥੋਂ ਉੱਠ ਕੇ ਇਸ ਟਾਈਮ ਕਿੱਥੇ ਆਏ ਨੇ ਤੇ ਉਹਨਾਂ ਦੀ ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ। ਅਸਲਾਮ ਅਲੈਕਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਸਾਰਿਆਂ ਦਾ? ਭਾਜੀ ਦੇ ਚੈਨਲ 'ਤੇ ਸਾਰਿਆਂ ਨੂੰ ਵੈਲਕਮ ਕਰਦੇ ਹਾਂ। ਅਤੇ ਭਾਜੀ ਉਹਨਾਂ ਨੇ ਮੈਨੂੰ ਬੁਲਾਇਆ, ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ। ਵੈਲਕਮ ਭਾਈ ਜੀ, ਮੈਨੂੰ ਮੌਕਾ ਦਿੱਤਾ ਇੱਥੇ ਆਉਣ। ਮਸਲਾ ਨਹੀਂ। ਹੋਰ ਸਿਹਤਾਂ ਠੀਕ ਆ ਤੁਹਾਡੀਆਂ? ਅਲਹਮਦੁਲਿਲਾ ਠੀਕ ਠਾਕ। ਪਹਿਲੇ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਗਾਣਿਆਂ ਦਾ ਸਫ਼ਰ ਕਿੱਥੋਂ ਸਟਾਰਟ ਹੋਇਆ? ਤੁਸੀਂ ਇਹ ਚੀਜ਼ ਕਿੱਦਾਂ ਸੋਚੀ ਕਿ ਮੈਂ ਸਿੰਗਰ ਬਣਨਾ? ਗਾਣਿਆਂ ਦੇ ਵੀਰੇ ਮੈਂ 2014 'ਚ ਕੀਤਾ ਸੀ। ਮਤਲਬ ਮੈਂ ਗਾਣੇ ਸੁਣਦਾ ਸੀ, ਗਾਉਂਦਾ ਸੀ, ਲੇਕਿਨ ਕਦੀ ਸੋਚਿਆ ਨਹੀਂ ਸੀ ਇੰਟਰਨੈਟ 'ਤੇ ਵੀ ਕਦੀ ਕਰਾਂਗੇ, ਹੈ ਨਾ, ਜਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਲੈ ਕੇ ਜਾਵਾਂਗੇ। ਹਾਂਜੀ, ਮੈਂ ਬੇਸਿਕ ਤੰਦੂਰ ਦਾ ਕੰਮ ਕਰਦਾ ਸੀ। ਸਹੀ। ਤੰਦੂਰ ਦਾ ਮੈਂ ਸ਼ੈਫ ਹਾਂ, ਮਤਲਬ ਕਾਰੀਗਰ ਹਾਂ। ਜੀ। ਅਤੇ ਉੱਥੇ ਮੈਂ ਮਤਲਬ ਗਾਣੇ ਗਾਉਂਦਾ ਰਹਿੰਦਾ ਸੀ ਆਪਣਾ, ਅਤੇ ਕੰਮ ਕਰਦਾ ਰਹਿੰਦਾ ਸੀ। ਮੈਨੂੰ ਕਦੀ ਕਿਸੇ ਤੋਂ ਝੱਕਿਆ ਨਹੀਂ। ਮੈਂ ਮਤਲਬ ਕਿ ਸੁਣਦਾ ਪਿਆ ਵੀ ਜਾਂ ਮੈਨੂੰ ਸ਼ਰਮ ਆਊਗੀ ਕਿਸੇ ਸ਼ਰਮ ਆਈ ਗਿਆ, ਹੈ ਨਾ, ਸਹੀ ਵੀ ਮੇਰਾ ਸ਼ੌਕ ਸੀ। ਅਤੇ ਮੈਨੂੰ ਗਾਣੇ ਸ਼ੌਕ ਮੈਨੂੰ ਕਿੱਥੋਂ ਪਿਆ ਸੀ, ਜਦੋਂ ਉੱਧਰਲੇ ਇੰਡੀਆ ਪੰਜਾਬ ਦੇ ਗਾਣੇ ਆਉਣੇ ਸ਼ੁਰੂ ਹੋਏ ਹਾਂਜੀ ਮੇਰੀ ਆਪਣੀ ਬੋਲੀ 'ਚ, ਹੈ ਨਾ, ਵੀ ਮੈਨੂੰ ਲੱਗਦਾ ਸੀ ਵੀ ਇਹ ਮੇਰੀ ਬੋਲੀ ਦੇ ਗਾਣੇ ਨੇ। ਹਾਂਜੀ, ਵੀ ਜਿਵੇਂ ਅਸੀਂ ਆਏ ਉੱਧਰੋਂ ਸੀ ਤਾਂ ਕਰਕੇ, ਹੈ ਨਾ, ਅਤੇ ਉਹ ਮੈਨੂੰ ਬੜੇ ਵਧੀਆ ਲੱਗਦੇ ਸੀ। ਅਤੇ ਉਹ ਮੈਂ ਸੁਣ ਕੇ ਅਤੇ ਗਾਉਂਦਾ ਸੀ ਨਾਲ, ਹੈ ਨਾ, ਸਹੀ। ਨਾਲ ਆਪਣਾ ਕੰਮ ਕਰੀ ਰੱਖਣਾ, ਨਾਲ ਕੰਮ ਹੁੰਦਾ ਰਹਿਣਾ, ਨਾਲ ਗਾਣੇ ਸੁਣਦੇ ਇੰਜੋਏ ਵੀ ਕਰੀ ਜਾਣਾ, ਨਾਲੇ ਗਾਉਂਦੇ ਰਹਿਣਾ ਉੱਚੀ। ਅਤੇ ਉਹ ਇੱਕ ਐਸਾ ਅੱਲਾ ਦਾ ਬੰਦਾ ਆਇਆ ਮੇਰੀ ਜ਼ਿੰਦਗੀ 'ਚ, ਉਹਦੇ ਟੈਟੂ ਸ਼ੈਟੂ ਬਣੇ ਹੋਏ ਸੀ। ਅਤੇ ਮੈਂ ਵੇਖ ਰਿਹਾ ਤੁਹਾਡੇ ਬਾਜ਼ੂ ਦੇ ਉੱਤੇ ਵੀ ਹੈਗੇ ਨੇ। ਮੇਰੇ ਬਣਿਆ ਹੋਇਆ, ਬਾਅਦ 'ਚ ਬਣਾਇਆ ਸੀ। ਅੱਛਾ। ਅਤੇ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਉਹਨੇ ਕਿਹਾ ਵੀ ਯਾਰ ਤੇਰੀ ਆਵਾਜ਼ ਸੋਹਣੀ ਆ, ਅਤੇ ਤੂੰ ਇੰਡੀਆ ਵਾਲਿਆਂ ਦੇ ਗਾਣੇ ਜੋ ਗਾਉਂਦਾ ਵਾ, ਅਤੇ ਤੂੰ ਆਪਣਾ ਗਾਣਾ ਲਿਖ, ਆਪਾਂ ਤੇਰਾ ਰਿਕਾਰਡ ਕਰਾਵਾਂਗੇ, ਤੇਰਾ YouTube 'ਤੇ ਚੱਲੂਗਾ, ਇੰਟਰਨੈਟ 'ਤੇ ਚੱਲੂਗਾ, ਜਿਵੇਂ ਤੂੰ ਉਹਨਾਂ ਦੇ ਸੁਣਦਾ ਐਵੇਂ ਲੋਕ ਤੇਰੇ ਸੁਣਿਆ ਕਰਨਗੇ। ਅਤੇ ਮੈਂ ਕਿਹਾ, ਮੈਨੂੰ ਗੱਲ ਵੱਜੀ ਦਿਲ ਨੂੰ, ਵੀ ਮੈਂ ਕਿਹਾ ਵੀ ਸਹੀ ਗੱਲ ਆ, ਹੈ ਨਾ। ਸਹੀ। ਅਤੇ ਮੈਂ ਕਿਹਾ ਠੀਕ ਹੈ ਜੀ, ਲਿਖਾਂਗੇ ਆਪਾਂ। ਉਹ ਮੈਂ ਜ਼ੇਨ 'ਤੇ ਜ਼ੋਰ ਪਾਇਆ, ਕੋਸ਼ਿਸ਼ ਕੀਤੀ ਵੀ ਕਿੱਦਾਂ ਲਿਖੀ ਦਾ ਗਾਣਾ, ਕਿਵੇਂ ਲਿਖ ਸਕਦੇ, ਹੈ ਨਾ। 2-3 ਦਿਨਾਂ 'ਚ ਮੈਂ ਗਾਣਾ ਲਿਖ ਲਿਆ ਸੀ। ਨਹੀਂ, ਤੇ ਮੈਂ ਸੁਣਿਆ ਕਿ ਜਿਹੜੇ ਬੰਦੇ ਗਾਣੇ ਲਿਖਦੇ ਨੇ, ਜਿੰਨੇ ਵੀ ਇੰਡੀਆ ਦੇ ਰਾਈਟਰ ਨੇ, ਇੱਕ ਮਿਸਾਲ ਤੁਸੀਂ ਲਾ ਲਓ ਜਾਨੀ ਭਾਈ ਨੇ। ਹਾਂਜੀ। ਠੀਕ ਹੈ, ਉਹ ਤਾਂ ਕਹਿੰਦੇ ਨੇ ਜਿੰਨੀ ਦੇਰ ਤੱਕ ਬੰਦੇ ਦਾ ਦਿਲ ਨਾ ਟੁੱਟਿਆ ਹੋਵੇ ਤਾਂ ਬੰਦਾ ਰਾਈਟਰ ਨਹੀਂ ਬਣ ਸਕਦਾ। ਉਹ ਦਿਲ ਇੱਦਾਂ ਨਾ, ਮੇਰੇ ਕੋਲ ਅਕਸਰ ਕੋਈ ਪੁੱਛ ਲਵੇ ਨਾ, ਤੇਰਾ ਦਿਲ ਨਹੀਂ ਕਦੀ ਟੁੱਟਿਆ, ਵੀ ਇੱਦਾਂ ਦਾ ਚੱਕਰ ਹੈ। ਦਿਲ ਜ਼ਰੂਰੀ ਇਹੀ ਨਹੀਂ ਆ ਵੀ ਪਿਆਰ 'ਚ ਹੀ ਟੁੱਟਦਾ, ਠੀਕ ਆ। ਸਾਡੇ ਜਿਹੜੇ ਗਰੀਬ ਘਰਾਂ 'ਚੋਂ ਅਸੀਂ ਉੱਠੇ ਆ ਨਾ, ਸਾਡੇ ਦਿਲ ਬਚਪਨ ਤੋਂ ਹੀ ਟੁੱਟਦੇ ਆਉਂਦੇ ਹੁੰਦੇ ਕਿਸੇ ਨਾ ਕਿਸੇ ਗੱਲਾਂ ਤੋਂ। ਉਹ ਤਾਂ ਹੁੰਦੇ ਰਹਿੰਦਾ ਜੀ। ਹਾਂਜੀ। ਅਤੇ ਦੂਸਰੀ ਗੱਲ, ਸਾਡੇ ਦਿਲ ਨਹੀਂ ਟੁੱਟਦੇ, ਸਾਡੇ ਗਰੀਬੀ ਕਰਕੇ ਰਿਸ਼ਤੇ ਹੀ ਟੁੱਟਦੇ ਆ ਜ਼ਿਆਦਾਤਰ। ਇਹ ਤਾਂ ਹੈ। ਅਤੇ ਉਹ ਇਸ ਕਰਕੇ ਦਿਲ ਦੁਲ ਤਾਂ ਨਹੀਂ ਸੀ ਆਪਣਾ ਟੁੱਟਾ, ਅਤੇ ਮੈਂ ਲਿਖ ਲਿਆ ਸੀ ਗਾਣਾ 2-3 ਦਿਨਾਂ 'ਚ ਨਾ। ਅੱਛਾ। ਅਤੇ ਇੰਨਾ ਵਧੀਆ ਨਹੀਂ ਸੀ ਲਿਖਿਆ, ਲੇਕਿਨ ਲਿਖ ਲਿਆ ਸੀ। ਹੁਣ ਦੇ ਹਿਸਾਬ ਨਾਲ ਮੈਂ ਵੇਖਦਾ ਨਾ, ਅਤੇ ਮੈਨੂੰ ਇੱਦਾਂ ਲੱਗਦਾ ਵੀ ਇੰਨਾ ਵਧੀਆ ਨਹੀਂ ਸੀ ਲਿਖਿਆ। ਚਲੋ, ਇੱਕ ਹਾਂਜੀ, ਸਟਾਰਟਿੰਗ ਉਹ ਮੇਰੇ ਵਾਸਤੇ ਸੀ ਨਾ, ਬਹੁਤ, ਹਲੇ ਵੀ ਮੈਂ ਉਹ ਗਾਣਾ ਦੇਖਦਾ ਵੀ ਮੈਨੂੰ ਇੱਦਾਂ ਲੱਗਦਾ ਵੀ ਯਾਰ ਮੈਂ ਵਾਕਈ ਲਿਖ ਲਿਆ ਸੀ 2-3 ਦਿਨਾਂ 'ਚ, ਹੈ ਨਾ, ਵੀ ਛੋਟੀ ਗੱਲ ਨਹੀਂ ਹੈ ਗਾਣਾ ਲਿਖਣਾ। ਬਹੁਤ ਵੱਡੀ ਗੱਲ ਹੈ। ਅਤੇ ਇਹ ਅੱਲਾ ਵੱਲੋਂ ਹੀ ਹੁੰਦੀ ਆ। ਮੈਨੂੰ ਆਈ
ਆਮਦ ਹੋਈ ਤੇ ਮੈਂ ਆਮਦ ਹੋ ਗਈ। ਹਨਾ, ਨਾਲੇ ਮੈਨੂੰ ਇਹ ਸੀ ਵੀ ਲਿਖਣਾ ਮੈਨੂੰ ਬੁਖਾਰ ਹੋ ਗਿਆ ਸੀ 2-3 ਦਿਨਾਂ 'ਚ ਨਾ ਸੋਚ ਕੇ ਸੋਚ ਕੇ ਵੀ ਉਹ ਬੰਦਾ ਨਾ, ਜਿਵੇਂ ਆਪਾਂ ਕਹਿ ਦਿੰਦੇ ਆ ਨਾ ਪੰਜਾਬੀ 'ਚ ਲਫ਼ਜ਼ ਵੀ ਸਬਜ਼ ਬਾਗ ਦਿਖਾ ਦੇਣਾ, ਦਿਖਾ ਦੇਣੇ ਆ। ਉਹ ਇਦਾਂ ਮੈਨੂੰ ਨਾ ਦਿਖਾ ਗਿਆ ਸੀ। ਤੇ ਮੈਂ ਲਿਖ ਲਿਆ, ਉਹ ਆਇਆ ਫੇਰ ਨਾਲ ਲੈਣ ਆਉਂਦਾ ਹੁੰਦਾ ਸੀ ਹਨਾ, ਤੇ ਫਿਰ ਮੈਂ ਉਹਨੂੰ ਸੁਣਾਇਆ ਹੂੰ, ਵੀ ਇਦਾਂ ਮੈਨੂੰ ਲਿਖਣਾ ਨਹੀਂ ਨਾ ਆਉਂਦਾ ਤੇ ਪੜ੍ਹਿਆ ਨਹੀਂ ਆ ਮੈਂ ਤਾਂ। ਅੱਛਾ। ਹਾਂ ਤਾਂ ਕੋਈ ਮਸਲਾ ਨਹੀਂ, ਹਾਂ ਅਸੀਂ ਵੀ ਤੁਹਾਡੇ ਨਾਲ ਦੇ ਨੇ। ਆਹੋ, ਤੇ ਮੈਂ ਉਹਨੂੰ ਸੁਣਾਇਆ ਵੀ ਮੈਂ ਜ਼ੇਨ 'ਚ ਫਿੱਟ ਕੀਤਾ ਸੀ, ਮੈਂ ਕਿਹਾ ਵੀ ਇਦਾਂ ਆਹ ਗਾਣਾ ਉਹਨੂੰ ਸੁਣਾਇਆ ਮੈਂ, ਤੇ ਉਹਨੇ ਸੁਣਿਆ, ਕਹਿੰਦਾ ਯਾਰ ਤੂੰ ਸਹੀ ਲਿਖਿਆ ਗਾਣਾ। ਮੈਂ ਕਿਹਾ ਅੱਛਾ, ਮੈਂ ਕਿਹਾ ਹੁਣ ਫਿਰ ਇਹਨੂੰ ਕਰਾਈਏ ਰਿਕਾਰਡ ਇੰਟਰਨੈਟ ਤੇ ਚਲਾਈਏ ਹਨਾ, ਤੇ ਕਹਿੰਦਾ ਵੀ ਕਰਦੇ ਹਾਂ ਆਪਾਂ। ਉਹ ਕੁਛ ਦਿਨ ਆਉਂਦਾ ਰਿਹਾ, ਚੱਕਰ ਲਾਉਂਦਾ ਰਿਹਾ, ਮੈਂ ਉਹਨੂੰ ਕਹਿੰਦਾ ਰਿਹਾ ਕਰਦੇ ਹਾਂ ਉਹ ਫਿਰ ਆਉਣਾ ਛੱਡ ਗਿਆ। ਬਸ ਉਹੀ ਗੱਲ ਹੋ ਗਈ, ਹਾਂ ਸਬਜ਼ ਬਾਗ ਦਿਖਾ ਕੇ ਭੱਜ ਗਿਆ। ਉਹ ਆਉਣਾ ਛੱਡ ਗਿਆ, ਤੇ ਉਹ ਮੇਰੇ ਦਿਲ 'ਚ ਉਹ ਚੀਜ਼ਾਂ ਆ ਗਈਆਂ ਵੀ ਇਹ ਗਾਣਾ ਹੁਣ ਰਿਕਾਰਡ ਹੋਣਾ ਵਾ, ਰਿਕਾਰਡ ਹੋਣਾ। ਜਿਵੇਂ ਹੁੰਦੇ ਨਾ ਆਪਣੀ ਸੂਈ ਅੜ ਜਾਂਦੀ, ਸੂਈ ਅੜ ਗਈ, ਬਾਤ ਕਿੱਥੇ ਅੜ ਗਈ। ਰਿਕਾਰਡ ਵੀ ਹੋਊਗਾ ਤੇ ਆਊਗਾ ਹੀ। ਤੇ ਉਹ ਨਵਾਂ ਸੀ, ਮੈਨੂੰ ਪਤਾ ਨਹੀਂ ਸੀ ਹੁੰਦਾ ਚੀਜ਼ਾਂ ਦਾ ਵੀ ਇਦਾਂ ਸਟੂਡੀਓ ਹੁੰਦੇ ਨੇ। ਮੈਨੂੰ ਸਿਰਫ ਇੱਕ ਹੀ ਸੀ ਦਿਮਾਗ 'ਚ ਨਾ, ਤੁਹਾਨੂੰ ਮੈਂ ਦੱਸਣ ਲੱਗਾ ਵੀ ਕੋਕ ਸਟੂਡੀਓ ਹੀ ਆ ਦੁਨੀਆ ਤੇ, ਕੋਕ ਸਟੂਡੀਓ ਵੀ ਉੱਥੇ ਗਾਣੇ ਰਿਕਾਰਡ ਹੁੰਦੇ ਨੇ। ਹੁੰਦੇ ਨੇ। ਤੇ ਮੈਂ ਫਿਰ ਸੋਚਿਆ ਵੀ ਆਪ ਹੀ ਕਰਾਂਗਾ। ਮੈਂ ਕੰਮ ਤੋਂ ਛੁੱਟੀ ਹੋਣੀ ਨਿਕਲਿਆ ਕਰਨਾ ਇੱਧਰ ਨੂੰ, ਐਵੇਂ ਗਲੀਆਂ ਨੂੰ ਲਾਹੌਰ 'ਚ ਨਾ, ਮੈਂ ਕਿਹਾ ਵੀ ਲਾਹੌਰ 'ਚ ਮੈਂ ਨਵਾਂ ਹੀ ਲਾਹੌਰ ਆਇਆ ਸੀ। ਅੱਛਾ, ਹਾਂ ਲਾਹੌਰ ਦਾ ਵੀ ਨਹੀਂ ਸੀ ਮੈਨੂੰ ਪਤਾ, ਸਹੀ। ਮੈਂ ਬਿਲਕੁਲ ਨਵਾਂ ਸੀ। ਮੈਂ ਨਾ ਲੋਕਾਂ ਕੋਲ ਪੁੱਛਣਾ ਵੀ ਕੋਕ ਸਟੂਡੀਓ ਕਿੱਥੇ ਆ, ਕੋਕ ਸਟੂਡੀਓ ਕਿੱਥੇ ਹਨਾ, ਤੇ ਕਈਆਂ ਨੇ ਮੈਨੂੰ ਪੁੱਛਣ ਲੱਗ ਜਾਣਾ ਕਿੱਧਰ, ਤੂੰ ਕੀ ਖੈਰ ਆ ਤੈਨੂੰ, ਵੀ ਕੀ ਕਰਨਾ ਕੋਕ ਸਟੂਡੀਓ, ਵੀ ਮੈਨੂੰ ਨਾ ਪਤਾ ਨਾ ਲੱਗੇ, ਕੋਈ ਕਵੇ ਕਰਾਚੀ ਆ, ਕੋਈ ਕਵੇ ਕਿੱਦਾਂ। ਫਿਰ ਮੈਨੂੰ ਕੋਕ ਸਟੂਡੀਓ ਤੇ ਨਹੀਂ, ਤੇ ਇੱਕ ਸਟੂਡੀਓ ਦਾ ਮੈਨੂੰ ਪਤਾ ਲੱਗ ਗਿਆ, ਉੱਥੇ ਹੀ ਸੀ ਮੇਰੇ ਲਾਗੇ ਤਾਗੇ ਕਿਤੇ ਨਾ, ਅੱਛਾ, ਤੇ ਉਹਨਾਂ ਦਾ ਮੈਨੂੰ ਪਤਾ ਲੱਗ ਗਿਆ। ਮੈਂ ਬੜਾ ਚਲਾ ਗਿਆ ਉੱਥੇ, ਜਿਵੇਂ ਖੁਸ਼ ਹੋਇਆ ਵੀ ਮੈਨੂੰ ਸਟੂਡੀਓ ਦਾ ਪਤਾ ਲੱਗ ਗਿਆ, ਚਲੋ ਕਿਤੇ ਤੀਕਰ ਤੇ ਗੱਲ ਪਹੁੰਚੀ ਹੈ ਨਾ। ਕਿਤੇ ਹਾਂ ਤੱਕ ਤੇ ਪਹੁੰਚੇ ਨਾ ਹੁਣ। ਉਹ ਮੈਂ ਜਾ ਕੇ ਵੇਖਿਆ ਤੇ ਉਹਨੇ ਕਮਰੇ 'ਚ ਇਦਾਂ ਸੈਟਅਪ ਲਾਇਆ ਹੋਇਆ ਨਾ, ਤੇ ਮੈਂ ਕਿਹਾ ਯਾਰ ਇਦਾਂ ਦੇ ਸਟੂਡੀਓ ਹੁੰਦੇ ਨੇ। ਮੈਂ ਤਾਂ ਸਮਝਦਾ ਸੀ ਸਿਰਫ ਦੁਨੀਆ ਤੇ ਕੋਕ ਸਟੂਡੀਓ ਹੀ ਹੈ ਨਾ। ਹੁੰਦਾ। ਫਿਰ ਮੈਨੂੰ ਪਤਾ ਲੱਗਿਆ ਵੀ ਸਟੂਡੀਓ ਇਦਾਂ ਵੀ ਹੁੰਦੇ ਨੇ, ਘਰਾਂ 'ਚ ਵੀ, ਕਮਰਿਆਂ 'ਚ ਵੀ ਲੋਕਾਂ ਨੇ ਬਣਾਏ ਹੁੰਦੇ। ਫਿਰ ਉਦੋਂ 2014 'ਚ 450-500 ਦਿਹਾੜੀ ਹੁੰਦੀ ਸੀ। ਹਾਂ ਇੰਨੀ ਕੁ ਸੀ ਆਈ ਥਿੰਕ। ਤੇ ਕਾਰੀਗਰ ਦੀ, ਤੇ ਪੈਸੇ ਪੂਸਿਆਂ ਵੱਲੋਂ ਵੀ ਬੜਾ ਨਾ ਉਹ ਮਾਠਾ ਸੀ ਕੰਮ ਮੇਰਾ। ਤੇ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਪੈਸੇ ਬਾਈ ਗਾਣੇ ਦੇ ਹਨਾ, ਉਹਨੇ ਆਡੀਓ ਦਾ ਮੈਨੂੰ 1.5 ਲੱਖ ਰੁਪਇਆ ਦੱਸਿਆ ਸੀ ਉਦੋਂ 2014 ਚ। 2014 'ਚ। ਉਦੋਂ ਤਾਂ ਤੇ ਉਹ ਮੈਂ ਸੋਚਿਆ ਵੀ 1.5 ਲੱਖ ਕਿੱਥੋਂ ਹੋਣਾ। ਫਿਰ ਮੈਂ ਇੱਕ ਵਾਰੀ ਨਾ ਮੈਂ ਕਿਹਾ ਨਹੀਂ ਹਲੇ ਨਹੀਂ, ਜਦੋਂ ਪੈਸੇ ਆਗੇ ਫੇਰ ਦੇਖਾਂਗੇ। ਫਿਰ ਕਰਾਂਗੇ। ਲੇਕਿਨ ਉਹ ਸ਼ੌਕ ਮੇਰੇ ਅੰਦਰ ਰਿਹਾ। ਮੈਂ ਹੋਰ ਗਾਣੇ ਲਿਖੇ 2-3 ਉਸ ਤੋਂ ਬਾਅਦ ਹਨਾ, ਤੇ ਮੈਂ ਗਾਉਂਦਾ ਰਿਹਾ, ਹੋਰ ਰਿਆਜ਼ ਆਪਣੇ ਕਰਦਾ ਰਿਹਾ। ਫਿਰ ਮੈਂ ਇੱਕ ਮੈਨੂੰ ਸਟੂਡੀਓ ਮਿਲ ਗਿਆ ਮੇਰੇ ਆਪਣੇ ਸ਼ਹਿਰ ਹੀ ਨਾ, ਤੇ ਉਹਨਾਂ ਨੇ ਮੇਰੇ ਕੋਲ 30,000 ਰੁਪਇਆ ਮੰਗਿਆ ਸੀ ਆਡੀਓ ਦਾ। ਇੱਥੇ 1.5 ਲੱਖ, ਕਿੱਥੇ 30,000 ਰੁਪਈਆ। ਹਾਂ, ਤੇ ਉਹ ਮੈਨੂੰ ਇਦਾਂ ਲੱਗਿਆ ਵੀ ਮੈਂ ਕਰ ਸਕਦਾ ਹਨਾ, ਤੇ ਉਹ ਸੀ ਮੇਰਾ ਪਹਿਲਾ ਗਾਣਾ। ਤੇ ਉਹ 30,000 ਤੇ ਉਹਨਾਂ ਨੇ ਮੰਗਿਆ ਹੀ ਸੀ, ਪਰ ਉਹ ਗਾਣਾ ਮੈਨੂੰ ਬਾਹਲਾ ਹੀ ਮਹਿੰਗਾ ਪੈ ਗਿਆ, ਬਹੁਤ ਹੀ ਮਹਿੰਗਾ ਪੈ ਗਿਆ। ਕਿੰਨਾ ਕੁ ਮਹਿੰਗਾ ਤੁਸੀਂ? ਬਹੁਤ ਹੀ ਮਹਿੰਗਾ ਪੈ ਗਿਆ। ਉਹ ਗਾਣੇ 'ਚ ਮੇਰਾ 2.5 ਮਰਲੇ ਜਗ੍ਹਾ ਮੇਰੀ ਗਈ। ਹਾਂ, ਤੇ ਮੈਂ ਸੁਖੀ ਸੀ, ਕੰਮ ਕਰਦਾ ਸੀ, ਖੁਸ਼ ਸੀ। ਮੇਰੇ ਕੋਲ ਡੀਲੈਕਸ ਸੀ, ਮੋਟਰਸਾਈਕਲਾਂ ਦਾ ਸ਼ੌਕ ਸੀ ਉਦੋਂ, 125 ਸੀ, ਡੀਲੈਕਸ ਸੀ, ਉਹ ਵੀ ਗਈਆਂ। ਇੱਕ ਗਾਣੇ ਪਿੱਛੇ? ਹਾਂ, ਇੱਕ ਗਾਣੇ ਪਿੱਛੇ। ਉਹ ਪਹਿਲਾ ਗਾਣਾ ਮੇਰਾ ਜ਼ਿੰਦਗੀ ਦਾ ਸਭ ਤੋਂ ਔਖਾ ਗਾਣਾ ਸੀ, ਤੇ ਮੇਰੀਆਂ ਚੱਪਲਾਂ ਘਸ ਗਈਆਂ ਸੀ ਸਟੂਡੀਓ ਦੇ ਚੱਕਰ ਲਾ ਕੇ। ਉਹ ਲੋਕ ਸੀ ਥੋੜ੍ਹਾ ਜਿਹਾ ਖਾਨ ਸਾਹਿਬ ਟਾਈਪ ਨਾ, ਤੇ ਸਾਰੇ ਵੀ ਬੁਰੇ ਨਹੀਂ ਹੁੰਦੇ, ਕਿਤੇ ਖਾਨ ਸਾਹਿਬ ਕਹਿਣ ਬੁਰਿਆਂ ਕਹੀ ਜਾਂਦਾ ਹੈ ਨਾ। ਤੇ ਉਹਨਾਂ ਨੇ ਨਾ ਬਹੁਤ ਮੈਨੂੰ ਜ਼ਲੀਲ ਕੀਤਾ ਸੀ ਵੀ ਪਹਿਲੀ ਵਾਰੀ ਮੈਂ ਸਟੂਡੀਓ ਜਾਣਾ, ਫਲਾਣੀ ਸ਼ੈ ਫੜੀ ਲਿਆਈ ਇੱਦਾਂ। ਉਹ 3-4 ਮਹੀਨੇ ਤੇ ਮੇਰੇ ਰਿਕਾਰਡਿੰਗ 'ਤੇ ਲੱਗ ਗਏ ਸੀ, ਤੇ ਹੁਣ ਮੈਂ ਅੱਧੇ ਘੰਟੇ 'ਚ ਰਿਕਾਰਡ ਕਰਕੇ ਬਾਹਰ ਆ ਜਾਂਦਾ। ਹਾਂ, ਤੇ ਇੱਦਾਂ ਸੀ। ਉਹ ਪਹਿਲਾ ਗਾਣਾ ਸੀ ਮੇਰਾ ਜ਼ਿੰਦਗੀ ਦਾ ਸਭ ਤੋਂ ਔਖਾ। ਤੇ ਚਲੋ ਇਹ ਕਿ ਉਸ ਗਾਣੇ ਨੇ ਤੁਹਾਨੂੰ ਅੱਜ ਗਾਣੇ ਨੇ ਮੈਨੂੰ ਸਿੱਖਣ ਲਈ ਬਹੁਤ ਕੁਝ ਤੁਹਾਨੂੰ ਜਦੋਂ ਵੀ ਬੰਦਾ ਕੋਈ ਨਵਾਂ ਕੰਮ ਕਰਦਾ ਨਾ, ਉਹਨੂੰ ਚੀਜ਼ਾਂ ਸਿੱਖਣ ਲਈ ਬਹੁਤ ਮਿਲਦੀਆਂ। ਉਹਦੇ ਪੈਸੇ ਤੇ ਲੱਗਦੇ, ਔਖਾ ਤੇ ਹੁੰਦਾ, ਲੇਕਿਨ ਉਹਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ। ਉਹ ਗਾਣੇ ਤੋਂ ਬਾਅਦ ਮੈਂ ਇੱਕ ਗਾਣਾ ਕੀਤਾ, ਵੀ ਉਹ ਗਾਣਾ ਜਦੋਂ ਮੈਂ ਕੀਤਾ ਨਾ, ਵੀ ਮੈਂ ਕਿਹਾ ਵੀ ਨਹੀਂ ਗੱਲ ਨਹੀਂ ਬਣਨੀ, ਸਭ ਕੁਝ ਤੇ ਇੱਥੇ ਰੁੜ ਗਿਆ ਸਾਰਾ ਕੁਝ ਹੀ। ਤੇ ਘਰੋਂ ਵੀ ਮੈਨੂੰ ਗੱਲਾਂ ਹੋਣ ਲੱਗ ਗਈਆਂ ਰਿਸ਼ਤੇਦਾਰਾਂ 'ਚ ਵੀ ਇੱਕ ਹੀ ਮੇਰੇ ਕੋਲ 2.5 ਮਰਲੇ ਜਗ੍ਹਾ ਸੀ। ਫਿਰ ਰਿਸ਼ਤੇਦਾਰ ਤਾਨੇ ਵੀ ਤਾਂ ਮਾਰਦੇ ਆ। ਹਾਂਜੀ, ਉਹ ਮੇਰੇ ਕੋਲ ਇੱਕ ਹੀ 2.5 ਮਰਲੇ ਜਗ੍ਹਾ ਸੀ ਮੇਰੀ, ਉਹ ਮੈਂ ਉੱਧਰ ਫੂਕਤੀ। ਮੈਨੂੰ ਜਿਹੜੀਆਂ ਗੱਲਾਂ ਆਈਆਂ ਉਹ ਲੈਦਾ, ਤੇ ਮੈਂ ਸੋਚਿਆ ਵੀ ਨਹੀਂ ਕੰਮ ਔਖਾ ਵਾ ਇਹ ਨਹੀਂ, ਲੇਕਿਨ ਮੈਨੂੰ ਗਾਣੇ ਤੋਂ ਲੋਕ ਐਪਰੀਸ਼ੀਏਟ ਕਰਨ ਲੱਗ ਗਏ। ਤੇ ਮੈਂ ਫਿਰ ਦੂਸਰਾ ਗਾਣਾ ਕੀਤਾ, ਉੱਤੇ ਮੈਂ ਪੈਸੇ ਲਾਏ, ਥੋੜ੍ਹੇ ਲੱਗੇ ਮੇਰੇ ਬਿਲਕੁਲ,
ਵੀ ਮੈਨੂੰ ਪਤਾ ਲੱਗ ਗਿਆ ਵੀ ਇੰਨੇ 'ਚ ਆਹ ਕੰਮ ਹੋ ਜਾਣਾ, ਆਹ ਹੁੰਦਾ। ਇੰਨੇ 'ਚ ਆਹ ਕੰਮ ਹੋ ਜਾਣਾ। ਮੈਂ ਹੋਰ ਕਿਸੇ ਸਟੂਡੀਓ 'ਚ ਕੀਤਾ। ਫਿਰ ਮੈਂ ਇੱਕ ਹੋਰ ਗਾਣਾ ਕੀਤਾ, ਉਹ 'ਤੇ ਵੀ ਲਾਏ, ਮੈਨੂੰ ਹੋਰ ਐਕਸਪੀਰੀਅੰਸ ਹੋ ਗਿਆ। ਫਿਰ ਮੈਂ ਇੱਕ ਹੋਰ ਕੀਤਾ, ਉਹ 'ਤੇ ਥੋੜ੍ਹੇ ਜ਼ਿਆਦਾ ਲਾਏ, ਥੋੜ੍ਹਾ ਅੱਛਾ ਕੰਮ ਕੀਤਾ ਵੀ ਕੰਮ ਹੋ ਮੈਂ ਗਿਆ ਪਹਿਲੇ ਕੰਮ ਨੂੰ ਥੋੜ੍ਹਾ ਵਧੀਆ ਕਰਦਾ ਗਿਆ ਅੱਗੇ ਅੱਗੇ ਵੀ ਜਿਵੇਂ ਪਤਾ ਲੱਗਦਾ ਗਿਆ ਚੀਜ਼ਾਂ ਦਾ। ਨਵਾਂ ਬੰਦਾ ਹੁੰਦਾ, ਉਹਨੂੰ ਨਹੀਂ ਪਤਾ ਲੱਗਦਾ ਵੀ ਮੇਰੇ 'ਚ ਆਹ ਕਮੀਆਂ ਨੇ। ਉਹ ਫਿਰ ਵੇਖ ਕੇ ਅੱਗੇ ਨਾ ਪਤਾ ਲੱਗੀ ਗਿਆ ਵੀ ਆਹ ਚੀਜ਼ ਇੱਦਾਂ ਸੈੱਟ ਹੋਣੀ ਆ। ਇਦਾਂ ਤਾਂ ਹੁੰਦੀਆਂ ਜੀ। ਮੈਂ 4 ਕੁ ਗਾਣੇ ਕੀਤੇ ਆਪਣੇ ਪੱਲੋਂ ਨਾ, 4 ਕੁ ਗਾਣੇ। 4 ਗਾਣੇ ਸੀ। ਹਾਂ, ਵੀ ਆਪਣੇ ਕੋਲੋਂ ਪੈਸੇ ਲਾਏ, ਮੈਂ ਕੰਮ ਕਰਕੇ, ਮਿਹਨਤ ਕਰਕੇ, ਪਲਾਟ ਵੇਚ ਕੇ। ਵੇਖ ਗਿਆ ਪਹਿਲੇ ਜੀ। ਗਾਣੇ ਪਲਾਟ ਤੇ ਪਹਿਲੇ ਗਾਣੇ 'ਤੇ ਵਿਕ ਗਿਆ। ਵੇਖ ਗਿਆ ਸੀ। ਅਤੇ ਫਿਰ ਮੈਨੂੰ ਕਿਸਾਨੀ ਦਾ ਧਰਨਾ ਲੱਗ ਗਿਆ ਉੱਧਰ ਨਾ, ਸਾਲ 1.5 ਸਾਲ ਪਹਿਲੇ, 2 ਸਾਲ ਹੀ ਹੋ ਗਏ ਹੋਣੇ। ਹਾਂਜੀ ਨਿਕਦੀ ਦਾ ਸਾਲ ਪੂਰਾ ਲੱਗਾ ਸੀ ਧਰਨਾ, ਉਹ ਕਿਸਾਨਾਂ ਦਾ ਹਾਂਜੀ, ਧਰਨਾ ਹੋਇਆ ਉੱਧਰ ਸੀ, ਇੰਡੀਆ 'ਚ ਹਾਂਜੀ। ਲੱਗਾ ਸੀ। ਅਤੇ ਮੇਰੇ ਨਾਲ ਦਿਆਂ ਨੇ ਨਾ, ਦੋਸਤ ਹੈਗੇ ਨੇ ਸਾਰੇ, ਮਨਸੂਰ, ਵਕਾਰ, ਵਕਾਰ ਪਿੰਡ ਇਹ ਸਾਰੇ ਉੱਧਰ ਸਾਜੋ। ਨਵੇਂ ਹੀ ਮੇਰੀ ਵਾਕਫੀ ਸੀ ਇੰਨੀ, ਉਹ ਵੀ ਯਾਰਾਂ ਦੋਸਤਾਂ ਵਾਲਾ ਵੀ ਹਿਸਾਬ ਨਹੀਂ ਸੀ, ਹੁਣ ਤੇ ਭਰਾਵਾਂ ਵਾਲਾ ਤਾਂ ਲੱਗਾ। ਅਤੇ ਇਹਨਾਂ ਨੇ ਨਾ ਰਲ ਕੇ 5 ਜਣਿਆਂ ਨੇ ਇੱਕ ਗਾਣਾ ਬਣਾਇਆ। ਤੇ ਉਹ ਬਹੁਤ ਹਿੱਟ ਗਿਆ ਸੀ। ਹਾਂ, ਤੁਸੀਂ ਵੀ ਸੁਣਿਆ ਹੋਣਾ। ਸੁਣਿਆ, ਹਾਂਜੀ। ਪਾਕਿਸਤਾਨ ਵੱਲੋਂ ਪਹਿਲਾ ਗਾਣਾ ਗਿਆ ਸੀ। ਉਹ ਸੀ ਬਣਿਆ ਸੀ। ਕਿਸਾਨਾਂ ਦੇ ਹੱਕ 'ਚ, ਵੀ ਕਿਸਾਨਾਂ ਦੇ ਹੱਕ 'ਚ ਸੀ, ਇਹ ਨਹੀਂ ਕਿ ਇੰਡੀਆ ਵਾਲਿਆਂ ਦੇ ਹੱਕ 'ਚ ਸੀ, ਉਹ ਸਿਰਫ ਕਿਸਾਨਾਂ ਦੇ ਹੱਕ 'ਚ ਸੀ। ਅਤੇ ਉਹਨਾਂ ਨੇ ਬਣਾਇਆ, ਜਦੋਂ ਗਾਣਾ ਮੇਰੇ ਤੱਕ ਪਹੁੰਚਿਆ, ਮੈਂ ਵੀ ਉਸੇ ਸਟੂਡੀਓ 'ਚੋਂ ਰਿਕਾਰਡ ਕਰਾਇਆ ਸੀ, ਅਤੇ ਮੇਰਾ ਇੱਕ ਗਾਣਾ ਉੱਥੇ ਰਿਕਾਰਡ ਵੀ ਹੋਇਆ ਪਿਆ ਸੀ, ਚੱਕਵਾਂ ਜਿਹਾ। ਅਤੇ ਉਹ ਮੈਂ ਸੁਣਿਆ ਯਾਰ, ਮੈਂ ਕਿਹਾ ਵੀ ਮੈਨੂੰ ਵੀ ਕਰਨਾ ਚਾਹੀਦਾ ਕੁਛ ਇੱਦਾਂ ਦਾ ਨਾ, ਵੀ ਕਿਸਾਨਾਂ ਦੇ ਲਈ ਬੋਲਣਾ ਚਾਹੀਦਾ, ਕਿਉਂਕਿ ਅਸੀਂ ਪੰਜਾਬੀ ਹਾਂ ਨਾ। ਅਤੇ ਮੈਂ ਉਹਨਾਂ 'ਚੋਂ ਸਟੂਡੀਓ ਵਾਲੇ ਨੂੰ ਕਿਹਾ, ਮੈਂ ਕਿਹਾ ਵੀ ਯਾਰ ਤੂੰ 5 ਜਣਿਆਂ ਨੇ ਗਾਇਆ, ਅਤੇ 6ਵਾਂ ਮੈਨੂੰ ਵੀ ਗਵਾ ਲੈਂਦਾ ਤੂੰ, ਹੈ ਨਾ, ਵੀ ਮੈਂ ਵੀ ਨਾਲ ਆਪਣਾ ਕੁਛ ਦਿਲ ਦੀ ਗੱਲਾਂ ਕਰ ਲੈਂਦਾ। ਅਤੇ ਕਹਿੰਦਾ ਵੀ ਚਲੋ ਕੋਈ ਨਹੀਂ, ਹੁਣ ਤਾਂ ਬਣ ਗਿਆ, YouTube 'ਤੇ ਵੀ ਆ ਗਿਆ ਸੀ, ਚੱਲ ਵੀ ਗਿਆ ਸੀ ਚੰਗਾ, ਵੀ ਚੜ੍ਹਾਈ ਹੋ ਗਈ ਸੀ ਪੂਰੀ, ਉਹ ਗਾਣਾ ਹਿੱਟ ਬਹੁਤ ਹੋਇਆ ਸੀ। ਅਤੇ ਕੁਛ ਕੁ ਦਿਨਾਂ ਬਾਅਦ ਨਾ, ਮੈਂ ਤੰਦੂਰ 'ਤੇ ਹੀ ਕੰਮ ਕਰਦਾ ਪਿਆ ਸੀ, ਅਤੇ ਮੈਨੂੰ ਮਤਲਬ 4 ਗਾਣੇ ਆਉਣ ਤੋਂ ਬਾਅਦ ਵੀ ਹਾਂ ਤੰਦੂਰ 'ਤੇ ਕੰਮ ਕਰਦੇ ਸੀ। ਗਾਣਿਆਂ ਨੇ ਤਗੜਾ ਹੀ ਇੰਨਾ ਲਾਇਆ ਸੀ। ਅਤੇ ਉਹ ਫਿਰ ਮੈਨੂੰ ਫੋਨ ਆਇਆ ਸਟੂਡੀਓ ਵਾਲੇ ਦਾ, ਕਹਿੰਦਾ ਵੀ ਕਿੱਥੇ? ਮੈਂ ਕਿਹਾ ਕੰਮ 'ਤੇ। ਕਹਿੰਦਾ ਇੱਕ ਬੰਦਾ ਆਇਆ, ਗਾਣਾ ਕਿਸਾਨਾਂ ਲਈ ਲਿਖ ਕੇ ਲਿਆਇਆ, ਅਤੇ ਉਹਨੂੰ ਮੈਂ ਤੇਰਾ ਜਿਹੜਾ ਰਿਕਾਰਡ ਹੋਇਆ ਪਿਆ ਗਾਣਾ ਸੀ ਨਾ, ਉਹ ਕਹਿੰਦਾ ਸੀ ਮੈਨੂੰ ਕੋਈ ਬੰਦਾ ਚਾਹੀਦਾ ਨਾਲ ਗਾਉਣ ਲਈ, ਅਤੇ ਤੈਨੂੰ ਮੈਂ ਤੇਰਾ ਉਹ ਗਾਣਾ ਮੈਂ ਉਹਨੂੰ ਸੁਣਾ ਦਿੱਤਾ, ਅਤੇ ਉਹ ਕਹਿੰਦਾ ਹੁਣ ਮੇਰੇ ਨਾਲ ਗਾਵੇ। ਮੈਂ ਕਿਹਾ ਹੋਰ ਕੀ ਚਾਹੀਦਾ? ਮੈਂ ਕਿਹਾ ਮੈਂ ਆਇਆ, ਮੈਂ ਉੱਥੇ ਹੀ ਕੰਮ ਛੱਡਿਆ, ਮੇਰੇ ਇੱਥੇ ਆਟਾ ਲੱਗਾ ਹੋਇਆ ਸੀ, ਅੱਛਾ। ਅਤੇ ਮੈਂ ਉੱਦਾਂ ਹੀ ਚਲਾ ਗਿਆ, ਪੁਰਾਣੇ ਜਿਹੇ ਕੱਪੜੇ ਪਾਏ, ਜਾ ਕੇ ਮੈਂ ਸਟੂਡੀਓ ਵੜਿਆ, ਸਲਾਮ ਦਾ ਕੀਤਾ। ਨਾਲ ਹੀ ਨਾ ਸਟੂਡੀਓ ਦੇ ਵਿੱਚ ਹੀ ਉਹਨਾਂ ਨੇ ਵਾਸ਼ਰੂਮ ਅਟੈਚ ਬਣਾਇਆ ਸੀ, ਹਾਂਜੀ। ਉੱਧਰ ਗਿਆ, ਹੱਥ ਹੁੱਥ ਧੋ ਕੇ ਨਹਾ ਕੇ ਮੈਂ ਚੌਂਕੜੀ ਮਾਰ ਕੇ ਬਹਿ ਗਿਆ। ਮੈਂ ਕਿਹਾ ਹਾਂਜੀ ਦੱਸੋ ਕਿਹੜਾ ਗਾਣਾ? ਉਹ ਬੰਦਾ ਕਹਿੰਦਾ ਆਹ ਵਾ ਸਮੀ ਜੱਟ, ਕਹਿੰਦਾ ਆਹ ਵਾ ਸਮੀ ਜੱਟ, ਕਹਿੰਦਾ ਹਾਂ, ਕਹਿੰਦਾ ਆਵਾਜ਼ ਇਹਦੀ ਸੀ ਭਾਜੀ, ਕਹਿੰਦਾ ਆਵਾਜ਼ ਚੰਗੀ ਹੈ ਯਾਰ, ਚਲੋ। ਕਹਿੰਦਾ ਵੀ ਆਹ ਗਾਣਾ ਉਹਨਾਂ ਨੇ ਮੈਨੂੰ ਦਿਖਾਇਆ। ਮੈਂ ਵੀ ਇਹ ਨਾ ਮੈਨੂੰ ਤੁਸੀਂ ਗਾਣਾ ਦੇ ਦਿਓ, ਮੈਂ ਇੱਕ ਰਾਤ ਮੈਨੂੰ ਦਿਓ, ਮੈਂ ਇਹਦੀ ਤਰਜ਼ ਬਣਾਉਣਾ ਆਪਣੇ ਹਿਸਾਬ ਨਾਲ ਨਾ, ਕੰਪੋਜ਼ੀਸ਼ਨ ਬਣਾਉਣਾ। ਬੰਦਾ ਨਾ ਸਿਰਫ ਲਿਖਦਾ ਸੀ, ਕੰਪੋਜ਼ਰ ਨਹੀਂ ਸੀ। ਅਤੇ ਮੈਨੂੰ ਇੰਨਾ ਕੁ ਮਿਊਜ਼ਿਕ 'ਚ ਇੰਟਰਸਟ ਸੀ, ਨੌਲੇਜ ਸੀ ਮੈਨੂੰ ਥੋੜ੍ਹਾ ਜਿਹਾ, ਵੀ ਮੈਂ ਇਹਨੂੰ ਵਧੀਆ ਕਰ ਸਕਦਾ, ਕਿਉਂਕਿ ਤੁਸੀਂ ਤੇ ਹਾਂ ਰਗੜੇ ਬਹੁਤ ਖਾਦੇ ਮੈਂ ਬੜਿਆ ਸੀ ਉਸ ਚੀਜ਼ ਵਿੱਚ ਨਾ, ਵੀ ਮੇਰਾ ਇੰਟਰਸਟ ਜਿਵੇਂ ਕਹਿ ਲਓ ਫੁੱਲ ਸੀ ਇਸ ਚੀਜ਼ 'ਚ, ਮੈਂ ਸੁਣਦਾ ਬਹੁਤ ਸੀ, ਲਿਸਨਿੰਗ ਬਹੁਤ ਸੀ। ਅਤੇ ਮੈਨੂੰ ਉਹਨਾਂ ਨੇ ਦੇ ਦਿੱਤਾ ਗਾਣਾ ਨਾ, ਅਤੇ ਮੈਂ ਘਰ ਗਿਆ, ਰਾਤ ਮੈਂ ਬਹਿ ਕੇ ਉਹਨੂੰ ਤਰਜ਼ ਬਣਾਈ, ਉਹਦੀ ਕੰਪੋਜ਼ ਵੀ ਕਿਵੇਂ ਇਹਨੂੰ ਗਾਉਣਾ, ਹੈ ਨਾ। ਅਤੇ ਉਹ ਫਿਰ ਮੈਂ ਅਗਲੇ ਦਿਨ ਉਹਨੂੰ ਵੋਇਸ 'ਤੇ ਭੇਜਿਆ WhatsApp 'ਤੇ ਨਾ, ਵੀ ਆਹ ਚੀਜ਼ ਬਣੀ ਆ। ਉਹਨੇ ਕਿਹਾ ਗੋਡਾ ਵੀ ਗਾਉਂਦੇ ਆਪਾਂ। ਫਿਰ ਸਟੂਡੀਓ 'ਚ ਟਾਈਮ ਬਣਿਆ, ਅਤੇ ਉਹ ਅਸੀਂ ਗਾਣਾ ਗਾਇਆ, ਉਹ ਸਾਡਾ ਵੀ ਚੱਲ ਗਿਆ। ਚਲੋ ਹਾਂ, ਉਹ ਗਾਣੇ ਤੋਂ ਕਹਿ ਲਓ ਵੀ ਕਾਫੀ ਲੋਕਾਂ ਨੇ ਜਾਣਿਆ ਮੈਨੂੰ, ਵੀ ਮੁੰਡਾ ਕੋਈ ਹੈਗਾ ਇੱਦਾਂ ਨਾ ਗਾਉਂਦਾ ਗਾਣਾ। ਉਹ ਜਿਹੜਾ ਬਾਈ ਨੇ ਨਾਲ ਗਾਇਆ ਸੀ ਨਾ, ਜਿਹਨੇ ਲਿਖਿਆ ਸੀ, ਉਹ ਥੋੜ੍ਹਾ ਗਾਉਣ 'ਚ ਢਿੱਲਾ ਸੀ, ਹੈ ਨਾ, ਲਿਖਦਾ ਵਧੀਆ ਸੀ, ਹੈ ਨਾ, ਅਤੇ ਮੇਰਾ ਜੋ ਥੋੜ੍ਹਾ ਜਿਹਾ ਜ਼ਿਆਦਾ ਸੀ ਗਾ ਕੇ, ਮੇਰਾ ਬਹੁਤ ਪਸੰਦ ਕੀਤਾ ਲੋਕਾਂ ਨੇ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਇੱਕ ਕੰਪਨੀ ਨੇ ਨਾਲ ਲੈ ਲਿਆ। ਕੰਪਨੀ ਕੀ, ਉਹ ਭਾਜੀ ਸਾਡੇ ਨਾਸਰ ਢਿੱਲੋਂ ਸਾਹਿਬ, ਹਾਂਜੀ ਤੁਸੀਂ ਦੇਖਿਆ ਹੋਣਾ। ਹਾਂਜੀ। ਅਤੇ ਉਹਨਾਂ ਨੇ ਉਹ ਗਾਣੇ ਤੋਂ ਮੈਨੂੰ ਇੰਟਰਵਿਊ ਕਰਨ ਲਈ ਬੁਲਾਇਆ, ਅਤੇ ਇੰਟਰਵਿਊ ਕਰਨ ਮੈਂ ਗਿਆ, ਅਤੇ ਮੈਂ ਉਹਨਾਂ ਦੇ ਨਾਲ ਹੀ ਅਟੈਚ ਹੋ ਗਿਆ। ਮੈਨੂੰ ਕੰਪਿਊਟਰ ਦਾ ਥੋੜ੍ਹਾ ਬਹੁਤ ਪਤਾ ਸੀ, ਫੋਟੋਆਂ ਬਣਾਉਣ ਦਾ ਵਿੱਚ, ਹੈ ਨਾ, ਥੰਬਨੇਲ ਬਣਾਉਣ ਦਾ। ਹਾਂ, ਜਿੱਦਾਂ ਆਪਣਾ ਕੰਮ ਹੁਣ ਥੰਬਨੇਲ ਉੱਤੇ ਲਾਈਦਾ, ਵੀ ਫਲਾਣਾ ਇੱਦਾਂ ਹੋ ਗਿਆ। ਉਹ ਥੰਬਨੇਲ ਫੋਟੋਆਂ ਵੀ ਮੇਰੀ ਉਹ ਸਟਰਗਲ ਦੇ ਦੌਰਾਨ ਹੀ ਮੈਂ ਸਿੱਖੀਆਂ ਸੀ। ਜਿਹਨੇ ਮੇਰੇ ਪਹਿਲੇ ਗਾਣੇ ਦੀ ਵੀਡੀਓ ਕੀਤੀ ਸੀ ਨਾ, ਉਹਦੇ ਕੋਲ ਮੈਂ ਰੋਜ਼ ਜਾਂਦਾ ਸੀ, ਉਹਦੀ ਮੋਬਾਇਲਾਂ ਵਾਲੀ ਦੁਕਾਨ ਸੀ, ਅਤੇ ਨਾਲ ਫੋਟੋਗ੍ਰਾਫੀ ਕਰਦਾ ਸੀ ਉਹ। ਉਹਨੇ ਰੋਜ਼ ਮੈਨੂੰ ਬੁਲਾ ਲੈਣਾ, ਕਰਦੇ ਹਾਂ ਅੱਛਾ ਹਾਂ ਅੱਜ ਪਲਾਨ ਕਰਦੇ ਹਾਂ, ਰੋਜ਼ ਮੈਂ ਚੱਲ ਜਾਣਾ, ਉਹਦੇ ਕੋਲ ਬਹਿ ਰਹਿਣਾ ਕੰਪਿਊਟਰ 'ਤੇ, ਉੱਥੋਂ ਮੈਂ ਦੇਖ ਕੇ ਸਿੱਖੀਆਂ ਸੀ ਫੋਟੋਆਂ ਬਣਾਉਣੀਆਂ। ਚਲੋ ਉਹ ਵੀ ਮੇਰੇ ਕੰਮ ਆ ਗਈਆਂ, ਹੈ ਨਾ। ਤੁਸੀਂ ਉਸ ਦੌਰ 'ਚ ਕੀ ਸਿੱਖਿਆ? ਬਹੁਤ ਕੁਛ ਸਿੱਖਿਆ, ਗਲਾਸ ਵੀ ਲਾਏ ਮੈਂ ਉਹ 'ਚ ਮੋਬਾਇਲਾਂ ਦੇ। ਅਤੇ ਉਹ ਮੈਂ ਚਲਾ ਗਿਆ, ਭਾ ਨਾਸਰ ਨੇ ਇੰਟਰਵਿਊ ਕੀਤਾ ਸਾਡਾ,
ਉਸ ਤੋਂ ਬਾਅਦ ਅਸੀਂ ਭਾ ਨਾਸਰ ਦੇ ਸਟੂਡੀਓ 'ਚ ਬਹਿ ਕੇ ਇਦਾਂ ਹੀ ਸੈਟਅਪ ਸੂਟਅਪ ਲੱਗਿਆ ਹਾਂਜੀ। ਸੀ ਹਨਾ। ਤੇ ਉਹ ਜਿਹੜਾ ਬੰਦਾ ਵੀਡੀਓ ਐਡਿਟ ਕਰ ਰਿਹਾ ਸੀ ਨਾ, ਭਾ ਨਾਸਰ ਕਹਿੰਦਾ ਵੀ ਅੱਜ ਹੀ ਇਹਨਾਂ ਦਾ ਆਪਾਂ ਇੰਟਰਵਿਊ ਛੱਡਣਾ ਤੇ ਦਸਤੀ ਐਡਿਟ ਕਰ ਦੇ। ਐਡਿਟ ਕਰਨਾ। ਉਹ ਕਹਿੰਦਾ ਬਈ ਵੀਡੀਓ ਤੇ ਮੈਂ ਕਰ ਦੂੰਗਾ, ਥੰਬਨੇਲ ਵਾਲਾ ਬੰਦਾ ਚਲਾ ਗਿਆ ਹਨਾ। ਤੇ ਮੈਂ ਭਾ ਨਾਸਰ ਨੂੰ ਕਿਹਾ, ਮੈਂ ਕਿਹਾ ਵੀ ਮੈਂ ਬਣਾ ਲੈਣਾ। ਕਹਿੰਦਾ ਬਣਾ ਹਾਂ। ਮੈਂ ਉੱਥੇ ਬਹਿ ਕੇ ਕੰਪਿਊਟਰ ਤੇ ਥੰਬਨੇਲ ਬਣਾਇਆ ਤੇ ਕਹਿੰਦਾ ਠੀਕ ਆ, ਕੰਮ ਕੀ ਕਰਦਾ ਤੂੰ? ਮੈਂ ਕਿਹਾ ਤੰਦੂਰ ਦਾ। ਅੱਛਾ ਚਲੋ ਵਿਚਲੀਆਂ ਗੱਲਾਂ, ਪੈਸਿਆਂ ਦੇ ਮਾਮਲਾਤ ਉਹ ਉਹ ਆਪਾਂ ਤਾਂ ਨਹੀਂ ਹੁੰਦੇ ਆ, ਕਰਦੇ ਹਨਾ, ਹਾਂ। ਜੋ ਵੀ ਸਾਡੇ ਤੈਅ ਹੋਏ ਤੇ ਵੀ ਮੈਂ ਬਹੁਤ ਪੈਸੇ ਲੈਂਦਾ ਸੀ ਹੋਟਲ ਤੋਂ, ਲੇਕਿਨ ਮੈਂ ਉਹ ਫਿਰ ਅਰੇਂਜ ਕਰ ਲਿਆ ਭਾ ਨਾਲ ਨਾ, ਮੈਂ ਕਿਹਾ ਤੁਹਾਡੇ ਨਾਲ ਮੈਂ ਕੰਮ ਕਰਾਂਗਾ ਵੀ ਪੈਸਿਆਂ ਦਾ ਕੋਈ ਚੱਕਰ ਕੋਈ ਨਹੀਂ ਚੱਕਰ ਇੱਦਾਂ ਨਾ। ਨਹੀਂ। ਹਾਂ ਉਦੋਂ ਦਾ ਫਿਰ ਮੈਂ ਆ ਗਿਆ ਭਾ ਨਾਸਰ ਨਾਲ। ਫਿਰ ਭਾ ਨਾਸਰ ਨੇ ਕੁਛ ਗਾਣੇ ਮੇਰੇ ਪ੍ਰੋਡਿਊਸ ਕੀਤੇ ਆਪਣੇ ਚੈਨਲ ਤੇ, ਆਪਣੇ ਹਵਾਈ ਤੇ ਫਿਲਮ ਹਾਂਜੀ, ਚੈਨਲ ਭਾ ਨਾਸਰ ਦਾ ਵਾ। ਪਹਿਲੇ ਉਹਦਾ ਨਾਂ ਪੰਜਾਬ ਰੱਖਿਆ ਸੀ, ਫਿਰ ਹਵਾਈ ਫਿਲਮ ਹਵਾਈ ਰੱਖਿਆ ਜਹਾਜ਼। ਸੀ। ਉੱਤੇ ਕੁਛ ਮੇਰੇ ਗਾਣੇ ਆਏ ਤੇ ਉੱਤੋਂ ਵੀ ਕੁਛ ਗਾਣੇ ਚੱਲੇ ਮੇਰੇ ਹਨਾ। ਇੱਕ ਹਾਸਾ ਗਾਣਾ ਮੇਰਾ ਹਾਸਾ ਤਾਂ ਜੀ ਕਾਫੀ ਬਹੁਤ ਚੱਲਿਆ। ਬਹੁਤ ਅੱਛਾ ਗਾਣਾ। ਹਾਂਜੀ ਪਰ ਉਹ ਗਾਣੇ ਨਾ ਮੇਰੇ ਇੰਡੀਆ 'ਚ ਮੇਰੇ ਕਾਫੀ ਚੱਲੇ ਗਾਣੇ। ਫਿਰ ਜ਼ਾਹਰੀ ਗੱਲ ਆ ਇੰਡੀਆ 'ਚ ਚੱਲੇ, ਫਿਰ ਉਧਰੋਂ ਦੇ ਪ੍ਰੋਡਿਊਸਰਾਂ ਨੇ ਮੈਨੂੰ ਅਪਰੋਚ ਕੀਤਾ ਵੀ ਆਪਾਂ ਕੰਮ ਕਰਨਾ, ਕੈਨੇਡਾ ਦੇ ਪ੍ਰੋਡਿਊਸਰਾਂ ਨੇ। ਫਿਰ ਹੁਣ ਮੈਂ ਉਹਨਾਂ ਨਾਲ ਕੰਮ ਕਰ ਰਿਹਾ ਵਧੀਆ, ਉਹਨਾਂ ਦੇ ਚੈਨਲ 'ਤੇ ਮੇਰੇ ਗਾਣੇ ਹੁੰਦੇ ਆ। ਤੇ ਤੁਸੀਂ ਇੰਡੀਆ ਗਏ ਹੋ? ਇੰਡੀਆ ਨਹੀਂ ਗਏ। ਤੇ ਕੋਈ ਹੈ ਕੋਈ ਦਿਲ 'ਚ ਚਾਹ ਹੈਗੀ ਕਿ ਇੰਡੀਆ ਜਾ ਕੇ ਉੱਥੇ ਦੇ ਜਿਹੜੇ ਐਕਟਰ ਨੇ, ਹੂੰ ਪੰਜਾਬੀ ਸਿੰਗਰ ਨੇ, ਹੂੰ। ਤੇ ਉਹਨਾਂ ਨਾਲ ਕੋਈ ਗਾਣੇ ਜਾਂ ਗਾਣੇ ਫਿਲਮ ਇੱਦਾਂ ਕਰਨੀ? ਗੱਲਬਾਤ ਹੁੰਦੀ ਆ ਸਾਰਿਆਂ ਨਾਲ ਨਾ, ਵੱਡੇ ਵੱਡੇ ਆਰਟਿਸਟਾਂ artist ਨਾਲ ਹੁੰਦੀ ਹੁੰਦੀ ਆ, ਸਾਰਿਆਂ ਨਾਲ ਹੁੰਦੀ ਆ, ਸਾਰੇ ਕਹਿੰਦੇ ਆਓ ਹਨਾ। ਲੇਕਿਨ ਇੰਡੀਆ ਪੁੱਛਦਾ ਵਾ ਰੀਜ਼ਨ ਵੀ ਤੁਸੀਂ ਕੀ ਲੈਣ ਜਾਣਾ। ਕੀ ਲੈਣ ਜਿਹੜਾ ਰੀਜ਼ਨ ਸਾਡੇ ਕੋਲ ਆ ਉਹ ਉਹਨਾਂ ਨੂੰ ਪਸੰਦ ਨਹੀਂ ਆ, ਉੱਤੇ ਉਹ ਵੀਜ਼ਾ ਨਹੀਂ ਦਿੰਦੇ। ਨਹੀਂ ਦਿੰਦੇ। ਸਾਡੇ ਕੋਲ ਰੀਜ਼ਨ ਇਹ ਆ ਵੀ ਅਸੀਂ ਆਪਣੇ ਪਿੰਡਾਂ 'ਚ ਜਾਣਾ, ਆਪਣੇ ਪਿੰਡ 'ਚ ਜਾਣਾ, ਪਿੰਡ ਜਾਣਾ। ਮੇਰਾ ਪਿੰਡ ਉੱਧਰ ਆ। ਉਹ ਮੰਗਦੇ ਆ ਰੀਜ਼ਨ, ਜਾਂ ਤੇ ਤੁਹਾਡਾ ਰਿਸ਼ਤੇਦਾਰੀ ਹੋਵੇ, ਪ੍ਰੋਪਰ ਬਲੱਡ ਰਿਲੇਸ਼ਨ ਹੋਵੇ, ਰਿਲੇਸ਼ਨ ਠੀਕ ਆ, ਜਾਂ ਫਿਰ ਇੱਕ ਜੱਥਾ ਜਾਂਦਾ, ਜਿਵੇਂ ਉਹਨਾਂ ਦਾ ਜੱਥਾ ਹੁੰਦਾ ਨਾ ਆਉਂਦੇ ਗੁਰਦੁਆਰੇ ਆਉਂਦੇ ਆਪਣਾ, ਉੱਥੇ ਮੀਆਂ ਮੀਰ ਜੀ ਦਾ ਦਰਬਾਰ ਹੈ ਨਾ, ਅਜਮੇਰ ਸ਼ਰੀਫ, ਅੱਛਾ ਇਵੇਂ ਉੱਥੇ ਜੱਥਾ ਜਾਂਦਾ। ਲੇਕਿਨ ਉਹ ਰਾਜਸਥਾਨ ਵਾਲੀ ਸਾਈਡ ਤੇ ਆ, ਜੱਥਾ ਸਿੱਧਾ ਉੱਥੇ ਜਾਂਦਾ ਵਾ ਉੱਥੋਂ ਵਾਪਸ ਗੱਡੀ 'ਚ, ਸਿਕਿਉਰਿਟੀ ਹੁੰਦੀ ਆ, ਉੱਦਾਂ ਹੀ ਉਹਨੇ ਵਾਪਸ ਆ ਜਾਣਾ, ਵੀ ਕਿਤੇ ਆਪਾਂ ਉਰਾਂ ਪਰਾਂ ਨਹੀਂ ਜਾ ਨਹੀਂ ਜਾ ਸਕਦੇ ਹਨਾ। ਸਕਦੇ। ਤੇ ਆਹ ਚੱਕਰ ਹੈ, ਇਸ ਕਰਕੇ ਮੈਂ ਵੀਜ਼ਾ ਹਾਲੇ ਤੱਕ ਅਪਲਾਈ ਵੀ ਨਹੀਂ ਕੀਤਾ। ਮੈਂ ਕਹਾਂ ਵੀ ਮੈਂ ਇੰਨੀ ਵਾਰੀ ਅਪਲਾਈ ਕੀਤਾ, ਮੇਰਾ ਰਿਫਿਊਜ਼ ਹੋ ਗਿਆ। ਲੇਕਿਨ ਮੈਨੂੰ ਪਤਾ ਵਾ ਸਾਰਾ ਚੱਕਰ ਦਾ। ਭਾ ਨਾਸਰ ਨੇ ਕੀਤਾ ਸੀ, ਉਹਦਾ ਨਹੀਂ ਲੱਗਾ ਹਨਾ। ਫਿਰ ਹੋਰ ਕਈ ਲੋਕਾਂ ਨੇ ਕੀਤਾ, ਨਹੀਂ ਲੱਗਾ ਉਹਨਾਂ ਦਾ। ਮੈਨੂੰ ਪਤਾ ਵੀ ਲੱਗਣਾ ਨਹੀਂ ਆ। ਤੇ ਜਦੋਂ ਥੋੜ੍ਹਾ ਜਿਹਾ ਸੌਖਾ ਹੋ ਗਿਆ, ਹੌਲਾ ਕਰਤਾ ਸਰਕਾਰਾਂ ਨੇ ਹੱਥ ਨਾ, ਫਿਰ ਜ਼ਰੂਰ ਜਾਵਾਂਗੇ। ਚਾਹਤ ਆ ਜਾਣ ਦੀ, ਆਪਣਾ ਪਿੰਡ ਵੇਖਣ ਦੀ। ਪਿੰਡ ਮੈਂ ਵੈਸੇ ਫੋਟੋਆਂ 'ਚ ਵੇਖਿਆ ਆਪਣਾ ਹਨਾ। ਮੇਰੀ ਤੇ ਆਪਣੀ ਚਾਹਤ ਆ ਕਿ ਜੋ ਉੱਥੇ ਦਾ ਜਿਹੜਾ ਪੰਜਾਬ ਆ, ਉੱਥੇ ਦੇ ਜੇ ਪਿੰਡ ਆ ਨਾ, ਜਿਹੜੇ ਉੱਥੇ ਦੀ ਬੋਲੀ ਆ, ਉਹ ਬੰਦਾ ਉੱਥੇ ਜਾਵੇ, ਬੋਲੇ, ਉੱਥੇ ਰਵੇ, ਠੀਕ ਹੈ। ਮਗਰ ਜਿਹੜੇ ਆਪਣੇ ਇੱਥੇ ਦੇ ਲਹਿੰਦੇ ਪੰਜਾਬ ਦੇ ਪੰਜਾਬੀ ਆ ਨਾ, ਹਾਂਜੀ ਹਾਂਜੀ, ਇਹ ਪੰਜਾਬੀ ਨੂੰ ਉਹ ਕਹਿੰਦੇ ਕਿ ਅਸੀਂ ਬਾਹਰ ਜਾ ਕੇ ਨਾ ਇਹ ਚੀਜ਼ ਨਹੀਂ ਕਰਨੀ, ਅਸੀਂ ਬਾਹਰ ਜਾ ਕੇ ਪੰਜਾਬੀ ਨਹੀਂ ਬੋਲਣੀ। ਇੱਕ ਛੋਟੀ ਜਿਹੀ ਮਿਸਾਲ, ਬੰਦਾ ਕੋਈ ਹੋਟਲ 'ਤੇ ਜਾਂਦਾ, ਕੋਈ ਬੰਦਾ, ਕੋਈ 4 ਬੰਦੇ ਬੈਠੇ ਆ, ਉਹ ਕਹਿੰਦੇ ਨਹੀਂ ਯਾਰ, ਜੇ ਮੈਂ ਪੰਜਾਬੀ ਬੋਲਾਂਗਾ ਨਾ, ਮੈਨੂੰ ਇਹ ਅਜੀਬ ਜਿਹਾ ਫੀਲ ਹੋਏਗਾ। ਮਗਰ ਜਿਹੜੇ ਉੱਥੇ ਦੇ ਪੰਜਾਬੀ ਹੈ ਨਾ, ਉਹ ਚੀਜ਼ ਨਹੀਂ ਕਹਿੰਦੇ। ਹਾਂ, ਉਹ ਆਪਣੇ ਨੂੰ ਅੱਗੇ ਇਸ ਚੀਜ਼ 'ਚ ਵੀ, ਆਪਣੀ ਬੋਲੀ 'ਚ ਆਪਣੇ ਨੂੰ ਬਹੁਤ ਅੱਗੇ। ਉਹ ਤੁਸੀਂ ਉਹ ਯੂਕੇ ਆ, ਅਮਰੀਕਾ 'ਚ ਆ, ਕੈਨੇਡਾ 'ਚ, ਜਿੱਥੇ ਵੀ ਤੁਸੀਂ ਦੇਖ ਲਓਗੇ ਨਾ, ਉਹ ਬੋਲਦੀ ਪੰਜਾਬੀ ਆ। ਇਹ ਨਾ, ਇਹ ਵੀ ਮੈਂ ਤੁਹਾਨੂੰ ਇਹ 'ਚ ਦੋ ਗੱਲਾਂ ਨੇ ਜਿਹੜੇ ਤੇ ਆ ਗਏ ਨਾ ਆਪਣੇ ਪੰਜਾਬੀ ਸ਼ਹਿਰਾਂ ਵਿੱਚ ਨੇ, ਉਹ ਇਹ ਚੀਜ਼ ਤੋਂ ਥੋੜ੍ਹਾ ਜਿਹਾ ਕਰਦੇ ਆ ਵੀ ਅਸੀਂ ਪੰਜਾਬੀ ਬੋਲਾਂਗੇ, ਥੋੜ੍ਹਾ ਜਿਹਾ ਔਕਵਰਡ ਮੰਨਿਆ ਜਾਊਗਾ। ਜਿਹੜੇ ਮੁੰਡੇ ਹੁਣ ਬੈਂਕਾਂ 'ਚ ਜੋਬ ਕਰਦੇ ਨੇ, ਉਹਨਾਂ ਨੂੰ ਮਜਬੂਰੀ ਨੂੰ ਬੋਲਣੀ ਪੈਂਦੀ ਹੈ ਨਾ। ਵੀ ਇੱਕ ਹੁਣ ਮੇਰਾ ਦੋਸਤ ਆ, ਉਹ ਬੈਂਕ 'ਚ ਜਾਂਦਾ ਵਾ, ਉਹ ਟਾਈ ਟੂਈ ਲਾ ਕੇ ਜਾਂਦਾ, ਉੱਥੇ ਉਰਦੂ ਬੋਲਦਾ ਵਾ, ਘਰ ਆ ਕੇ ਪੰਜਾਬੀ ਬੋਲਦਾ ਹੈ ਨਾ। ਅਤੇ ਜਿਹੜੇ ਆਪਣੇ ਪਿੰਡਾਂ ਦੇ ਇਲਾਕਿਆਂ ਦੇ ਆ ਮੁੰਡੇ, ਜਿੱਦਾਂ ਆਪਣੇ ਜੜ੍ਹਾਂ ਵਾਲੀ ਸਾਈਡ ਦੇ ਪਿੰਡ ਹੋ ਗਏ, ਭੱਟੀਆਂ ਦੇ, ਘਰਾਂ ਦੇ, ਉਰਾਂ ਹੰਜਰਾਵਾਂ ਦੇ, ਇਹ ਸਾਰੇ ਆਪਣੀ ਬੋਲੀ ਬੋਲਦੇ ਆ ਪੰਜਾਬੀ ਹੈ ਨਾ। ਜ਼ਿਆਦਾਤਰ ਇਹ ਸ਼ਹਿਰਾਂ 'ਚ ਹੀ ਆ ਰੌਲਾ। ਵੀ ਹੁਣ ਦੀ ਜੇ ਗੱਲ ਕਰੀਏ ਹਾਲ ਦੀ ਘੜੀ ਦੀ, ਵੀ ਜੇ ਆਪਾਂ ਬੱਚਿਆਂ ਨੂੰ ਭੇਜਦੇ ਆ ਨਾ, ਸਕੂਲ ਪੂਰਾ ਇੰਗਲਿਸ਼ ਮੀਡੀਅਮ ਆ, ਹਰ ਚੀਜ਼ ਤੇ ਇੰਗਲਿਸ਼ ਵੀ ਕੰਮ ਇੰਗਲਿਸ਼ 'ਤੇ ਆ ਜਾਣਾ ਵਾ, ਠੀਕ ਆ। ਹਲੇ ਤਾਂ ਉਹ ਉਰਦੂ ਬੋਲਦੇ ਆ ਨਾ, ਹੁਣ ਇੰਗਲਿਸ਼ 'ਤੇ ਵੀ ਆ ਜਾਣਾ ਅੱਗੇ ਅੱਗੇ। ਅਤੇ ਇਹ ਆਪਣੇ ਵਾਸਤੇ ਚੰਗੀ ਗੱਲ ਆ, ਲੇਕਿਨ ਆਪਾਂ ਨੂੰ ਚਾਹੀਦਾ ਕਿ ਆਪਣਾ ਫਰਜ਼ ਬਣਦਾ ਵੀ ਆਪਾਂ ਘਰ ਬੱਚਿਆਂ ਨਾਲ ਪੰਜਾਬੀ ਬੋਲੀਏ ਹੈ ਨਾ, ਉਹਨਾਂ ਨੂੰ ਪੰਜਾਬੀ 'ਚ ਗੱਲ ਕਰੀਏ, ਫਿਰ ਉਹ ਵੀ ਪੰਜਾਬੀ ਬੋਲਣ। ਤੁਸੀਂ ਹੁਣ ਪੰਜਾਬੀ ਗਾਣੇ ਗਾਉਂਦੇ ਹੋ, ਠੀਕ ਹੈ, ਤੁਸੀਂ ਲਿਖਦੇ ਵੀ ਪੰਜਾਬੀ, ਹਰ ਚੀਜ਼ ਤੁਸੀਂ ਪੰਜਾਬੀ ਨੂੰ ਹੀ ਪ੍ਰਮੋਟ ਕਰਦੇ ਹੋ। ਕਿ ਨਹੀਂ, ਤੁਹਾਡੇ ਦਿਲ 'ਚ ਨਹੀਂ ਆਉਂਦਾ ਕਿ ਜਿਹੜਾ ਬੰਦਾ ਕੋਈ ਪਿੰਡ ਥਾਵਾਂ ਤੋਂ ਆਉਂਦਾ, ਉਹ ਕਿਸੇ ਕਾਲਜ 'ਚ ਜਾਂ ਯੂਨੀਵਰਸਿਟੀ 'ਚ ਉੱਥੇ ਪੰਜਾਬੀ ਬੋਲਣ ਲੱਗਾ ਨਾ, ਉਹ ਸ਼ਾਇਦ ਫੀਲ ਕਰਦਾ ਕਿ ਨਹੀਂ ਯਾਰ, ਮੈਨੂੰ ਇਹਨਾਂ ਨੇ ਪੇਂਡੂ ਕਹਿਣਾ। ਤੁਸੀਂ ਮੈਨੂੰ ਇਹ ਦੱਸੋ ਕਿ ਪੇਂਡੂ ਹੋਣਾ ਕੋਈ ਗੱਲ ਬੁਰੀ ਹੈ? ਨਹੀਂ, ਪੇਂਡੂ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਜਿਹੜੀ ਆਪਾਂ ਜਿੱਥੇ ਜੰਮੇ ਪਲੇ ਹਾਂ, ਜਿਹੜੀ ਆਪਣੀ ਮਾਂ ਬੋਲੀ ਆ, ਉਹਨੂੰ ਬੋਲਣ 'ਚ
ਜੇ ਸੰਗ ਆਉਂਦੀ ਆ, ਇੱਕ ਗੱਲ ਸੀ, ਕਹਿੰਦਾ ਵੀ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਕਿਸੇ ਨਹੀਂ। ਥਾਂ ਦਾ ਨਹੀਂ। ਜੇ ਆਪਾਂ ਆਪਣੀ ਬੋਲੀ ਭੁੱਲ ਗਏ ਨਾ, ਇੱਦਾਂ ਹੀ ਇੱਕ ਵਾਕਿਆ ਤੁਹਾਨੂੰ ਮੈਂ ਸੁਣਾਉਣ ਲੱਗਾ ਜੀ, ਤੁਹਾਡੀ ਸੁਣਾਓ। ਪੋਡਕਾਸਟ 'ਚ। ਇੱਕ ਨਾ ਮਾਂ ਦਾ ਨਾ ਬੇਟਾ ਗਵਾਚ ਗਿਆ, ਉਹ ਨਾ ਕਿਸੇ ਮੁਲਕ ਚਲਾ ਗਿਆ, ਹੋਰ ਕਿਸੇ ਪਾਰਲੇ ਮੁਲਕ। ਜਿਵੇਂ ਬੰਦੇ ਕੋਲ ਮੈਂ ਸੁਣੀ ਸੀ ਨਾ, ਉਵੇਂ ਤੇ ਨਹੀਂ ਮੈਂ ਪ੍ਰੋਪਰ ਸੁਣਾ ਸਕਦਾ ਤੁਹਾਨੂੰ, ਮੈਂ ਸਿੱਧੀ ਹਾਂਜੀ। ਸੁਣਾਊਂਗਾ। ਉਹ ਕਿਸੇ ਮੁਲਕ ਚਲਾ ਗਿਆ ਤੇ ਕੁਛ ਸਮੇਂ ਬਾਅਦ ਨਾ ਉਹਦੀ ਮਾਂ ਨੂੰ ਪਤਾ ਲੱਗ ਗਿਆ ਵੀ ਮੁੰਡਾ ਮੇਰਾ ਨਾ ਇਸ ਇਲਾਕੇ 'ਚ ਆ, ਹੈ ਨਾ। ਉਸ ਇਲਾਕੇ 'ਚੋਂ ਉਸੇ ਜਗ੍ਹਾ ਤੋਂ ਇੱਕ ਬੰਦਾ ਆਇਆ ਉਹਦੀ ਮਾਂ ਕੋਲ। ਮਾਂ ਕੋ ਹਾਂਜੀ। ਉਹਦੀ ਮਾਂ ਨੇ ਉਹਨੂੰ ਪੁੱਛਿਆ ਵੀ ਇੱਦਾਂ ਨਾ ਮੇਰਾ ਇੱਕ ਮੁੰਡਾ ਵਾ ਉੱਥੇ, ਇੱਦਾਂ ਉਹਦਾ ਨਾਮ ਆ ਤੇ ਇੱਦਾਂ। ਉਹਨੇ ਕਿਹਾ ਹਾਂ ਹੈਗਾ ਵਾ, ਆਹੀ ਉਹਦਾ ਨਾਮ ਆ, ਇੱਦਾਂ ਦਾ ਵਾ, ਸੋਹਣਾ ਸੁਨੱਖਾ ਇੱਦਾਂ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਬੋਲਦਾ ਕਿਵੇਂ ਆ? ਉਹ ਨਾ ਉਸ ਇਲਾਕੇ ਦੀ ਜ਼ੁਬਾਨ ਬੋਲ ਰਿਹਾ ਸੀ, ਵੀ ਸਪੈਨਿਸ਼ ਕਹਿ ਲਓ ਜਾਂ ਇੱਦਾਂ ਦਾ ਕੋਈ ਇਲਾਕਾ ਕਹਿ ਲਓ, ਹੈ ਨਾ। ਉਹਨੇ ਕਿਹਾ ਫਿਰ ਉਹ ਮੇਰਾ ਮੁੰਡਾ ਨਹੀਂ। ਮੁੰਡੇ ਨੇ। ਹਾਂ, ਜੇ ਉਹ ਮੇਰੀ ਜ਼ੁਬਾਨ ਨਹੀਂ ਨਾ ਬੋਲ ਰਿਹਾ ਫਿਰ ਉਹ ਮੇਰਾ ਮੇਰਾ ਮੁੰਡਾ ਮੁੰਡਾ ਨਹੀਂ। ਨਹੀਂ। ਉਹ ਪਤਾ ਨਹੀਂ ਕੌਣ ਹੋਣਾ। ਹੁਣ ਇਹੀ ਗੱਲ ਆ, ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਕਿਸੇ ਦਾ ਦਾ ਨਹੀਂ। ਨਹੀਂ। ਜਿਹੜੀ ਆਪਣੀ ਬੋਲੀ ਆ ਇਹ ਨਹੀਂ ਬੋਲਣ ਲੱਗਿਆਂ ਸੰਗਣਾ ਚਾਹੀਦਾ। ਮੈਨੂੰ ਇਹ ਕੁਐਸਚਨ ਬਹੁਤ ਹੁੰਦੇ ਆ। ਹੁਣ ਵੀ ਕੱਲ ਇੱਕ ਬੰਦੇ ਨੇ ਮੈਨੂੰ ਇੰਟਰਵਿਊ ਤਰ੍ਹਾਂ ਮੇਰੇ ਨਾਲ ਗੱਲਾਂ ਅੱਛਾ। ਕੀਤੀਆਂ, ਵੀ ਜਿਵੇਂ ਮੇਰਾ ਇੰਟਰਵਿਊ ਲੈ ਹੈ ਨਾ। ਕਹਿੰਦਾ ਵੀ ਯਾਰ ਮੈਂ ਪਾਕਿਸਤਾਨੀ ਗਾਣੇ ਸੁਣੇ ਆ, ਲੇਕਿਨ ਤੂੰ ਜਿਹੜੇ ਗਾਣੇ ਗਾਣਾ ਇਹ ਸਿੱਖਾਂ ਵਾਲੇ ਗਾਣਾ ਤੂੰ। ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਭਰਾ ਮੈਂ ਸਿੱਖਾਂ ਵਾਲੇ ਨਹੀਂ ਗਾਉਂਦਾ, ਅਸੀਂ ਆਏ ਉੱਧਰੋਂ ਸੀ, ਆਏ ਉਧਰੋਂ ਸੀ। ਹੈ ਨਾ। ਗੁਰਦਾਸਪੁਰ ਮੇਰਾ ਜ਼ਿਲ੍ਹਾ ਵਾ, ਭੈਣੀ ਬਾਂਗਰ ਪਿੰਡ ਆ। ਕਾਦੀਆਂ ਤੁਸੀਂ ਸੁਣਿਆ ਹੋਣਾ, ਕਾਦੀਆਂ ਤਹਿਸੀਲ ਪੈਂਦੀ ਸਾਨੂੰ। ਹਾਂਜੀ। ਭੈਣੀ ਬਾਂਗਰ ਮੇਰਾ ਪਿੰਡ ਆ, ਅਸੀਂ ਉੱਧਰੋਂ ਆਏ ਸੀ। ਅਸੀਂ ਸ਼ੁਰੂ ਤੋਂ ਸਾਡਾ ਪਰਿਵਾਰ ਅਸੀਂ ਸਾਰੇ ਇੱਦਾਂ ਹੀ ਬੋਲਦੇ ਹਾਂ। ਮੈਂ ਇਹ ਨਹੀਂ ਵੀ ਜਾਣ ਕੇ ਸਿੱਖਾਂ ਵਾਲੇ ਗਾਣਾ। ਮੈਂ ਜਦੋਂ ਲਿਖਦਾ ਵਾਂ ਮੈਂ ਢੋਲੇ ਮਾਈਏ ਲਿਖ ਨਹੀਂ ਸਕਦਾ, ਨਹੀਂ ਲਿਖ ਸਕਦੇ ਆਪਾਂ। ਕਿਉਂਕਿ ਮੇਰੇ ਸਾਡੀ ਜ਼ੁਬਾਨ ਹੀ ਨਹੀਂ ਉੱਦਾਂ ਦੀ ਹੈਗੀ। ਹੁਣ ਜਿਹੜੇ ਰਾਵੀ ਦੇ ਕੰਢੇ ਬੈਠੇ ਆ ਸਾਡੇ ਭੱਟੀ, ਮੇਰਾ ਨਾ ਭੱਟੀਆਂ ਨਾਲ ਕਾਫੀ ਤਲਕ ਆ। ਭੱਟੀ ਭਰਾਵਾਂ ਤਰ੍ਹਾਂ ਨੇ ਸਾਰੇ ਜਿੰਨੇ ਵੀ ਆ, ਅਤੇ ਉਹ ਹੁਣ ਇੱਥੇ ਦੇ ਨੇ, ਠੀਕ ਆ, ਰਾਵੀ ਦੇ ਇਲਾਕੇ 'ਤੇ ਸ਼ੁਰੂ ਤੋਂ ਹੀ ਇੱਥੇ ਦੇ ਨੇ, ਉੱਧਰੋਂ ਨਹੀਂ ਸੀ ਆਏ। ਅਤੇ ਉਹ ਭਲਾ ਕਿੱਦਾਂ ਬੋਲਦੇ, ਕੀ ਕਰਦਾ ਪਿਆ ਹੈ, ਕਿਤੇ ਜਾਂਦਾ ਪਿਆ, ਹਾਂ ਬੱਟੀ ਕੀ ਹਾਲ ਹੈ, ਹੈ ਨਾ, ਇੱਦਾਂ ਬੋਲਦੇ ਨੇ। ਬਹੁਤ ਸੋਹਣੀ ਹੈ ਵੀ ਬੋਲੀ, ਬਹੁਤ ਪਿਆਰੀ। ਮੈਂ ਨਹੀਂ ਕਹਿੰਦਾ ਕਿ ਕੋਈ ਬੋਲੀ ਮਾੜੀ, ਉਹ ਵੀ ਸਾਡੀ ਪੰਜਾਬੀ ਦੀ ਬੋਲੀ ਆ, ਠੀਕ ਆ। ਲੇਕਿਨ ਇਹ ਆਪਣੇ ਆਪਣੇ ਲਹਿਜੇ ਨੇ ਬੋਲਣ ਦੇ। ਅਸੀਂ ਹੁਣ ਉੱਧਰੋਂ ਆਏ ਸੀ, ਸਾਡੇ ਵੱਡੇ ਵੀ ਇੱਦਾਂ ਹੀ ਬੋਲਦੇ ਰਹੇ। ਮੈਂ ਜਾਣ ਕੇ ਨਹੀਂ ਬੋਲਣ ਡਿਆ ਕੋਈ ਇੱਦਾਂ, ਇਹ ਮੇਰੇ ਵਿੱਚ ਆ ਚੀਜ਼। ਜਦੋਂ ਮੈਂ ਕੋਈ ਲਾਈਨ ਲਿਖਦਾ ਵਾਂ ਗਾਣੇ ਦੀ ਅਤੇ ਮੈਨੂੰ ਇੱਦਾਂ ਦੀ ਉਹ ਆਉਂਦੀ ਆ ਵੀ ਜੋ ਮੇਰੇ ਜ਼ਿਹਨ 'ਚ ਆਉਣਾ ਉਹੀ ਮੈਂ ਲਿਖਣਾ ਨਾ। ਦੂਸਰੀ ਗੱਲ, ਮੇਰੀ ਅਟੈਚਮੈਂਟ ਇੰਨੀ ਹੋ ਗਈ ਉੱਧਰ ਦੇ ਆਰਟਿਸਟਾਂ ਪੰਜਾਬ ਨਾਲ, ਵੀ ਮੇਰੇ ਮੋਬਾਈਲ 'ਚ ਨੰਬਰ ਦੇਖ ਲਓ। ਹੁਣ ਚਲੋ ਆਪਾਂ ਕੈਮਰੇ ਦੇ ਸਾਹਮਣੇ ਦੇਖਦੇ ਨੇ ਵੀ ਮੈਂ ਤੁਹਾਨੂੰ ਇੰਸਟਾਗ੍ਰਾਮ 'ਤੇ ਤਕਰੀਬਨ ਸਾਲ ਡੇਢ ਤੋਂ ਫੋਲੋ ਕਰ ਰਿਹਾ, ਬਸ ਦੇਖ ਰਿਹਾ ਤੁਸੀਂ ਅੱਜ ਦਿਨ ਕਦੀ ਦੁਬਈ ਜਾ ਰਹੇ ਹੋ, ਉੱਥੇ ਦੂਸਰਾ ਆਰਟਿਸਟਾਂ ਨਾਲ ਹੋ ਰਹੇ ਨੇ। ਉੱਥੇ ਹਰਫ ਚੀਮਾ ਸਾਹਿਬ ਆਏ ਸੀ, ਹੈਪੀ ਰਾਏ ਖੁੜੀ ਸਾਹਿਬ ਆਏ ਸੀ, ਤੁਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ। ਉਹ ਤੁਹਾਡਾ ਕਿਵੇਂ ਦਾ ਸੀਗਾ? ਕਿਵੇਂ ਦਾ ਰਿਹਾ ਐਕਸਪੀਰੀਅੰਸ? ਇੱਦਾਂ ਦਾ ਸੀ, ਹੈਪੀ ਰਾਏ ਕੋਟੀ ਨਾਲ ਮੇਰੀ ਮੁਲਾਕਾਤ ਨਹੀਂ ਹੋਈ, ਕਾਲ 'ਤੇ ਗੱਲ ਹੋਈ ਸੀ, ਵੀਡੀਓ ਕਾਲ 'ਤੇ। ਹੁਣ ਮੈਂ ਗਾਣਾ ਸੁਣਾਇਆ ਆਪਣਾ ਹਾਸਾ ਗਾਣਾ, ਹਾਂਜੀ, ਉਹ ਵੀਡੀਓ ਮੈਂ ਵੇਖੀ ਹੋਈ ਸੀ। ਕਹਿੰਦਾ ਵੀ ਜਦੋਂ ਮੈਂ ਆਵਾਂਗਾ ਨਾ ਤੇਰੇ ਲਈ ਗਾਣਾ ਲੈ ਕੇ ਆਵਾਂਗਾ। ਅਕਸਰ ਨਾ ਹੁਣ ਇੱਦਾਂ ਵਾ, ਜਿਵੇਂ ਅਸੀਂ ਵਲੋਗ ਪਾਈਦੇ ਸੀ ਭਾਰ ਨਾਸਰ ਨਾਲ, ਹੁਣ ਮੈਂ ਹਰ ਵਲੋਗ 'ਚ ਕੋਈ ਨਾ ਕੋਈ ਗਾਣਾ ਸੁਣਾਉਂਦਾ ਸੀ, ਹੈ ਨਾ। ਵੀ ਭਾਰ ਨਾਸਰ ਕਹਿੰਦੇ ਸੀ ਕੋਈ ਰੌਣਕ ਮੇਲਾ ਲਾ ਯਾਦ, ਅਤੇ ਉਹ ਮਹਿਫਲ ਲੱਗ ਜਾਂਦੀ ਸੀ। ਅਤੇ ਗਾਣੇ ਮੇਰੇ ਸਾਰੇ ਸੁਣਦੇ ਆ, ਉੱਧਰਲੇ ਵਲੋਗ ਬਹੁਤ ਦੇਖਦੇ ਇੰਡੀਆ 'ਚ ਨਾ ਲੋਕ, ਸਾਡੇ ਖਾਸ ਕਰਕੇ ਪਾਕਿਸਤਾਨ ਦੇ ਵੀ। ਪਾਕਿਸਤਾਨ ਵੇਖਣ ਨੂੰ ਮਿਲੂਗਾ। ਕੱਲ ਤੁਸੀਂ ਲਾਈਵ ਆਏ ਹੋਏ ਸੀ ਨਾ, ਤੇ ਕੱਲ ਤਕਰੀਬਨ ਅੱਧੀ ਆਵਾਮ ਸਾਰੀ ਇੰਡੀਆ ਜਿਹੜੀ ਤੁਹਾਨੂੰ ਵੇਖ ਰਹੀ ਸੀ। ਹੁਣ ਕਈ ਆਰਟਿਸਟਾਂ ਨਾਲ ਮੇਰੀ ਗੱਲਬਾਤ ਹੁੰਦੀ ਆ ਨਾ, ਉਹ ਪਹਿਲੇ ਤੋਂ ਮੈਨੂੰ ਜਾਣਦੇ ਹੁੰਦੇ ਆ, ਹੈ ਨਾ, ਲੇਕਿਨ ਮੈਨੂੰ ਨਹੀਂ ਪਤਾ ਹੁੰਦਾ ਵੀ ਉਹ ਮੈਨੂੰ ਜਾਣਦੇ ਆ। ਇੱਦਾਂ ਹੀ ਹੈਪੀ ਰਾਏ ਕੋਟੀ ਭਾਈ ਮੈਨੂੰ ਜਾਣਦੇ ਸੀ, ਸਾਡੇ ਵਲੋਗ ਦੇਖਦੇ ਸੀ, ਮੈਨੂੰ ਮੇਰਾ ਨਾਂ ਉਹਨੂੰ ਪਤਾ ਸੀ। ਜਦੋਂ ਭਾਰ ਨਾਸਰ ਨੇ ਮੈਨੂੰ ਕਿਹਾ ਨਾ ਉਰੇ ਆ ਹੈਪੀ ਰਾਏ ਕੋਟੀ ਨਾਲ ਗੱਲ ਕਰਾਵਾਂ ਤੇਰੀ, ਮੈਂ ਦੌੜ ਕੇ ਆਇਆ ਅਤੇ ਵੀਡੀਓ ਕਾਲ ਚੱਲਣ ਦੀ ਸੀ, ਲਾਈਵ ਆਏ ਹੋਏ ਸੀ ਇੰਸਟਾ 'ਤੇ। ਅਤੇ ਉਹਨੇ ਮੇਰਾ ਨਾਂ ਲਿਆ ਪਹਿਲੇ ਵੀ, ਸਮੀ ਕੀ ਹਾਲ ਆ, ਠੀਕ ਠਾਕ। ਫਿਰ ਮੈਨੂੰ ਲੱਗਿਆ ਵੀ ਜਾਣਦਾ, ਫਿਰ ਮੈਂ ਦੁਆ ਸਲਾਮ ਅੱਛੇ ਤਰੀਕੇ ਨਾਲ ਕੀਤੀ। ਅਤੇ ਫਿਰ ਉਹਨਾਂ ਨੇ ਕਿਹਾ ਕੋਈ ਗਾਣਾ ਸੁਣਾ ਦੇ, ਹੈ ਨਾ, ਵੀ ਉਹਨਾਂ ਨੇ ਆਪ ਕਿਹਾ ਵੀ ਮੈਂ ਸੁਣਾਉਂਦਾ ਰਹਿਣਾ ਨਾ ਅਕਸਰ। ਉਹ ਦੋ ਬੋਲ ਹੁਣ ਵੀ ਹੋ ਜਾਂਦੇ। ਉਹ ਨਾ ਮੇਰਾ ਗਾਣਾ ਪਿਛਲੇ ਦਿਨ ਕਾਫੀ ਵਾਇਰਲ ਇੰਡੀਆ 'ਚ, ਅਤੇ ਵਾਹਵਾ ਪੋਪੂਲਰ ਹੈ ਨਾ, ਮਤਲਬ ਰੀਲਾਂ ਉੱਤੇ ਲੱਖ ਪਲੱਸ ਬਣੀਆਂ। ਜਿਵੇਂ ਆਪਣੇ ਇੱਧਰ ਟਿਕਟੋਕ ਚੱਲਦਾ ਨਾ, ਉਵੇਂ ਉੱਧਰ ਰੀਲਾਂ ਚੱਲਦੀਆਂ ਇੰਸਟਾ ਦੀਆਂ। ਲੋਕ ਇੰਸਟਾਗ੍ਰਾਮ ਯੂਜ਼ ਕਰਦੇ ਕਿਉਂਕਿ ਟਿਕਟੋਕ ਉੱਧਰ ਬੈਨ ਹੋਈ ਹੋਈ ਹੈ। ਹਾਂ, ਅਤੇ ਮੇਰਾ ਗਾਣਾ ਸੀ ਮਹਿੰਗਾ ਏ ਹਾਸਾ ਤੇਰਾ ਸੂਰਜ ਦੀਏ ਜਾਈਏ ਨਹੀਂ, ਬਣ ਜਾ ਕੋਈ ਗੀਤ ਦਾ ਮੁਖੜਾ ਰੀਝਾਂ ਨਾਲ ਗਾਈਏ ਨਹੀਂ। ਮਹਿੰਗਾ ਏ ਹਾਸਾ ਤੇਰਾ ਨੀ, ਚੰਦਨ ਦੀ ਮਹਿਕ ਨੀ ਅੜੀਏ
ਕੋਲੋਂ ਤੇਰੇ ਆਉਂਦੀ ਆ ਸੁਰਮੇ ਦਾ ਸਾਪਿਆ ਬਣਦਾ ਅੱਖਾਂ ਵਿੱਚ ਪਾਉਂਦੀ ਆ ਸੰਗ ਜਾਂਦੀ ਨੇੜੇ ਆ ਕੇ ਕਹਿਣਾ ਕੁਝ ਚਾਹੁੰਦੀ ਆ ਮਾਰੇ ਜੇ ਆਵਾਜ਼ ਕਦੇ ਤੂੰ ਨੰਗੇ ਪੈਰੀਂ ਆਈਏ ਨੀ ਮਹਿੰਗਾ ਏ ਹਾਸਾ ਤੇਰਾ ਮਹਿੰਗਾ ਏ ਹਾਸਾ ਤੇਰਾ ਸੂਰਜ ਦੀਏ ਜਾਈਏ ਨੀ ਬਣ ਜਾ ਕੋਈ ਗੀਤ ਦਾ ਮੁਖੜਾ ਰੀਝਾਂ ਨਾਲ ਗਾਈਏ ਨੀ ਮਹਿੰਗਾ ਏ ਹਾਸਾ ਤੇਰਾ ਨੀ ਤੱਕ ਕੇ ਤੈਨੂੰ ਰੂਹ ਖਿੜ ਜਾਂਦੀ ਬਣਦਾ ਕੋਈ ਗੀਤ ਕੁੜੇ ਸਾਹਮਣੇ ਤੇਰੇ ਬੈਠੇ ਰੱਬ ਦੀ ਜ਼ਿੰਦਗੀ ਜਾਏ ਬੀਤ ਕੁੜੇ ਜ਼ੁਲਫਾਂ ਦਾ ਰੰਗ ਸੁਨਹਿਰੀ ਹੁੰਦਾ ਜਿਵੇਂ ਸੋਨੇ ਦਾ ਡਰਦਾ ਤੈਨੂੰ ਪੁੱਛਦਾ ਨਹੀਂ ਮੈਂ ਲੱਗਦਾ ਡਰ ਖੋਨੇ ਦਾ ਸਾਥ ਕੀ ਉਮਰ ਦਾ ਪਾਉਣਾ ਜਨਮਾਂ ਦਾ ਪਾਈਏ ਨੀ ਮਹਿੰਗਾ ਏ ਹਾਸਾ ਤੇਰਾ ਤੋਬਾ ਤੇਰਾ ਰੰਗ ਨੀ ਪਰੀਏ ਅੰਬਰਾਂ ਤੋਂ ਆਈ ਤੂੰ ਮੋਰਾਂ ਨੂੰ ਤੋਰ ਹੀ ਭੁੱਲ ਗਈ ਚੋਰੀ ਕਰ ਲਿਆਈ ਤੂੰ ਸਾਡੇ ਜਿਹੀ ਜਨਤਾ ਕੁੜੀਏ ਫਿਕਰਾਂ ਵਿੱਚ ਪਾਈ ਤੂੰ ਨਜ਼ਰਾਂ ਦੇ ਤੀਰ ਨੇ ਤਿੱਖੇ ਕਿੱਦਾਂ ਬਚ ਜਾਈਏ ਨਹੀਂ ਮਹਿੰਗਾ ਏ ਹਾਸਾ ਤੇਰਾ ਮਹਿੰਗਾ ਏ ਹਾਸਾ ਤੇਰਾ ਸੂਰਜ ਦੀਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਝਾਂ ਨਾਲ ਗਾਈਏ ਨਹੀਂ ਮਹਿੰਗਾ ਏ ਹਾਸਾ ਤੇਰਾ ਨੀ ਤੁਸੀਂ ਗਾਈਓ ਤਾਂ ਮੈਂ ਸਕੂਨਾ ਸੁਣੀ ਆਵਾਂ ਯਕੀਨ ਕਰੋ ਸੁਣੋ ਆਵਾਜ਼ ਤੁਹਾਡੀ ਬਹੁਤ ਪਿਆਰੀ ਹੈ ਯਕੀਨ ਕਰੋ ਤੇ ਨਹੀਂ ਆਪਣੀ ਗੱਲ ਹੋ ਰਹੀ ਸੀ ਜਦੋਂ ਹੈਪੀ ਰੈਕੋਰਡ ਸਾਹਿਬ ਨੇ ਤੁਹਾਨੂੰ ਹਾਂਜੀ ਐਪਰੀਸ਼ੀਏਟ ਫਿਰ ਕੀਤਾ ਮੈਨੂੰ ਇਹ ਗਾਣਾ ਸੁਣਾਇਆ ਲਾਈਵ ਤੇ ਹੀ ਨਾ ਹਾਂ ਤੇ ਕਿ ਉਹਨਾਂ ਉਦੋਂ ਕੋਲ ਗਾਣਾ ਸੁਣਾ ਦੇ ਉਦੋਂ ਫੀਲਿੰਗ ਕੀ ਸੀ ਕਿ ਇੰਡੀਆ ਦਾ ਐਡਾ ਵੱਡਾ ਆਰਟਿਸਟ ਸਿੰਗਰ ਵੀ ਆ ਰਾਈਟਰ ਵੀ ਆ ਉਹ ਇੱਕ ਬੰਦੇ ਨੂੰ ਐਪਰੀਸ਼ੀਏਟ ਕਰ ਰਿਹਾ ਉਹ ਵਧੀਆ ਫੀਲਿੰਗ ਕੀ ਸੀ ਬਹੁਤ ਵਧੀਆ ਲੱਗਦਾ ਜਦੋਂ ਕੋਈ ਬੰਦਾ ਮੈਨੂੰ ਐਪਰੀਸ਼ੀਏਟ ਕਰਦਾ ਮੈਨੂੰ ਇਦਾਂ ਲੱਗਦਾ ਵੀ ਯਾਰ ਜਿਹੜੀ ਮੇਰੀ ਸਟਰਗਲ ਆ ਨਾ ਉਹਦਾ ਕਿਤੇ ਨਾ ਕਿਤੇ ਵੀ ਮੁੱਲ ਪੈ ਰਿਹਾ ਮੁੱਲ ਪੈ ਗਿਆ ਵੀ ਉਹ ਬਾਈ ਨੇ ਕਿਹਾ ਵੀ ਮੈਂ ਤੇਰੇ ਵਾਸਤੇ ਗਾਣਾ ਲੈ ਕੇ ਆਉਂਗਾ ਹਨਾ ਜਦੋਂ ਪਾਕਿਸਤਾਨ ਆਇਆ ਮੇਰੇ ਲਈ ਇਹ ਬੜੀ ਵੱਡੀ ਗੱਲ ਸੀ ਉਹਦਾ ਕਿੰਨੇ ਪੈਸੇ ਲੈਂਦੇ ਨੇ ਉਧਰ ਦੇ ਬਹੁਤ 4 ਲੱਖ ਰੁਪਈਆ ਆਪਣੇ 8-10 ਲੱਖ ਰੁਪਈਆ ਬਣਦਾ ਬਣ ਜਾਂਦਾ ਹੈ ਠੀਕ ਤੇ ਉਹ ਬੰਦਾ ਕਹਿ ਰਿਹਾ ਵੀ ਯਾਰ ਤੇਰੇ ਲਈ ਗਾਣਾ ਲੈ ਕੇ ਆਉਂਗਾ ਮੈਂ ਜਦੋਂ ਆਇਆ ਤੇ ਉਹ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਇੱਕ ਮੇਰੇ ਨਾਲ ਇੱਕ ਵੀਕ ਪਹਿਲੇ ਦਾ ਇੱਕ ਵਾਕਿਆ ਵਾ ਇੱਥੇ ਨਾ ਸਟੂਡੀਓ ਇੱਕ ਲਾਹੌਰ ਅੱਛਾ ਤੇ ਲਾਹੌਰ ਦੇ ਨਾ ਖਾਨ ਸਾਹਿਬ ਨੇ ਉਹ ਬੜੇ ਤਗੜੇ ਮਤਲਬ ਕੋਕ ਸਟੂਡੀਓ ਤੇ ਵੀ ਗਾਇਆ ਉਹਨਾਂ ਨੇ ਅਕਬਰ ਅਲੀ ਖਾਨ ਸਾਹਿਬ ਆਪਾਂ ਨਾਮ ਹੀ ਦੱਸ ਦਿੰਦੇ ਕੋਈ ਮਸਲਾ ਨਹੀਂ ਤੇ ਉਹ ਸਟੂਡੀਓ ਆ ਗਏ ਤੇ ਮਹਿਫਲ ਲੱਗ ਗਈ ਗਾਉਣ ਦੀ ਅੱਛਾ ਤੇ ਤਹਿਜ਼ੀਬ ਹਾਫਿਜ਼ ਸਾਹਿਬ ਸ਼ਾਇਰ ਨੇ ਹਾਂਜੀ ਸ਼ਾਇਦ ਬਹੁਤ ਅੱਛੇ ਨੇ ਹਨਾ ਹਾਂਜੀ ਨਾਲ ਜ਼ਾਹਦ ਬਸ਼ੀਰ ਵੀ ਸ਼ਾਇਰ ਨਹੀਂ ਹਾਂਜੀ ਫਿਰ ਉਹ ਸਟੂਡੀਓ ਵਾਲੇ ਜਿਹੜੇ ਮਿਊਜ਼ਿਕ ਬਣਾਉਂਦੇ ਮੁੰਡੇ ਡੀਜੇ ਰੱਬੀ ਸਾਰੇ ਉੱਥੇ ਸੀ ਹਨਾ ਅੱਛਾ ਤੇ ਮਹਿਫਲ ਲੱਗ ਗਈ ਪਹਿਲੇ ਉਸਤਾਦ ਜੀ ਉਹਨਾਂ ਨੇ ਅਕਬਰ ਅਲੀ ਖਾਨ ਸਾਹਿਬ ਬੜਾ ਵੱਡਾ ਨਾਮ ਆ ਮਤਲਬ ਜਿਹੜੇ ਖਾਨ ਸਾਹਿਬ ਉਹਨਾਂ ਨੂੰ ਮੰਨਦੇ ਆ ਮੰਨਦੇ ਲੋ ਵਾਕਈ ਯਾਰ ਤੇ ਉਹਨਾਂ ਨੇ ਸਟਾਰਟ ਕੀਤਾ ਹਾਰਮੋਨੀਅਮ ਤੋਂ ਬਾਜੇ ਤੋਂ ਤੇ ਉਹਨਾਂ ਨੇ ਗਜ਼ਲਾਂ ਸੁਣਾਈਆਂ 2-4 ਨਾ ਬਹੁਤ ਹੀ ਵਧੀਆ ਮਤਲਬ ਉਸਤਾਦ ਸੀ ਯਾਰ ਸਾਹ ਦੇਣਾ ਕਿਆ ਉਹਨਾਂ ਨੇ ਗਜ਼ਲਾਂ ਸੁਣਾਈਆਂ ਉਸ ਤੋਂ ਬਾਅਦ ਇੱਕ ਹੋਰ ਖਾਨ ਸਾਹਿਬ ਆਏ ਹੋਏ ਸੀ ਉਹਨਾਂ ਨੇ ਉਸਤਾਦ ਨੇ ਕਿਹਾ ਜੀ ਤੁਸੀਂ ਸੁਣਾਓ ਉਹਨਾਂ ਨੇ ਸੁਣਾਇਆ ਉਹਨਾਂ ਨੇ ਨੁਸਰਤ ਸਾਹਿਬ ਦੀਆਂ ਸੁਣਾਈਆਂ 1-2 ਹਨਾ ਵਧੀਆ ਸੁਣਾਈਆਂ ਫਿਰ ਨਾ ਮੈਨੂੰ ਇੱਕ ਬੰਦੇ ਨੇ ਮੇਰੇ ਵੱਲ ਇਸ਼ਾਰਾ ਕਰਤਾ ਵੀ ਕਹਿੰਦਾ ਸਮੀ ਤੋਂ ਵੀ ਕੁਝ ਸੁਣੋ ਹਨਾ ਮੈਂ ਹੁਣ ਉਹਨਾਂ ਸਾਹਮਣੇ ਵੀ ਖਾਨ ਸਾਹਿਬ ਖਾਨ ਨੇ ਸਾਹਿਬ ਨੇ ਸੁਰਾਂ ਦੇ ਪੱਕੇ ਹਨਾ ਵੀ ਆਪਾਂ ਸਿੱਧੇ ਸਿੱਧੇ ਗਾਣੇ ਗਾਉਣ ਬੰਦੇ ਵਾਲੇ ਨੇ। ਪੰਜਾਬੀ ਹਨਾ ਤੇ ਮੈਂ ਵੀ ਪੂਰੇ ਕੌਨਫੀਡੈਂਸ 'ਚ ਵੀ ਜਿਹੜਾ ਕੰਮ ਆਉਂਦਾ ਭਾਈ ਠੀਕ ਹੈ ਇੰਨਾ ਕੁ ਆਉਂਦਾ ਹਨਾ ਮੈਂ ਉਸਤਾਦ ਜੀ ਸੁਣਾਉਂਦੇ ਆ ਤੁਹਾਨੂੰ ਬਹੁਤ ਜੀ ਸੁਣਾਓ ਮੈਂ ਵੀ ਚੌਂਕੜੀ ਮਾਰ ਕੇ ਬਹਿ ਮੈਂ ਇਹੀ ਗਾਣਾ ਹਾਸਾ ਆਪਣਾ ਨਾ ਵੀ ਸ਼ੁਰੂ ਕੀਤਾ ਮੈਂ ਜਦੋਂ ਮੈਂ ਪਹਿਲੇ 1-2 ਬੋਲ ਹੀ ਸੁਣਾਏ ਨਾ ਉਸਤਾਦ ਜੀ ਨੇ 100 ਵਾਲਾ ਨੋਟ ਕੱਢਿਆ ਇੱਧਰ ਐਂ ਕਰ ਐ ਕਦੇ ਤੇ ਰੋਲਾ ਪਾਤਾ ਸਾਰਿਆਂ ਨੇ ਸਟੂਡੀਓ 'ਚ ਵੀ ਯਾਰ ਉਸਤਾਦ ਜੀ ਨੇ ਤੈਨੂੰ 100 ਦੇ ਹਨਾ ਵੀ ਮੈਂ ਉਹ ਫੜਿਆ ਅੰਤਰਾ ਸ਼ੁਰੂ ਕੀਤਾ ਦੂਸਰਾ ਉਸਤਾਦ ਜੀ ਨੇ ਦੂਸਰਾ ਨੋਟ ਕੱਢਿਆ ਉਹ ਉਹਨਾਂ ਕੋ ਹਾਫੀ ਬਾਈ ਨੇ ਫੜ ਲਿਆ ਅੱਛਾ ਹਾਫੀ ਬਾਈ ਕਹਿੰਦੇ ਮੈਂ ਇਹਨੂੰ ਆਪਣੇ ਹੱਥਾਂ ਨਾਲ ਦੇਣਾ ਦੇਣਾ। ਹਾਫੀ ਬਾਈ ਨੇ ਦਿੱਤਾ ਵੀ ਇਹ ਮੇਰੇ ਵਾਸਤੇ ਬੜੀ ਵੱਡੀ ਗੱਲ ਬਹੁਤ ਵੱਡੀ ਗੱਲ ਮੈਂ ਉਹ ਹੈ ਕਿਤੇ। ਤੀਸਰੇ ਅੰਤਰੇ ਉਸਤਾਦ ਜੀ ਨੇ ਤੀਸਰਾ 100 ਕੱਢਿਆ ਅੱਛਾ ਤੇ ਮੈਂ 300 ਵੀ ਸਾਈਡ ਤੇ ਲਾਇਆ ਤੁਹਾਨੂੰ ਦਿਖਾ ਵੀ ਦਵਾਂ ਲਾਈਵ ਪ੍ਰੂਫ ਹਾਂਜੀ, ਬਟਵਾ ਹਾਂਜੀ, ਮੇਰਾ ਜ਼ਰੂਰ। ਬਟਵਾ ਮੇਰਾ ਉਧਰ ਪਿਆ ਨਹੀਂ ਤੇ ਕੋਈ ਤੁਹਾਨੂੰ ਨਹੀਂ, ਦਿਖਾ ਦਿੰਦਾ ਮੰਗਵਾ ਲੈਂਦੇ ਉਹ ਮੈਂ 300 ਰੁਪਈਆ ਨਾ ਸਾਈਡ ਤੇ ਲਾਇਆ ਆ ਵੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਬਹੁਤ ਸੀ ਵੱਡੀ ਵੀ ਗੱਲ। ਖਾਨ ਸਾਹਿਬ ਜਿਨ੍ਹਾਂ ਨੂੰ ਸਾਰੇ ਮੰਨਦੇ ਆ ਵੀ ਖਾਨ ਸਾਹਿਬ ਵੀ ਵਾਕਈ ਉਹਨਾਂ ਨੇ ਮੈਨੂੰ ਯਾਰ ਐਪਰੀਸ਼ੀਏਟ ਕੀਤਾ ਵੀ ਕਹਿੰਦਾ ਯਾਰ ਤੂੰ ਕਹਿੰਦਾ ਤੇਰੀ ਸਮਾਈਲ ਵੀ ਜਿਵੇਂ ਤੂੰ ਗਾਉਣਾ ਵਾ ਹੱਸ ਕੇ ਹੱਸ ਕਹਿੰਦਾ ਇਹ ਚੀਜ਼ ਹੀ ਮੈਨੂੰ ਮੋਹ ਗਈ ਹਨਾ ਤੇ ਉਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਜਦੋਂ ਕੋਈ ਐਪਰੀਸ਼ੀਏਟ ਕਰਦਾ ਮੈਨੂੰ ਵਧੀਆ ਲੱਗਦਾ ਵੀ ਯਾਰ ਚਲੋ
ਕਿਤੇ ਨਾ ਕਿਤੇ ਵੀ ਵਧੀਆ ਅਸੀਂ ਕਰਦੇ ਪਏ। ਬਹੁਤ ਅੱਛੀ ਗੱਲ ਹੈ ਜੀ। ਬਾਈ ਤੁਸੀਂ 2 ਕੁ ਮਹੀਨੇ ਪਹਿਲੇ ਦੁਬਈ ਗਏ ਸੀ, ਤੁਸੀਂ ਉੱਥੇ ਉਹ ਆਪਣੇ ਸਿੰਗਰ ਨੇ ਇੰਡੀਆ ਦੇ ਹਰਸ਼ ਚੀਮਾ ਸਾਹਿਬ, ਹਾਂਜੀ, ਹਾਂਜੀ। ਉਹਨਾਂ ਦਾ ਤੁਹਾਡਾ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਹਾਂਜੀ, ਮੈਂ 2-2.5 ਮਹੀਨੇ ਹੀ ਪਹਿਲੇ ਦੀ ਗੱਲ ਆ ਮੇਰਾ ਖਿਆਲ। ਹਾਂਜੀ, ਤੇ ਮੈਂ ਗਿਆ ਸੀ ਇਵੈਂਟ ਲਈ। ਗਿੱਲ ਰੌਂਤਾ ਸਾਡਾ ਦੋਸਤ ਆ, ਹਾਂਜੀ ਤੁਹਾਨੂੰ ਜਾਣਦਾ ਪਤਾ ਜੀ, ਹੋਣਾ, ਹਾਂਜੀ ਸਿੱਧੂ ਦਾ ਬੜਾ ਕਲੋਜ਼ ਕਲੋਜ਼ ਦੋਸਤ ਸੀ, ਹਾਂਜੀ, ਹੈ ਨਾ? ਵੀ ਉਹ ਆਇਆ ਸੀ ਸਾਡੇ ਕੋਲ ਪਾਕਿਸਤਾਨ। ਉਹਨੇ ਲਿਖੀ ਸੀ ਪਾਕਿਸਤਾਨ 'ਤੇ ਕਿਤਾਬ। ਕਿਤਾਬ ਲਿਖੀ ਸੀ ਹਾਂਜੀ, ਵੀ ਜਿਵੇਂ-ਜਿਵੇਂ ਉਹ ਐਂਟਰ ਹੋਇਆ, ਫਿਰਦਾ ਰਿਹਾ, ਜਿਵੇਂ-ਜਿਵੇਂ ਨਾਲ-ਨਾਲ ਆਪਣੀ ਫੀਲਿੰਗ ਲਿਖੀ ਗਿਆ। ਮਤਲਬ ਉਹ ਇੱਕ ਕਿਤਾਬ ਨਹੀਂ ਆ, ਉਹ ਇੱਕ ਸਫ਼ਰ ਆ। ਉਹਨੂੰ ਬੰਦਾ ਪੜ੍ਹਦਾ ਨਾ, ਬੰਦੇ ਨੂੰ ਇਦਾਂ ਲੱਗ ਰਿਹਾ ਜਿਵੇਂ ਮੈਂ ਘੁੰਮਣ ਡਿਆ। ਮੈਂ ਇਹ ਨਹੀਂ ਇੱਥੇ-ਇੱਥੇ ਗਿਆ, ਇੱਥੇ-ਇੱਥੇ ਮੈਂ ਜਾ ਰਿਹਾ। ਮੈਂ ਜਾ ਰਿਹਾ ਉਹ ਇਸ ਤਰੀਕੇ ਨਾਲ ਉਹਨੇ ਡਿਜ਼ਾਈਨ ਕੀਤੀ ਹੈ, ਇਸ ਤਰੀਕੇ ਨਾਲ ਉਹਨੇ ਲਿਖੀ ਆ। ਬਹੁਤ ਸੋਹਣੀ ਕਿਤਾਬ ਲਿਖੀ ਉਹਨੇ। ਉਹਦੇ ਵਿੱਚ ਜੋ ਹੋਇਆ ਉਹਨੇ ਸੱਚ ਲਿਖਿਆ। ਸੱਚ ਲਿਖਿਆ ਹੋਇਆ, ਵੀ ਜਿੱਥੇ ਉਹਨੂੰ ਲੱਗਾ ਨਾ ਵੀ ਯਾਰ ਆਹ ਕੰਮ ਨਹੀਂ ਸਹੀ ਇੱਥੇ, ਉਹਨੇ ਲਿਖਿਆ ਹੈ। ਇਹ ਨਹੀਂ ਵੀ ਉਹਨੇ ਪਰਦਾ ਪਾਇਆ ਪਰਦਾ ਕਿਸੇ ਗੱਲ ਤੇ ਵੀ ਪਾਕਿਸਤਾਨ ਜਾ ਕੇ ਮੈਨੂੰ ਕਿਵੇਂ ਲੱਗਿਆ, ਹੈ ਨਾ? ਇੱਕ ਗੱਲ ਉਹਦੇ 'ਚ ਇੱਕ ਬੜੀ ਹਾਸੇ ਵਾਲੀ ਵੀ ਆ, ਉਹ ਵੀ ਤੁਹਾਨੂੰ ਸੁਣਾਉਂਦਾ। ਜੀ ਜ਼ਰੂਰ। ਅਸੀਂ ਇੱਕ ਜਗ੍ਹਾ ਨਾ ਅਮਰੀਕਾ ਤੋਂ ਫੈਮਿਲੀ ਆਈ ਸੀ ਇੱਕ, ਉਹਨੇ ਸਾਨੂੰ ਇਨਵਾਈਟ ਕਰ ਲਿਆ। ਉਸੇ ਦੌਰਾਨ ਹੀ ਇੱਕ ਐਕਟਰ ਵੀ, ਭੁੱਲਰ, ਕੀ ਉਹਦਾ ਨਾਮ ਆ, ਹਰਿੰਦਰ ਭੁੱਲਰ, ਹਰਿੰਦਰ ਭੁੱਲਰ, ਐਕਟਰ ਆ ਫਿਲਮਾਂ ਦੇ, ਗਿੱਪੀ ਗਰੇਵਾਲ ਨੇ ਹਾਂਜੀ ਕਾਫੀ ਫਿਲਮਾਂ ਆਈਆਂ, ਉਹ ਵੀ ਆਏ ਹੋਏ ਸੀ। ਅਸੀਂ ਤਿੰਨਾਂ ਨੂੰ ਨਾ ਇਨਵਾਈਟ ਕਰ ਲਿਆ ਉਹਨਾਂ ਨੇ ਵੀ ਤੁਸੀਂ ਆਓ ਸਾਡੇ ਕੋਲ। ਉਹਨਾਂ ਨੇ ਇੱਕ ਸਿੰਗਰ ਬੁਲਾਇਆ ਹੋਇਆ ਸੀ, ਪੁਰਾਣਾ ਸਿੰਗਰ ਆ ਫੋਕ, ਅਤੇ ਉਹ ਬੁਲਾਇਆ ਹੋਇਆ ਸੀ। ਅਸੀਂ ਚਲੇ ਗਏ। ਕਿਤਾਬ ਲਿਖ ਰਿਹਾ ਰੌਂਤਾ ਨਾਲ-ਨਾਲ ਅੱਛਾ ਵੀ ਜੋ ਹੋ ਰਿਹਾ ਉਹਦੇ ਜੋ- ਨਾਲ, ਇਹ ਉਹ ਲਿਖ ਰਿਹਾ ਵੀ ਅਸੀਂ ਚਲੇ ਗਏ। ਅੱਛਾ ਅੱਛਾ ਚਲੇ ਗਏ, ਹਰਿੰਦਰ ਭੁੱਲਰ ਨਾ ਲਹਿਦਾ ਹੀ ਪੈ ਗਿਆ। ਅਸੀਂ ਜਦੋਂ ਗਏ, ਬੀਬੀਆਂ ਬੰਦੇ ਇੱਦਾਂ ਬੈਠੇ ਨਾ ਦਾਰੂ ਪੀ ਰਹੇ, ਅੱਗੇ ਸਿੰਗਰ ਗਾ ਰਿਹਾ ਵਾ, ਹੈ ਨਾ? ਵੀ ਉਹ ਅਮਰੀਕਾ ਦੇ ਸੀ, ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਨਹੀਂ ਹੈ ਵੀ। ਕੋਈ ਨਹੀਂ ਸੀ ਹਾਂਜੀ, ਹੁਣ ਇੱਕ ਬੰਦਾ ਸੀ ਜਿਹੜਾ ਉਹ ਵਿੱਚੋਂ ਸਾਕੀ ਸੀ, ਉਹ ਉੱਠਦਾ ਸੀ, ਜਾਂਦਾ ਸੀ ਗਲਾਸ ਲੈ ਕੇ, ਜਿੰਦੀ ਨਹੀਂ ਸੀ ਹੁੰਦੀ ਉਹਨੂੰ ਲਿਆ ਕੇ ਦਿੰਦਾ ਸੀ, ਸਰਵ ਕਰ ਰਿਹਾ ਸੀ। ਮੈਂ ਤੇ ਰੌਂਤਾ ਜਾ ਕੇ ਉਹਨਾਂ ਵਿੱਚ ਬਹਿ ਗਏ ਲਾਈਨ 'ਚ, ਹੈ ਨਾ? ਸਿੰਗਰ ਨੂੰ ਅਸੀਂ ਸੁਣ ਰਹੇ ਹਾਂ। ਹੁਣ ਉਹ ਜਿਹੜਾ ਲਿਆ ਕੇ ਦੇ ਰਿਹਾ ਸੀ, ਉਹਨੇ ਗਲਾਸ ਫੜ ਕੇ ਨਾ ਮੇਰੇ ਵੱਲ ਇਸ਼ਾਰਾ ਕੀਤਾ ਵੀ ਤੂੰ ਵੀ। ਅਤੇ ਮੈਂ ਰੌਂਤੇ ਵੱਲ ਦੇਖਿਆ ਵੀ ਪੀ ਲਈ ਦੀ ਸੀ, ਪਿੰਡਾਂ ਥਾਵਾਂ ਦੇ ਆ, ਪੀ ਪੂ ਲਈ ਦੀ ਸੀ, ਹੈ ਨਾ? ਮੈਂ ਰੌਂਤੇ ਵੱਲ ਵੇਖਿਆ, ਰੌਂਤੇ ਨੇ ਮੇਰੇ ਵੱਲ ਕਹਿੰਦਾ ਵੀ ਪੀਣੀ ਆ ਤੂੰ? ਕਹਿੰਦਾ ਮੈਂ ਨਹੀਂ ਪੀਂਦਾ। ਮੈਂ ਕਿਹਾ ਮੈਂ ਪੀ ਲਾਂਗਾ, ਪਰ ਭਾ ਨਾਸਰ ਨੂੰ ਨਹੀਂ ਦੱਸਾਂ। ਅੱਛਾ, ਕਹਿੰਦਾ ਪੀਲਾ ਪੀਲਾ, ਖੈਰ ਨਹੀਂ ਦੱਸਦਾ ਮੈਂ ਕਿਹਾ ਠੀਕ ਆ। ਮੈਂ ਉਹਨੂੰ ਕਿਹਾ ਵੀ ਲੈ ਉਸਤਾਦ ਜੀ। ਉਹ ਅੰਦਰ ਗਿਆ ਭਾਈ, ਐਡਾ ਗਲਾਸ ਉਹਨੇ ਬਰਫ਼ ਬੁਰਫ਼ ਪਾ ਕੇ ਢੇਲੀਆਂ, ਅਤੇ ਉਹ ਲੈ ਆਇਆ। ਅੱਛਾ ਹੁਣ ਉਹਨਾਂ ਦਾ ਕੀ ਤਰੀਕਾ ਪੀਣ ਦਾ, ਵੀ ਜਿਹੜੇ ਬਾਹਰ ਦੇ ਮੁਲਕਾਂ 'ਚ ਰਹਿੰਦੇ ਉਹ ਆਪਣੇ ਹਿਸਾਬ ਨਾਲ ਵੀ ਘੁੱਟ ਲਾ ਲਿਆ, ਰੱਖ ਉਸ ਤੋਂ ਬਾਅਦ ਲਿਆ ਸਾਰਾ। ਅੱਛਾ ਉਹਨੇ ਗਲਾਸ ਮੈਨੂੰ ਫੜਾਇਆ ਵਾ, ਜਾ ਕੇ ਬੈਠਾ ਉੱਥੇ, ਆਪਣਾ ਗਲਾਸ ਫੜਿਆ ਅਤੇ ਮੇਰਾ ਵਿਹਲਾ। ਸਾਡਾ ਉਹੀ ਹਿਸਾਬ ਜੱਗਾ ਜੁੱਗਾਂ ਵਾਲੇ, ਹੈ ਨਾ? ਅਤੇ ਉਹਨੂੰ ਮੈਂ ਫੇਰ ਇਸ਼ਾਰਾ ਕੀਤਾ, ਮੈਂ ਜਾਓ ਜੀ। ਉਹ 2-3 ਵਾਰੀ ਲਿਆਇਆ ਅਤੇ ਰੌਂਤਾ ਕਹਿੰਦਾ ਵੀ ਬਸ ਕਰ ਵੀ ਤੂੰ ਨਾ। ਅਤੇ ਉਹ ਸਾਡੀ ਗੱਲ ਇਹ ਕਮਿਟਮੈਂਟ ਹੋਈ ਸੀ ਭਾ ਨਾਸਰ ਨੂੰ ਨਹੀਂ ਦੱਸਣਾ। ਅਤੇ ਇੱਦਾਂ ਹੀ ਉਹਨੇ ਕਿਤਾਬ 'ਚ ਲਿਖਿਆ ਸਾਰਾ ਕੁਝ, ਹਰ ਚੀਜ਼ ਲਿਖੀ ਹੋਈ ਕਿਤਾਬ 'ਚ ਹੀ ਲਿਖਤਾ ਹੈ ਵੀ ਇੱਦਾਂ ਸਮੀ ਨੇ ਮੈਨੂੰ ਕਿਹਾ, ਇੱਦਾਂ ਇੰਨੇ ਪੈਗ ਲਾਏ, ਇੱਦਾਂ ਹੋਇਆ, ਵੀ ਸਾਰਾ ਕੁਛ ਉਹਨੇ ਸੱਚ ਲਿਖਿਆ। ਦੱਸਣ ਦਾ ਮਤਲਬ ਇਹ ਆ ਵੀ ਉਹਨੇ ਕੁਛ ਲੁਕੋਇਆ ਨਹੀਂ ਹਾਂਜੀ। ਵੀ ਇੱਕ ਬੰਦਾ ਉਹਨੂੰ ਬੁਰਾ ਲੱਗਾ ਸੀ, ਉਹਨੇ ਉਹਦੇ ਬਾਰੇ ਵੀ ਲਿਖਿਆ ਵੀ ਆਹ ਬੰਦੇ ਦੀਆਂ ਮੈਨੂੰ ਹਰਕਤਾਂ ਨਹੀਂ ਸੀ ਠੀਕ ਲੱਗੀਆਂ, ਇੱਦਾਂ ਵੀ ਵਿੱਚ ਸਾਰਾ ਕੁਛ ਉਹਨੇ ਸੱਚਾਈ ਲਿਖੀ ਹੈ। ਅਤੇ ਉਹਦਾ ਸੀ ਇਵੈਂਟ ਦੁਬਈ, ਅੱਛਾ ਵੀ ਅਸੀਂ ਲਾਂਚ ਕਰਨੀ ਸੀ, ਉੱਥੇ ਜਾ ਕੇ ਸਾਰੇ ਇਕੱਠੇ ਹੋਣਾ ਸੀ। ਇੰਡੀਆ ਤੋਂ ਵੀ ਆ ਰਹੇ ਸੀ ਸਾਰੇ ਦੋਸਤ, ਅਸੀਂ ਵੀ ਜਾ ਰਹੇ ਸੀ ਉੱਧਰੋਂ, ਹਰਫ ਚੀਮਾ, ਹੋਰ ਵੀ ਇੱਕ ਦੋ ਦੋਸਤ ਉੱਧਰ। ਇੱਕ ਸਾਡਾ ਵੀਰ ਆ ਰੀਅਲ ਟਾਲਕ ਨਾ, ਉਹਦੀ ਪੋਡਕਾਸਟਾਂ ਹੀ ਹੁੰਦੀ ਹਾਂਜੀ ਹਾਂ, ਅਤੇ ਨਾਲੇ ਉਹ ਖਬਰਾਂ ਦਿੰਦਾ, ਹਾਂਜੀ, ਬਹੁਤ ਅੱਛਾ ਦੋਸਤ ਆ ਗਿੱਲ, ਅਤੇ ਉਹ ਵੀ ਆਇਆ ਸੀ। ਅਤੇ ਉੱਥੇ ਗਏ ਆ, ਅਤੇ ਉੱਥੇ ਮੁਲਾਕਾਤ ਹੋਈ ਆ ਸਾਰਿਆਂ ਨਾਲ। ਉੱਥੇ ਇਵੈਂਟ ਹੋਇਆ ਬਹੁਤ ਪਿਆਰਾ, ਮੈਂ ਵੀ ਉੱਥੇ ਗਾਣੇ ਗੁਣੇ 1-2 ਸੁਣਾਏ, ਉਹ ਬਾਈ ਨੇ ਵੀ ਸੁਣਾਏ, ਹਰਫ ਨੇ। ਫਿਰ ਉਦੋਂ ਫਿਰ ਥੋੜ੍ਹੀ ਦੁਆ ਸਲਾਮ ਹੋਈ ਉਹਨਾਂ ਨਾਲ। ਫਿਰ ਰਾਤ ਨੂੰ ਮਹਿਫਲ ਲੱਗੀ, ਬੈਠੇ ਹਾਂ, ਹੈ ਨਾ? ਫਿਰ ਗੱਲਾਂ ਬਾਤਾਂ ਹੋਈਆਂ। ਆਰਟਿਸਟ ਜਿਹੜਾ ਹੁੰਦਾ ਨਾ, ਉਹ ਵੇਖਣ ਨੂੰ ਕਈ ਵਾਰ ਗਾਣਿਆਂ 'ਚ ਆਪਾਂ ਨੂੰ ਲੱਗਦਾ ਵੀ ਯਾਰ ਇੱਦਾਂ ਦਾ ਹੋਊਗਾ, ਇੱਦਾਂ ਦਾ ਹੋਊਗਾ, ਲੋਕ ਜੱਜ ਕਰਦੇ ਆ, ਲੇਕਿਨ ਉਹ ਕੁਛ ਹੋਰ ਜ਼ਿੰਦਗੀ ਹੁੰਦੀ ਗਾਣਿਆਂ ਤੋਂ ਬੈਕ ਸਾਈਡ 'ਤੇ। ਹੁਣ ਹਰਫ ਚੀਮਾ ਬਹੁਤ ਮਤਲਬ ਖੁਸ਼ਗਵਾਰ ਬੰਦਾ, ਅਤੇ ਬੜੀਆਂ ਅਸੀਂ ਹੱਸ ਕੇ ਗੱਲਾਂ ਕੀਤੀਆਂ, ਹੈ ਨਾ? ਬੜੀਆਂ ਮਿਸਾਲਾਂ ਇੱਕ ਦੂਸਰੇ ਨੇ, ਫਿਰ ਇੱਦਾਂ ਵੀ ਗੱਲਾਂ ਹੋਈਆਂ ਵਿੱਚ ਵੀ ਯਾਰ ਆਹ ਵੀ ਤੁਸੀਂ ਸੁਣੀ ਹੋਈ, ਇਹ ਤੁਸੀਂ ਕਿਵੇਂ ਸੁਣ ਲਈ, ਇਹ ਤਾਂ ਸਾਡੇ ਚੱਲਦੀ ਇੱਧਰ, ਹੈ ਨਾ? ਵੀ ਇਹ ਵੀ ਵਿੱਚ ਕਈ ਗੱਲਾਂ ਹੋਈਆਂ, ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਸਾਰੇ ਭਰਾਵਾਂ ਤਰ੍ਹਾਂ ਸੀ ਅਸੀਂ। ਰੌਂਤੇ ਨੇ ਸ਼ਾਇਰੀਆਂ ਸੁਣਾਈਆਂ ਆਪਣੀਆਂ, ਹੈ ਨਾ? ਵੀ ਕੱਢ ਕੇ ਵੀਡੀਓ ਵੇਖੀ ਹੋਈਆਂ ਸਾਰੀਆਂ। ਹਾਂਜੀ ਵੇਖੀ ਤੁਸੀਂ, ਉਹ ਵਲੋਗ ਵੀ ਪਾਇਆ ਹਾਂਜੀ ਵੇਖਿਆ। ਅਤੇ ਨਹੀਂ ਜਿਹੜੇ ਆਪਣੇ ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਪੰਜਾਬੀ ਨੇ, ਇਹਨਾਂ 'ਚ ਕਿਹੜੀ ਚੀਜ਼ ਡਿਫਰੈਂਸ ਆ? ਕੀ ਚੀਜ਼ ਆਪਾਂ ਨੂੰ ਕਹਿੰਦੀ ਹੈ ਕਿ
ਇਹਨਾਂ 'ਚ ਆਹ ਚੀਜ਼ ਨਹੀਂ ਹੋਣੀ ਚਾਹੀਦੀ, ਇਹਨਾਂ 'ਚ ਆਹ ਚੀਜ਼ ਨਹੀਂ ਹੋਣੀ ਚਾਹੀਦੀ, ਜਿਹੜੀ ਚੀਜ਼ ਤੁਸੀਂ ਫੀਲ ਕੀਤੀ ਇਹ ਪੰਜਾਬੀ ਹੋ ਕੇ, ਕਿਉਂਕਿ ਤੁਸੀਂ ਉੱਧਰ ਦੇ ਲੋਕਾਂ ਨਾਲ ਮਿਲਦੇ ਆ, ਤੁਸੀਂ ਇੱਧਰ ਹਾਂ। ਮਿਲਦੇ ਆ, ਇਹਨਾਂ 'ਚ ਤੁਸੀਂ ਕੀ ਚੀਜ਼ ਨੋਟ ਕੀਤੀ ਕਿ ਯਾਰ ਆਹ ਚੀਜ਼ ਨਹੀਂ ਹੋਣੀ ਚਾਹੀਦੀ। ਇੱਕ ਤਾਂ ਮੇਨ ਗੱਲ ਇਹ ਵੀ ਜਿਹੜਾ ਆਪਾਂ ਪਹਿਲੇ ਗੱਲ ਕੀਤੀ ਵੀ ਉਹ ਚੀਜ਼ ਉਹ ਲੋਕ ਨਾ ਜਿਹੜੇ ਉੱਧਰ ਦੇ ਉਹ ਬੋਲਣ ਤੋਂ ਨਹੀਂ ਸੰਗਦੇ ਨਹੀਂ ਪੰਜਾਬੀ, ਸੰਗਦੇ। ਵੀ ਉਹਨਾਂ ਨੂੰ ਨਹੀਂ ਪਤਾ ਉਰਦੂ ਛੁਰਦੂ ਕੀ ਨਾ ਆ, ਜੀ, ਉਹ ਉੱਧਰ ਹਿੰਦੀ ਕਹਿੰਦੇ ਆ ਨਾ ਹਾਂਜੀ, ਉਰਦੂ, ਹਿੰਦੀ। ਤੇ ਸਾਡੇ ਵੱਲ ਉਹਨੂੰ ਉਰਦੂ ਕਿਹਾ ਜਾਂਦਾ ਵੀ ਬੋਲਣ 'ਚ ਇੱਕ ਆ, ਲਿਖਣ 'ਚ ਅੱਡ ਅੱਡ। ਇਹ ਤੁਹਾਡੀ ਬਾਇਓ 'ਚ ਵੀ ਹਿੰਦੀ ਲਿਖੀ ਹੋਈ ਉਹ ਹੈ? ਹਿੰਦੀ ਨਹੀਂ ਆ, ਉਹ ਵੇਖ ਲਓ ਹੁਣ ਤੁਹਾਨੂੰ ਨਹੀਂ ਨਾ ਨਹੀਂ ਪਤਾ, ਪਤਾ। ਉਹ ਹਿੰਦੀ ਨਹੀਂ ਆ, ਉਹ ਗੁਰਮੁਖੀ ਆ। ਗੁਰਮੁਖੀ? ਹਾਂ, ਉਹ ਪਿਓਰ ਪੰਜਾਬੀ ਆ, ਗੁਰਮੁਖੀ। ਜਿਵੇਂ ਆਪਣੀ ਸ਼ਾਹਮੁਖੀ ਆ ਨਾ, ਹਾਂਜੀ, ਆਪਣੇ ਸ਼ਾਹਾਂ ਦੀ ਬਾਬਿਆਂ ਦੀ ਬਾਬਿਆਂ ਦੀ, ਲਿਖੀ ਹਨਾ, ਜਿਵੇਂ ਆਪਾਂ ਕੋਈ ਸ਼ੇਰ ਗਾ ਲਓ, ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਮਨਾ ਲਾ ਲੈਂਦੇ, ਲੈਂਦੇ। ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ, ਇਦਾਂ ਇਹ ਆਪਣੀ ਸ਼ਾਹਮੁਖੀ ਆ। ਜਿਵੇਂ ਆਪਾਂ ਲਿਖਦੇ ਹਾਂ ਹਾਂਜੀ। ਪੰਜਾਬੀ, ਉਹਨਾਂ ਦੀ ਆ ਗੁਰਮੁਖੀ, ਗੁਰੂਆਂ ਦੀ ਆਜ਼ਾਦ ਕੀਤੀ ਹੋਈ, ਵੀ ਉਹਨਾਂ ਦੀ ਗੁਰਮੁਖੀ 'ਚ ਵੀ ਉਹੀ ਅੱਖਰ ਨੇ ਜਿਹੜੇ ਆਪਣੇ ਵਾਲੇ ਨੇ। ਆਪਣੇ ਆਪਣਾ ਸੀਨ ਸੇ ਅਲੀ ਬੇਚ, ਸੀਨ ਸੇ ਤੇ ਸਵਾਦ, ਇਹ ਤਿੰਨਾਂ ਚੀਜ਼ਾਂ ਦਾ ਉਹਨਾਂ ਦਾ ਇੱਕ ਅੱਖਰ ਆ, ਵੀ ਆਪਾਂ ਜਿੱਥੇ ਤਿੰਨ ਲਹਿਦਾ ਲਾਉਣੇ ਨੇ, ਉਹਨਾਂ ਨੇ ਇੱਕ ਹੀ ਲਾਉਣਾ ਉੱਥੇ ਗੁਰਮੁਖੀ 'ਚ। ਉਹਦਾ ਮੈਂ ਕੀਤਾ ਕੋਰਸ। ਅੱਛਾ। ਹਾਂ, ਤਾਂ ਕਰਕੇ ਮੇਰੀ ਪੰਜਾਬੀ ਵੀ ਕੁਛ ਵਧੀਆ ਵਾ ਬਹੁਤ, ਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦਾ ਗੁਰਮੁਖੀ 'ਚ। ਨਹੀਂ ਉਹੀ ਨਾ, ਮੈਂ ਤੁਹਾਡੀ ਬਾਇਓ ਵਗੈਰਾ ਦੇਖੀ, ਮੈਂ ਹਾਂਜੀ। ਮੈਂ ਕਿਹਾ ਸ਼ਾਇਦ ਇਹ ਵੀ ਹਿੰਦੀ ਹੁੰਦੀ ਜਾਣਦੇ ਹੁਣ। ਨਹੀਂ, ਹਿੰਦੀ ਹੁੰਦੀ- ਹੋਰ ਚੀਜ਼ ਆ, ਉਹ ਲਿਖਣ 'ਚ ਨਾ ਅੱਡ ਅੱਡ ਹੁੰਦੀ ਆ, ਅੱਛਾ, ਇਹ ਹਿੰਦੀ ਹੋਰ ਤਰ੍ਹਾਂ ਲਿਖੀ ਜਾਂਦੀ, ਉਹ ਮੈਨੂੰ ਵੀ ਨਹੀਂ ਸਮਝ ਆਉਂਦੀ। ਸਹੀ। ਇਹਦਾ ਮੈਂ ਕੋਰਸ ਕੀਤਾ ਪੰਜਾਬੀ ਗੁਰਮੁਖੀ ਦਾ, ਗੁਰਮੁਖੀ। ਆਨਲਾਈਨ ਕੈਨੇਡਾ ਤੋਂ ਕੋਰਸ ਕੀਤਾ ਸੀ 3 ਮਹੀਨਿਆਂ ਦਾ, ਮੇਰੇ ਕੋਲ ਸਰਟੀਫਿਕੇਟ ਆ। ਅੱਛਾ। ਹਾਂ, ਤੇ ਇਹ ਗੁਰਮੁਖੀ ਹੁੰਦੀ ਹੈ। ਤੇ ਆਪਾਂ ਕੀ ਗੱਲ ਕਰਨ ਡਏ ਸੀ, ਡਿਫਰੈਂਸ। ਹਾਂਜੀ, ਡਿਫਰੈਂਟ। ਹਾਂ, ਡਿਫਰੈਂਸ ਇੱਦਾਂ ਵੀ ਇੱਕ ਤੇ ਮੇਨ ਚੀਜ਼ ਉਹ ਵੀ ਉਹ ਬੋਲਣ 'ਚ ਨਹੀਂ ਸੰਗਦੇ ਪੰਜਾਬੀ 'ਚ, ਠੀਕ ਆ। ਦੂਸਰੇ ਆਪਣੇ ਵਾਲੀ ਸਾਈਡ 'ਤੇ ਡਿਫਰੈਂਸ ਕਹਿ ਲਓ ਵੀ ਆਪਾਂ ਉਹਨਾਂ ਤੋਂ ਕੋਈ 15-20 ਸਾਲ ਪਿੱਛੇ ਆ। ਇਹ ਤਾਂ ਜੀ, ਆਹ ਤਾਂ ਗੱਲ ਪੱਕੀ ਆ। ਪੱਕੀ ਆ। ਆਪਾਂ ਬਹੁਤ ਪਿੱਛੇ ਉਹਨਾਂ ਤੋਂ। ਤੁਸੀਂ ਉਹਨਾਂ ਦੇ ਪਿੰਡਾਂ 'ਚ ਚੱਲ ਜਾਓ, ਪੱਕੀਆਂ ਸੜਕਾਂ, ਪੱਕੀ। ਸਾਈਡਾਂ 'ਤੇ ਬੂਟੇ, ਜਿਵੇਂ ਆਪਣੀਆਂ ਕਲੋਨੀਆਂ ਨਾਲੋਂ ਕਿਤੇ ਵੱਧ ਹੋਣੇ ਆ ਪਿੰਡ ਉਹਨਾਂ ਦੇ। ਮੈਂ ਕਹਿੰਦਾ ਆਪਣੇ ਸੋਹਣੇ ਸੋਹਣੇ ਬੂਟੇ ਉਹਨਾਂ ਨੇ ਲਾਏ ਲਾਏ ਹੋਏ, ਹੋਏ। ਬੜਾ ਮਾਹੌਲ ਆ, ਕਿਉਂਕਿ ਉਹਦੀ ਵੀ ਵਜ੍ਹਾ ਇੱਕ ਹੋਰ ਆ, ਲੋਕ ਹੀ ਨਹੀਂ ਹੈਗੇ ਪਿੰਡਾਂ 'ਚ। ਇਹ ਵੀ ਹੈ। ਪਿੰਡਾਂ 'ਚ ਸਿਰਫ ਬਾਬੇ ਨੇ, ਬਾਬੇ। ਮਾਈਆਂ ਨੇ, ਜਵਾਨ ਪੀੜ੍ਹੀ ਸਾਰੀ ਬਾਹਰ ਆ। ਕੈਨੇਡਾ ਇੱਕ ਸ਼ਹਿਰ ਆ ਸਰੀ, ਉੱਥੇ ਤੁਸੀਂ ਚੱਲ ਜਾਓ ਤੁਹਾਨੂੰ ਲੱਗਣਾ ਹੀ ਨਹੀਂ ਮੈਂ ਬਾਹਰ ਆਇਆ, ਇੱਦਾਂ ਲੱਗੇ ਜਿਵੇਂ ਪੰਜਾਬ ਫਿਰੀ ਆ। ਪੰਜਾਬ ਫਿਰੀ ਜਾਂਦੇ। ਹਾਂ, ਥੋੜ੍ਹਾ ਬਣਾਵਟੀ ਤਰੀਕੇ ਨਾਲ ਭਾਵੇਂ ਲੱਗੇ ਬਿਲਡਿੰਗਾਂ ਤੋਂ ਜਾਂ ਕਿਸੇ ਵਜ੍ਹਾ ਤੋਂ, ਹਨਾ। ਮਗਰ ਇੱਕ ਬੰਦਾ ਕੈਨੇਡਾ ਜਾ ਕੇ ਉੱਥੇ ਆਪਣਾ ਕਾਰੋਬਾਰ ਫੈਮਿਲੀ ਲੈ ਗਿਆ, ਉੱਥੇ ਜਾ ਕੇ ਉਹਨੇ ਆਪਣਾ ਪੰਜਾਬ ਨਹੀਂ ਭੁੱਲਿਆ, ਉਹਨੇ ਕੈਨੇਡਾ 'ਚ ਆਪਣਾ ਪੰਜਾਬ ਬਣਾ ਲਿਆ। ਤੁਸੀਂ ਉਹ ਵੀ ਤਾਂ ਵੇਖੋ ਨਾ, ਉਹ ਕੀ ਫੀਲਿੰਗ ਹੋਏਗੀ ਕਿ ਬਾਈ ਮੈਂ ਇੱਥੇ ਹਰ ਇਹ ਚੀਜ਼। ਤੇ ਗੱਲ ਹੈ ਵੀ ਜਿਹੜਾ ਅਸਲ ਪੰਜਾਬੀ ਹੈ ਨਾ, ਉਹ ਜਿੱਥੇ ਬਹਿ ਗਿਆ ਉੱਥੇ ਹੀ ਪੰਜਾਬ ਬਣ ਉੱਥੇ ਜਾਣਾ, ਪੰਜਾਬ ਠੀਕ, ਬਣ ਜਾਣਾ। ਇਹ ਤੇ ਗੱਲ ਹੈ ਵਾ। ਲੇਕਿਨ ਪਿੱਛੋਂ ਜਿਹੜੀਆਂ ਜ਼ਮੀਨਾਂ ਵੇਚੀ ਜਾਂਦੇ ਆ ਨਾ ਪੰਜਾਬੀ ਬਈਆਂ ਨੂੰ, ਬਈਏ ਪਤਾ ਕਿਹਨੂੰ ਕਹਿੰਦੇ, ਹਿੰਦੂ ਜਿਹੜੇ ਹੁੰਦੇ ਨਾ ਉੱਧਰ ਵੀ ਦਿੱਲੀ ਵਾਲੀ ਸਾਈਡ ਦੇ, ਉਹਨਾਂ ਨੂੰ ਜ਼ਮੀਨ ਵੇਚ ਦੇਣੀ ਪੰਜਾਬ ਦੀ, ਉੱਧਰੋਂ ਆਪਣੀ ਜ਼ਮੀਨ ਉਹਨੂੰ ਵੇਚ ਦੇਣੀ, ਉਹਨੇ ਉੱਥੇ ਆ ਕੇ ਬਹਿਣਾ ਹੈ, ਉਹਨੇ 4 ਹੋਰ ਬੁਲਾ ਲੈਣੇ ਨੇ, ਇੱਦਾਂ ਸਾਰੇ ਉਹ ਬਈਏ ਵੜ ਜਾਣੇ ਪੰਜਾਬ 'ਚ, ਠੀਕ ਆ। ਵੀ ਜਿਹੜਾ ਅਸਲ ਪੰਜਾਬ ਦਾ ਜਿਹਨਾਂ ਦਾ ਹੱਕ ਆ ਨਾ, ਉਹ ਤੇ ਨਿਕਲਦੇ ਜਾਂਦੇ, ਉਹ ਤਾਂ ਸਾਰੇ ਬਾਹਰ ਬੈਠੇ ਜਾ ਕੇ। ਹਾਂ, ਬਾਹਰ ਬੈਠੇ ਜਾਂਦੇ। ਬਾਕੀ ਸਭ ਠੀਕ ਆ, ਤੁਸੀਂ ਪਿੰਡ ਸੋਹਣੇ ਬਣਾ ਲਏ, ਇਹ ਵੀ ਠੀਕ ਆ, ਲੇਕਿਨ ਜ਼ਮੀਨਾਂ ਨਾ ਵੇਚੋ ਆਪਣੀਆਂ। ਕਹਿੰਦੇ ਨੇ ਜ਼ਮੀਨ ਮਾਂ ਹੁੰਦੀ। ਹਾਂ, ਜੇ ਜ਼ਮੀਨ ਵੇਚਦੀ, ਜ਼ਮੀਨ ਵੇਚਦੀ ਤੇ ਤੁਸੀਂ ਆਪਣੀ ਮਾਂ ਦੋਸਤ ਵੇਚ ਦਿੱਤੀ। ਗਿੱਲ ਰੌਂਤਾ ਤੁਹਾਨੂੰ ਦੱਸਿਆ, ਹਾਂਜੀ। ਉਹ ਕਹਿੰਦਾ ਵੀ ਅੱਜ ਤੋਂ ਕੋਈ 15-20 ਸਾਲ ਬਾਅਦ ਨਾ ਇੱਕ ਪਾਣੀ ਦਾ ਕਾਲ ਆਉਣਾ ਵਾ, ਵੀ ਜ਼ਮੀਨ ਨੇ ਨਾ ਪਾਣੀ ਛੱਡ ਜਾਣਾ, ਉਦੋਂ ਬੰਦੇ ਉਹ ਕਾਮਯਾਬ ਰਹਿਣੇ ਜਿਨ੍ਹਾਂ ਦੀ ਆਪਣੀ ਜ਼ਮੀਨ ਹੈਗੀ ਆ, ਭਾਵੇਂ ਉਹਦੇ ਕੋਈ ਕਿੱਲਾ ਵਾ, ਭਾਵੇਂ 2 ਕਿੱਲੇ ਆ। ਉਦੋਂ ਫਿਰ ਜਿਹੜੇ ਅਦਰ ਲੋਕ ਨੇ ਨਾ, ਦੂਸਰੇ ਸ਼ਹਿਰਾਂ ਵਾਲੇ ਜਾਂ ਕਿਵੇਂ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ, ਉਹ ਬੜੇ ਤੰਗ ਹੋਣਗੇ। ਇਸ ਕਰਕੇ ਜ਼ਮੀਨ ਕਦੀ ਵੀ ਨਾ ਵੇਚੋ, ਮੇਰੀ ਸਾਰਿਆਂ ਨੂੰ ਰਿਕੁਐਸਟ ਆ। ਇਨਸ਼ਾਅੱਲਾ ਆਪਣੀ ਪੋਡਕਾਸਟ ਜ਼ਰੂਰ ਪਹੁੰਚਾਓ। ਮੈਂ ਕਹਿੰਦਾ ਜੀ, ਇਹ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ, ਹਾਂਜੀ, ਦੋਨੇ ਜਿਹੜੇ ਵੀ ਕੋਈ ਜਿੰਨੇ ਭਰਾ ਦਿਖਦੇ ਰਹੇ ਨੇ, ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਆ ਹਾਂ ਕਿ ਜ਼ਮੀਨ ਨਾ ਹਾਂ, ਵੇਚੋ। ਜ਼ਮੀਨਾਂ ਨਾ ਆਪਣੀਆਂ ਵੇਚੋ, ਉੱਦਾਂ ਕਰੋ ਆਪਣੇ ਸ਼ੌਕ ਪੂਰੇ ਕਰੋ। ਹੁਣ ਤੁਸੀਂ ਲਾਹੌਰ ਦੇ ਨਾਲ ਜਿੰਨੀ ਵੀ ਖੇਤੀਬਾੜੀ ਹੁੰਦੀ ਸੀ, ਹਾਂਜੀ, ਉਹ ਤਾਂ ਸਾਰੀਆਂ ਸੁਸਾਇਟੀਆਂ ਬਣੀਆਂ ਨਹੀਂ, ਕਲੋਨੀਆਂ ਬਣ ਗਈਆਂ, ਹਨਾ। ਖੇਤੀਬਾੜੀ ਤਾਂ ਹੁਣ ਖਰੇ ਹੀ ਨਹੀਂ। ਹਾਂ, ਇਹ ਚੀਜ਼ ਬਹੁਤ ਗਲਤ ਹੈ। ਤੇ ਬਈ ਜਿਹੜੇ ਆਪਣੇ ਇੰਡੀਆ ਦੇ ਐਕਟਰ ਨੇ ਪੰਜਾਬੀ, ਠੀਕ ਹੈ, ਜਿੱਦਾਂ ਗਿੱਪੀ ਭਾਈ ਜਾਂ ਅਮਰਿੰਦਰ ਭਾਈ ਜਾਂ ਦਿਲਜੀਤ ਭਾਜੀ ਨੇ, ਜੇ ਤੁਹਾਨੂੰ ਉਹਨਾਂ ਨਾਲ ਕੋਈ ਕਿਤੇ ਫਿਲਮ ਕਰਨ ਦਾ ਮੌਕਾ ਮਿਲੇ ਤੇ ਕਰੋਗੇ? ਉਹ ਤੇ ਆਪਣੀ ਖੁਸ਼ਕਿਸਮਤੀ ਆ ਸਭ। ਜਿਵੇਂ ਆਪਣੇ ਆਰਟਿਸਟ ਅੱਜ ਕੱਲ੍ਹ ਵੀ, ਉਦੋਂ ਜਿਹੜੀ ਵੀ ਫਿਲਮ ਬਣ ਰਹੀ ਹੈ ਨਾ, ਉਹ ਆਪਣੇ ਆਰਟਿਸਟਾਂ ਨੂੰ ਜ਼ਰੂਰ ਵਿੱਚ ਸ਼ਾਮਲ ਹਾਂਜੀ, ਉਹ ਕਿਤੇ ਨਾ ਕਿਤੇ।
ਕੋਈ ਇਤਫਾਕ ਠਾਕੁਰ ਹੋ ਗਿਆ, ਹਾਂ ਜ਼ਫਰੀ ਖਾਨ ਵਗੈਰਾ ਹੋ ਰਹੇ ਤੇ ਜਿਹੜੀ ਜਾ ਫਿਲਮ ਰਹੇ ਆ ਰਹੀ ਉਹਦੇ 'ਚ ਇੱਕ ਨਾ ਇੱਕ ਬੰਦਾ ਆਪਣਾ ਐਡ ਆ। ਇੱਦਾਂ ਹੀ ਜਦੋਂ ਬੰਦਾ ਖੁੱਲ੍ਹਦਾ ਨਾ ਕੈਮਰਿਆਂ 'ਚ ਅੱਗੇ ਆਂਦਾ। ਹੁਣ ਪਹਿਲੀ ਆਪਾਂ ਫਿਲਮ ਕੀਤੀ ਆ, ਹਾਂਜੀ ਫਿਲਮ ਦਾ ਵੀ ਆਪਾਂ ਦੱਸ ਹਾਂਜੀ ਦਈਏ। ਉਹ ਤਾਂ ਹਾਂ। ਲਾਜ਼ਮੀ ਫੈਮਿਲੀ 440 ਸਾਡੀ ਫਿਲਮ ਅੱਜ ਹੀ ਆਈ ਆ, ਹਾਂਜੀ ਤੇ ਉਹ ਵੀ ਲਾਜ਼ਮੀ ਦੇਖਿਆ ਜੇ ਤੁਸੀਂ। ਗੁਰਚੇਤ ਚਿੱਤਰਕਾਰ ਆ ਉੱਤੇ ਮੇਨ ਲੀਡ, ਅੱਛਾ ਤੇ ਹੋਰ ਕਾਫੀ ਐਕਟਰ ਆ ਇੱਧਰੋਂ ਸਾਡੇ ਹਾਂਜੀ ਕਾਫੀ ਨੇ, ਤੇ ਉਹ 'ਚ ਆਪਣਾ ਥੋੜਾ ਜਿਹਾ ਸੀਨ ਆ। ਹਾਂ ਥੋੜਾ ਵੀ ਬਹੁਤ ਵੱਡਾ ਹਾਂ, ਹੁੰਦਾ ਜੀ, ਥੋੜੇ ਤੋਂ ਹੀ ਫਿਰ ਬੰਦਾ ਅੱਗੇ ਜਾਂਦਾ ਨਾ। ਅੱਗੇ ਜਾਂਦਾ ਹਾਂ, ਹਾਂਜੀ। ਵੀ ਸੋਚਿਆ ਵੀ ਕਰਨਾ ਕੋਈ ਗੱਲ ਨਹੀਂ। ਤੇ ਇਹ ਤੇ ਆਪਣੀ ਖੁਸ਼ਕਿਸਮਤੀ ਆ ਵੀ ਜੇ ਕੋਈ ਬੰਦਾ ਆਪਾਂ ਨੂੰ ਕਵੇ, ਤੇ ਉਹ ਵੀ ਜਦੋਂ ਬੰਦਾ ਕੈਮਰੇ ਅੱਗੇ ਆਉਂਦਾ ਵਾ, ਕੋਈ ਚੀਜ਼ਾਂ ਚੱਲਦੀਆਂ ਨੇ ਫਿਰ ਉਹਨਾਂ ਅੱਗੇ ਆਉਂਦੀਆਂ, ਫਿਰ ਬੰਦਾ ਵੇਖਦਾ। ਜਿੰਨਾ ਚਿਰ ਤੁਸੀਂ ਮੈਨੂੰ ਕੁਝ ਕਰਕੇ ਨਹੀਂ ਦਿਖਾਓਗੇ, ਮੈਨੂੰ ਕਿਵੇਂ ਪਤਾ ਲੱਗੇਗਾ ਵੀ ਤੂੰ ਵਧੀਆ ਕਰ ਲੈਂਦਾ, ਹਨਾ। ਇਹ ਚੀਜ਼ ਆ। ਜਿੱਦਾਂ ਹੁਣ ਆਪਣੇ ਐਕਟਰ ਉੱਥੇ ਬਾਹਰ ਜਾ ਰਹੇ ਨੇ, ਉਹ ਕੈਨੇਡਾ ਜਾ ਰਹੇ ਜਾਂ ਠੀਕ ਹੈ ਯੂਕੇ ਜਾ ਰਹੇ, ਉੱਥੇ ਸ਼ੂਟ ਹੋ ਰਹੀਆਂ ਫਿਲਮਾਂ, ਮਗਰ ਇੰਡੀਆ 'ਚ ਨਹੀਂ ਸ਼ੂਟ ਹੋ ਰਹੀ। ਮੈਂ ਤੁਹਾਨੂੰ ਦੱਸਦਾ ਇਹਦਾ ਇੱਕ ਰੀਜ਼ਨ, ਤੁਹਾਨੂੰ ਮੈਂ ਸਾਰਿਆਂ ਨੂੰ ਸਗੋਂ ਪਤਾ ਲੱਗ ਜਾਏਗਾ ਇਸ ਗੱਲ ਦਾ। ਜਿਹੜੀ ਫਿਲਮ ਇੰਡੀਆ ਦੀ ਪ੍ਰੋਡਿਊਸ ਕੀਤੀ ਹੋਈ ਆ ਉਹ ਪਾਕਿਸਤਾਨ ਨਹੀਂ ਚੱਲ ਸਕਦੀ। ਜਿਹੜੀ ਪਾਕਿਸਤਾਨ ਦੀ ਪ੍ਰੋਡਿਊਸ ਕੀਤੀ ਹੋਈ ਆ ਉਹ ਇੰਡੀਆ ਨਹੀਂ ਚੱਲ ਸਕਦੀ। ਜਿਹੜੀ ਅਦਰ ਕੰਟਰੀ ਦੀ ਪ੍ਰੋਡਿਊਸ ਕੀਤੀ ਹੋਈ ਆ ਨਾ ਉਹ ਦੋਵਾਂ ਮੁਲਕਾਂ 'ਚ ਚੱਲ ਸਕਦੀ। ਇਸ ਕਰਕੇ ਫਿਲਮਾਂ ਯੂਕੇ 'ਚ, ਕੈਨੇਡਾ 'ਚ, ਇਹ ਮੁਲਕਾਂ 'ਚ ਬਣਦੀਆਂ, ਉੱਧਰ ਦੀਆਂ ਪ੍ਰੋਡਕਸ਼ਨ ਹੁੰਦੀਆਂ ਨੇ, ਤਾਂ ਕਰਕੇ ਦੋਵਾਂ ਮੁਲਕਾਂ ਦੇ ਸਿਨੇਮਾ 'ਚ ਚੱਲ ਜਾਂਦੀਆਂ। ਹੁਣ ਆਪਣੀ ਲੈਜੈਂਡ ਆਫ ਮੌਲਾ ਜੱਟ ਜਿਹੜੀ ਫਿਲਮ ਬੜੀ ਚੱਲੀ ਹੈ, ਬਹੁਤ ਚੱਲੀ ਹੋਈ ਹੈ, ਉਹ ਇੰਡੀਆ 'ਚ ਨਹੀਂ ਚੱਲੀ। ਬਾਕੀ ਨਹੀਂ ਚੱਲਣ ਨਹੀਂ ਦਿੱਤੀ ਉਹਨਾਂ ਨੇ, ਕਿਉਂਕਿ ਉਹ ਪਾਕਿਸਤਾਨ ਦੀ ਪ੍ਰੋਡਕਸ਼ਨ ਸੀ। ਸਮਝ ਗਿਆ ਮੈਂ। ਉਹ ਪਾਕਿਸਤਾਨ ਦੀ ਪ੍ਰੋਡਕਸ਼ਨ, ਜਿਹੜੀ ਪ੍ਰੋਡਕਸ਼ਨ ਹੋਏਗੀ ਨਾ ਇੰਡੀਆ ਦੀ ਜਾਂ ਪਾਕਿਸਤਾਨ ਦੀ, ਉਹ ਇੱਕ ਦੂਸਰੇ ਦੇ ਮੁਲਕਾਂ 'ਚ ਨਹੀਂ ਚੱਲ ਸਕਦੀ। ਆਪਣੇ ਮਾਮਲਾਤ ਕੁਛ ਇੱਦਾਂ ਦੇ ਨੇ ਮੁਲਕਾਂ ਦੇ। ਜੱਟ 3 ਆਈ ਹੈ, ਚੱਲ ਰਹੀ ਹੈ, ਬਾਹਰ ਦੀ ਪ੍ਰੋਡਕਸ਼ਨ ਹੈ, ਬਾਹਰ ਦੀ ਚੀਜ਼। ਦਾਰੂ ਨਾ ਪੀਂਦਾ ਹੋਵੇ, ਮੈਂ ਗੱਲ ਉਹੀ ਵੇਖਣ ਗਿਆ ਸੀ। ਅੱਛਾ, ਤੇ ਉਹ ਬਾਹਰ ਦੀ ਪ੍ਰੋਡਕਸ਼ਨ ਹੈ, ਸਾਰੀਆਂ ਬਾਹਰ ਦੀਆਂ ਪ੍ਰੋਡਕਸ਼ਨਾਂ ਜਿਹੜੀਆਂ ਇੱਥੇ ਚੱਲ ਰਹੀਆਂ। ਤੇ ਜੇ ਆਪਾਂ ਹੁਣ ਜਿਹੜੀ ਫਿਲਮ ਥੋੜ੍ਹੇ ਦਿਨ ਪਹਿਲੇ ਹੀ ਕੁੜੀ ਹਰਿਆਣੇ ਵੱਲ ਦੀ, ਹਾਂਜੀ, ਉਹ ਬਣੀ ਪੰਜਾਬ 'ਚ ਸਾਰੀ, ਲੇਕਿਨ ਪ੍ਰੋਡਕਸ਼ਨ ਬਾਹਰ ਦੀ, ਰਜਿਸਟਰਡ ਬਾਹਰ ਦੀ ਕੰਪਨੀ। ਬਣਾ ਸਕਦੇ ਹਾਂ ਆਪਾਂ, ਅੱਛਾ, ਲੇਕਿਨ ਕੰਪਨੀ ਉਧਰ ਦੀ, ਕੰਪਨੀ ਬਾਹਰ ਦੀ, ਹਾਂ ਪ੍ਰੋਡਕਸ਼ਨ ਉਧਰ ਦੀ ਹੋਵੇ, ਉਹ ਪ੍ਰੋਪਰ ਮਾਮਲਾਤ ਹੁੰਦੇ ਨੇ ਸਾਰੇ। ਤੇ ਅੱਜ ਤੋਂ ਤਕਰੀਬਨ ਕੋਈ 10 ਸਾਲ ਪਹਿਲੇ ਇੱਕ ਮੂਵੀ ਆਈ ਸੀ ਅੰਗਰੇਜ਼, ਉਹਦੇ 'ਚ ਆਪਣਾ ਉਹ ਪੂਰਾ ਕਲਚਰ, ਉੱਦਾਂ ਦੇ ਪਿੰਡ, ਉਹ ਮਾਹੌਲ, ਇਨਵਾਇਰਮੈਂਟ। ਉਸ ਤੋਂ ਬਾਅਦ ਫਿਰ ਮੂਵੀਆਂ ਬਣਨੀਆਂ ਸ਼ੁਰੂ ਹੋਈਆਂ ਸਾਰੀਆਂ ਪਿੰਡਾਂ ਵਾਲੀਆਂ। ਹਾਂ, ਤੇ ਹੁਣ ਉਸ ਤੋਂ ਬਾਅਦ ਤਕਰੀਬਨ ਕੋਈ 1-2 ਬਣੀਆਂ, ਉਹੀ ਪਿੰਡ ਦਾ ਮਾਹੌਲ ਦਿਖਾਤਾ, ਸਾਰੇ ਬਾਬੇ ਬੈਠੇ ਨੇ, ਸਾਰੇ ਗੱਲਾਂ ਬਾਤਾਂ ਹੋ ਰਹੀਆਂ। ਅੱਜ ਕੱਲ੍ਹ ਸਾਰੀਆਂ ਫਿਲਮਾਂ ਉਹ ਵੀ ਇਸ ਚੀਜ਼ ਤੋਂ ਥੋੜ੍ਹਾ ਦੂਰ ਹੋ ਰਹੇ ਨੇ। ਉਹ ਵੀ ਪਹਿਲੇ ਆਪਣਾ ਕਲਚਰ ਵਗੈਰਾ ਦਿਖਾਉਂਦੇ ਸੀਗੇ, ਉਹ ਵੀ, ਮਗਰ ਹੁਣ ਹਰ ਚੀਜ਼ ਉਹਨਾਂ ਨੇ ਸ਼ਹਿਰ ਉੱਥੇ ਬਾਹਰ ਲੈ ਕੇ। ਦੱਸਦਾ ਫਿਲਮਾਂ ਨਾ ਕਈ ਆਪਣੇ ਤੱਕ ਪਹੁੰਚਦੀਆਂ ਨਹੀਂ, ਇਹ ਤਾਂ ਹੈ। ਤੁਹਾਨੂੰ ਮੈਂ ਦੱਸਦਾ, ਇੱਕ ਜਿਉਣਾ ਮੋੜ ਫਿਲਮ ਆਈ ਸੀ ਥੋੜ੍ਹੇ ਦਿਨ ਪਹਿਲੇ, ਐਮੀ ਵਿਰਕ ਦੀ, ਤੁਸੀਂ ਨਹੀਂ ਵੇਖੀ? ਜਿਉਣਾ ਮੋੜ ਨਹੀਂ। ਠੀਕ ਆ। ਇੱਕ ਫਿਲਮ ਆਈ ਸੀ ਉਹਦੀ ਤਰਸੇਮ ਜੱਸੜ ਦੀ, ਉਹ ਫਿਲਮ ਦਾ ਨਾਮ ਵੀ ਮੇਰੇ ਜ਼ਿਹਨ 'ਚੋਂ ਨਿਕਲ ਗਿਆ, ਉਹ ਵੀ ਆਪਣੇ ਤੱਕ ਨਹੀਂ ਪਹੁੰਚੀ। ਠੀਕ ਆ। ਇੱਦਾਂ ਫਿਲਮਾਂ ਲੋਕ ਉਹ ਨਹੀਂ ਕਰਦੇ, ਕਿ ਆਪਾਂ ਕਹਿ ਲਓ ਵੀ ਅੱਗੇ ਸ਼ੇਅਰ ਨਹੀਂ ਕਰਦੇ ਜਾਂ ਕਿੱਦਾਂ, ਹੈ ਨਾ, ਉਹ ਫਲੋਪ ਹੋ ਜਾਂਦੀਆਂ ਟਾਈਮ ਵੀ। ਸ਼ੁਰੂ ਤੋਂ ਚੱਲਦੀਆਂ ਵਾ, ਸ਼ੁਰੂ ਤੋਂ ਜੇ ਫਿਲਮ ਥੋੜ੍ਹੀ ਜਿਹੀ ਹਿੱਟ ਨਿਕਲਿਆ ਵੇ, ਜਿਵੇਂ ਜੱਟ ਵਾਲੇ ਜੂਲੀਅਟ ਸੀ, ਹਾਂਜੀ, ਤੇ ਉਹ ਫਿਰ ਨਿਕਲ ਜਾਂਦੀ ਅੱਗੇ, ਲੋਕਾਂ ਤੱਕ ਬਹੁਤ ਪਹੁੰਚਦੀ ਹੈ ਸਿਨੇਮਾ 'ਚ। ਕੁਛ ਇੱਦਾਂ ਦੀਆਂ ਪੰਜਾਬੀ ਮੂਵੀਆਂ ਆਇਆ ਨੇ ਜਿਹੜੀਆਂ ਫਿਲਮਾਂ ਇਤਿਹਾਸਿਕ ਹੁੰਦੀਆਂ ਨੇ, ਵੇਖਣ ਵਾਲੀਆਂ ਹੁੰਦੀਆਂ ਨੇ, ਲੇਕਿਨ ਉਹ ਫਲੋਪ ਹੋ ਜਾਂਦੀ। ਹਾਂ, ਜਿਉਣਾ ਮੋੜ ਫਿਲਮ ਬਹੁਤ ਵਧੀਆ ਫਿਲਮ ਬਣਾਈ ਹੈ ਐਮੀ ਵਿਰਕ ਨੇ, ਮਤਲਬ ਜਿਉਣੇ ਮੋੜ ਦੀ ਪੂਰੀ ਕਹਾਣੀ ਦੱਸੀ ਉਹਦੇ ਵਿੱਚ ਵੀ, ਕਿੱਦਾਂ ਡਸਕੇ ਦਾ ਸੀ ਜਿਉਣਾ ਮੋੜ ਨਾ। ਹਾਂਜੀ, ਆਪਣੇ ਹਾਂਜੀ, ਆਈ ਥਿੰਕ ਮੈਂ ਦੇਖੀ ਹੈ, ਮੈਂ ਜ਼ਿਹਨ 'ਚ ਨਹੀਂ ਆ ਰਿਹਾ ਬਸ। ਤੇ ਤੁਸੀਂ ਟੀਜ਼ਰ ਦੇਖਿਆ ਹੋਣਾ ਸ਼ਾਇਦ। ਫਿਰ ਇੱਕ ਗਾਣਾ ਵੀ ਬੜਾ ਫੇਮਸ ਹੋਇਆ ਸੀ ਉਹਦਾ ਨਾ, ਮਾਰ ਕੇ ਬੁੱਕਲ ਖੇਸ ਦੀ, ਲੰਘ ਗਿਆ ਹੈ ਭਵਾਨੀਗੜ੍ਹ ਨਾਕਾ, ਜੇਲ੍ਹ 'ਚੋਂ ਫਰਾਰ ਹੋ ਗਿਆ, ਅੱਜ ਕਰੂਗਾ ਮੋੜ ਕੋਈ ਵਾਕਾ, ਹੈ ਨਾ। ਆਪਣਾ ਮਕਸਦ ਇਹ ਹੈ ਕਿ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ। ਜਿਹੜੀ ਆਪਣੀ ਜ਼ੁਬਾਨ ਹੈ, ਜੇ ਲੋਕ ਬਾਹਰ ਜਾ ਕੇ ਸ਼ਰਮਾਉਂਦੇ ਨੇ ਬੋਲਣ 'ਚ, ਕਹਿੰਦੇ ਨੇ ਕਿ ਨਹੀਂ ਯਾਰ ਪੰਜਾਬੀ ਬੋਲਾਂਗੇ ਤਾਂ ਲੋਕ ਸਾਨੂੰ ਪੇਂਡੂ ਕਹਿਣਗੇ। ਠੀਕ ਹੈ, ਪੇਂਡੂ ਹੋਣ 'ਚ ਕੋਈ ਸ਼ਰਮ ਨਹੀਂ, ਆਪਣਾ ਮਕਸਦ ਹੀ ਇਹ ਆ। ਨਹੀਂ, ਸੰਗਣਾ ਨਹੀਂ ਚਾਹੀਦਾ, ਜਿੱਥੇ ਕਿਤੇ ਬੋਲਣੀ ਪੈ ਜਾਵੇ, ਹੈ ਨਾ, ਉੱਥੇ ਫਿਰ ਬੰਦਾ ਮੱਥਾ ਮਾਰ ਲੇ। ਜਿਵੇਂ ਏਅਰਪੋਰਟ ਹੋ ਗਏ, ਉਹ ਤਾਂ ਬੰਦੇ ਦੀ ਫਿਰ ਏਅਰਪੋਰਟ ਹੋ ਗਿਆ, ਮੈਨੂੰ ਮਜਬੂਰੀ ਹੁੰਦੀ ਹੈ ਨਾ। ਮੈਨੂੰ ਲੱਗਦਾ ਵੀ ਏਅਰਪੋਰਟ ਤੋਂ, ਮੈਨੂੰ ਇੱਕ ਵਾਰੀ ਮੈਂ ਦੁਬਈ ਗਿਆ, ਮੈਨੂੰ ਉਹਨਾਂ ਨੇ ਵਾਪਸ ਮੋੜਤਾ ਏਅਰਪੋਰਟ ਤੋਂ, ਦੁਬਈ ਏਅਰਪੋਰਟ ਤੋਂ। ਅੱਛਾ। ਉਹ ਮੈਨੂੰ ਲੱਗਦਾ ਵੀ ਮੇਰੇ ਪੰਜਾਬੀ ਦੀ ਵਜ੍ਹਾ ਤੋਂ ਮੋੜਿਆ ਉਹਨਾਂ ਨੇ, ਕਿਉਂਕਿ ਮੈਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਸੀ। ਨਹੀਂ, ਹੁਣ ਇੱਕ ਬੰਦਾ ਪਿੰਡੋਂ ਉੱਠ ਕੇ ਆਇਆ, ਠੀਕ ਹੈ, ਬਹੁਤ ਵੱਡਾ ਆਰਟਿਸਟ ਆ, ਦੁਨੀਆ ਜਾਣਦੀ ਉਹਨੂੰ। ਹੁਣ ਉਹਨੂੰ ਕੋਈ ਜ਼ੁਬਾਨ ਨਹੀਂ ਆਉਂਦੀ, ਉਹਨੂੰ ਉਰਦੂ ਵੀ ਨਹੀਂ ਆਉਂਦੀ, ਉਹਨੂੰ ਇੰਗਲਿਸ਼ ਵੀ ਨਹੀਂ ਆਉਂਦੀ। ਤੇ ਮਤਲਬ ਫਿਰ ਉਹ ਇੱਕ ਪਿੰਡ ਜੋਗਾ ਹੋ ਕੇ ਰਹਿ ਗਿਆ ਬਸ। ਉੜ ਦਿੰਦੇ ਨੇ ਭਾਈ,
ਆਉਣੀ ਚਾਹੀਦੀ ਹੈ, ਤੇ ਇੰਗਲਿਸ਼ ਆਉਣੀ ਚਾਹੀਦੀ ਹੈ। ਮੈਂ ਏਅਰਪੋਰਟ 'ਤੇ ਗਿਆ, ਜਦੋਂ ਬੰਦਾ ਪਹਿਲੀ ਵਾਰੀ ਜਾਂਦਾ ਨਾ, ਹੁਣ ਇੱਕ ਨਾਮ ਆ ਕੋਈ ਵੀ, ਉਸ ਨਾਮ ਦੇ ਬੜੇ ਬੰਦੇ ਉਸ ਮੁਲਕ 'ਚੋਂ ਬਲੈਕ ਲਿਸਟ ਵੀ ਹੋਏ ਹੁੰਦੇ, ਹਾਂਜੀ, ਠੀਕ ਆ। ਇੱਕ ਨਾਮ ਕਈਆਂ ਬੰਦਿਆਂ ਦਾ ਕਈ ਹੋ ਬੰਦੇ ਸਕਦਾ ਹੋ ਨਾ। ਹੁਣ ਜਦੋਂ ਉਹ ਨਾਮ ਚੜ੍ਹਦਾ ਨਾ ਉਹਨਾਂ ਦੀ ਸਕਰੀਨ 'ਤੇ, ਉਹ ਕਹਿੰਦੇ ਵੀ ਬੰਦਾ ਇਹ ਨਾਮ ਨਾਲ ਨਾ ਵੀ ਮਤਲਬ ਬਲੈਕ ਲਿਸਟ ਨਾ ਹੋਵੇ, ਵੀ ਚੈੱਕ ਕਰੀਏ ਆਪਾਂ, ਹੈ ਨਾ। ਉਹ ਫਿਰ ਉਹ ਅੱਗੇ ਇੱਕ ਦਫ਼ਤਰ 'ਚ ਭੇਜ ਦਿੰਦੇ ਪ੍ਰੋਪਰ ਤਹਿਕੀਕਾਤ ਲਈ। ਫਿਰ ਉਹ ਦਫ਼ਤਰ ਵਾਲੇ ਪੁੱਛਦੇ ਆ ਵੀ ਉਹਨਾਂ ਨੂੰ ਉਰਦੂ ਪੰਜਾਬੀ ਤਾਂ ਆਉਂਦੀ ਨਹੀਂ, ਆਉਂਦੀ ਹੈ ਕੋਈ ਨਾ। ਉਹ ਪੁੱਛਦੇ ਆ ਵੀ ਕਿੱਧਰ, ਕਿਵੇਂ, ਕਿੱਥੇ ਚੱਲਾਂ, ਕਿਵੇਂ। ਜੇ ਬੰਦਾ ਜਵਾਬ ਦੇਣ ਲੱਗਾ, ਹੁਣ ਮੈਨੂੰ ਕੁਛ ਆਉਂਦਾ ਹੀ ਨਹੀਂ, ਆਉਂਦਾ ਹੀ ਨਹੀਂ। ਮੈਂ ਕਹੀ ਜਾਵਾਂ ਕੀ, ਤੇ ਉਹ ਫਿਰ ਨਾ ਉਹ ਡਾਊਟ 'ਚ ਪੈ ਜਾਂਦੇ ਵੀ ਬੰਦਾ ਨਾ ਸਹੀ ਨਹੀਂ ਲੱਗਦਾ ਜਾਂ ਕੋਈ ਚੱਕਰ, ਹੈ ਨਾ। ਫਿਰ ਉਹ ਇਸ ਲਈ ਉਹਨਾਂ ਨੇ ਮੈਨੂੰ ਵਾਪਸ ਭੇਜਤਾ ਸੀ। ਤੇ ਤੁਸੀਂ ਹੁਣ ਤੁਸੀਂ ਹਰ ਚੀਜ਼ ਫੇਸ ਕੀਤੀ ਹੈ, ਤੇ ਤੁਸੀਂ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ, ਕਿ ਲੋਕਾਂ ਨੂੰ ਦੱਸਣ ਵਾਸਤੇ ਕਿ ਇਹ ਚੀਜ਼ ਬੁਰੀ ਨਹੀਂ ਹੈ, ਆਪਣੀ ਮਾਂ ਬੋਲੀ ਜ਼ਬਾਨ ਹੈ, ਹਾਂ ਤੁਸੀਂ ਆਪਣੇ ਗਾਣਿਆਂ 'ਚ, ਆਪਣੇ ਅੱਜ ਤੁਹਾਡੀ ਫਿਲਮ ਵੀ ਆਈ ਹੈ, ਤੁਸੀਂ ਇਹਨਾਂ 'ਚ ਕੋਈ ਸਬਕ ਦਿੱਤਾ ਕਿ ਬਈ ਪੰਜਾਬੀ ਬੋਲਣੀ ਚਾਹੀਦੀ? ਇਹਦੇ 'ਚ ਅਸੀਂ ਸਾਂਝ ਦਾ ਸਬਕ ਦਿੱਤਾ। ਉਹ ਇੱਕ ਲਹਿਦਾ ਗੱਲ ਆ ਵੀ ਉਹ ਆਪਾਂ ਲਹਿਦਾ ਗੱਲ ਕਰ ਰਹੇ ਹਾਂ ਵੀ ਜ਼ਬਾਨਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ, ਹੋਣੀ ਚਾਹੀਦੀ, ਹਾਂਜੀ। ਇੰਗਲਿਸ਼ ਵੀ ਹੋਣੀ ਚਾਹੀਦੀ, ਕਿਤੇ ਕਿਤੇ ਤੁਹਾਨੂੰ ਉਰਦੂ ਵੀ ਬੋਲਣੀ ਆ ਜਾਵੇ, ਹਾਂਜੀ। ਲੇਕਿਨ ਆਪਣੀ ਜ਼ਬਾਨ ਨਾ ਛੱਡੋ, ਨਾ ਛੱਡੋ। ਆਪਣੀ ਨਾ ਛੱਡੋ। ਉਹ ਜਿਹੜੀ ਫਿਲਮ ਆ ਉਹ 'ਚ ਅਸੀਂ ਸਾਂਝ ਦਾ ਪੈਗਾਮ ਦਿੱਤਾ ਵੀ ਜੇ ਕੋਈ ਗਲਤੀ ਨਾਲ ਬੰਦਾ ਇੰਡੀਆ ਪੰਜਾਬ ਤੋਂ ਪਾਕਿਸਤਾਨ ਪੰਜਾਬ 'ਚ ਆ ਜਾਂਦਾ ਵਾ, ਤੇ ਉਹਨੂੰ ਇੱਧਰਲੇ ਪੰਜਾਬੀ ਕਿਵੇਂ ਮਿਲਦੇ ਆ, ਗਲਤੀ ਨਾਲ ਆ ਗਿਆ, ਠੀਕ ਆ। ਤੇ ਉਹਦੇ ਵਿੱਚ ਵੀ ਬਹੁਤ ਚੀਜ਼ਾਂ ਸੱਚ ਦਿਖਾਈਆਂ, ਜਿਵੇਂ ਪੁਲਿਸ ਵਾਲਿਆਂ ਬਾਰੇ, ਜਿਵੇਂ ਆਪਣੇ ਪੁਲਿਸ ਵਾਲੇ ਹੁੰਦੇ ਰਿਸ਼ਵਤ ਜੇ, ਲੈਂਦੇ। ਹੈ ਨਾ। ਵੀ ਪਹਿਲੇ ਉਹ 'ਚ ਇਹੀ ਦਿਖਾਇਆ ਗਿਆ ਵੀ ਪੁਲਿਸ ਵਾਲਾ ਨਾ ਹੁਣ ਉਹਨਾਂ ਨੂੰ ਫੜਨ ਆ ਗਿਆ, ਤੇ ਅੰਜਮ ਸਰੋਇਆ ਹੈ, ਉਹਦੇ ਕੋਲ ਰਹਿ ਰਹੇ ਨੇ ਨਾ, ਅੰਜਮ ਕੋਲ, ਹਾਂਜੀ। ਉਹਨੂੰ ਟੱਕਰੇ ਨੇ ਪਹਿਲੀ ਵਾਰੀ, ਅੰਜਮ ਸਰੋਇਆ ਨੇ ਉਹਨਾਂ ਨੂੰ ਰੱਖਿਆ ਆਪਣੇ ਕੋਲ, ਤੇ ਪੁਲਿਸ ਵਾਲਿਆਂ ਨੂੰ ਸ਼ੱਕ ਪੈ ਗਿਆ ਵੀ ਇਹ ਬੰਦੇ ਨਾਲ ਡਿਫਾਲਟਰ ਨੇ, ਵੀ ਮਤਲਬ ਇਹਨਾਂ ਦੇ ਕੋਈ ਹੈ ਨਹੀਂ ਆ ਮਾਮਲਾਤ, ਰੁੜ ਕੇ ਆਏ ਨੇ, ਹੈ ਨਾ। ਉਹਨਾਂ ਕੋਲ ਨਾ ਪਾਸਪੋਰਟ ਨਾ ਕੋਈ ਸ਼ੈ, ਕੁਛ ਵੀ ਨਹੀਂ ਹੈ। ਉਹ ਆ ਗਿਆ ਫੜਨ ਉਹਨਾਂ ਨੂੰ, ਤੇ ਅੰਜਮ ਉਹਨੂੰ ਕਹਿ ਰਿਹਾ ਵੀ ਨਾ ਇਹਨਾਂ ਨੂੰ ਫਸਾਈ ਨਾ, ਵੀ ਪੰਜਾਬੀ ਹੋਣ ਦੇ ਨਾਤੇ, ਵੀ ਪੰਜਾਬੀ ਭਰਾ ਨੇ ਆਪਣੇ, ਹੈ ਨਾ, ਸਰਦਾਰ ਨੇ, ਫਸਾਈ ਨਾ। ਉਹ ਅੱਗੋਂ ਕਹਿ ਰਿਹਾ ਚੱਲ ਠੀਕ ਆ, ਵੀ ਇਹਨਾਂ ਨੂੰ ਮੈਂ ਥਾਣੇ ਨਹੀਂ ਲੈ ਕੇ ਜਾਂਦਾ, ਇਹਨਾਂ ਨੂੰ ਮੈਂ ਆਪਣੇ ਡੇਰੇ 'ਤੇ ਲੈ ਜਾਂਦਾ, ਤੂੰ 5 ਲੱਖ ਰੁਪਈਆ ਲੈ ਆ ਤੇ ਲੈਣ ਲੈ ਜਾ, ਤੇ ਇਹਨਾਂ ਨੂੰ ਲੈ। ਵੀ ਇਹ ਵੀ ਚੀਜ਼ ਦਿਖਾਈ ਗਈ ਜੋ ਓਰੀਜਨਲ ਹੈ, ਜੋ ਚੱਲਦਾ। ਹਰ ਬੰਦਾ ਉੱਧਰ ਵੀ ਇਹ ਸਿਸਟਮ ਚੱਲਦਾ ਵਾ ਰਿਸ਼ਵਤ ਵਾਲਾ, ਆਪਣੇ ਵੀ ਚੱਲਦਾ, ਜੋ ਰੀਅਲ ਚੀਜ਼ ਆ ਉਹ ਦਿਖਾਈ ਗਈ ਆ, ਠੀਕ ਆ। ਫਿਰ ਕੀ ਆ ਵੀ ਉਹ ਉਹਦੇ ਦਾਦੇ ਦੇ ਯਾਰ ਦੇ ਨਿਕਲੇ ਆਂਦੇ ਅੱਗੋਂ, ਜਦੋਂ ਆਪਣੇ ਡੇਰੇ 'ਤੇ ਜਾਂਦਾ, ਠੀਕ ਆ। ਫਿਰ ਉਹਨਾਂ ਨੂੰ ਦਬਕੇ ਮਾਰ ਰਿਹਾ ਹੁੰਦਾ, ਉਹਨਾਂ ਦਾ ਦਾਦਾ ਸੁਣ ਲੈਂਦਾ, ਵੀ ਉਹ ਕਹਿੰਦਾ ਤੁਸੀਂ ਝੂਠ ਬੋਲਦੇ ਜੇ, ਮਤਲਬ ਪੁਲਿਸ ਵਾਲਾ ਕਹਿ ਰਿਹਾ ਹੁੰਦਾ, ਨਾਸਰ ਭਾਈ SHO, ਵੀ ਤੁਸੀਂ ਝੂਠ ਬੋਲਦੇ ਜੇ, ਤੁਸੀਂ ਕਿਸੇ ਚੱਕਰ 'ਚ ਆਏ ਜੇ, ਇੱਧਰ ਵੀ ਕੋਈ ਕੰਮ ਕਰਨ ਆਏ ਜੇ, ਕੋਈ ਜਿਵੇਂ ਆਤੰਕਵਾਦੀ ਕਹਿ ਲਓ ਇੱਦਾਂ। ਤੇ ਉਹਦਾ ਦਾਦਾ ਪਿੱਛੋਂ ਆ ਜਾਂਦਾ ਵੀ ਪੁੱਤਰ ਸਰਦਾਰ ਕਦੀ ਝੂਠ ਨਹੀਂ ਬੋਲਦੇ, ਹੈ ਨਾ। ਫਿਰ ਉੱਥੋਂ ਦਾਦਾ ਉਹਨਾਂ ਦਾ ਪੁੱਛਣ ਲੱਗ ਜਾਂਦਾ ਵੀ ਕਿੱਥੋਂ ਆਏ ਤੁਸੀਂ, ਕਹਿੰਦਾ ਜ਼ਿਲ੍ਹੇ 'ਚ, ਇਹ ਸਾਡਾ ਜ਼ਿਲ੍ਹਾ ਸੀ। ਫਿਰ ਅੱਗੋਂ ਪਿੰਡ, ਸਾਡਾ ਪਿੰਡ ਸੀ, ਦਾਦੇ ਦਾ ਨਾਂ ਲੈਂਦੇ, ਕਹਿੰਦਾ ਰੋਣ ਲੱਗ ਜਾਂਦਾ, ਕਹਿੰਦਾ ਇਹ ਤਾਂ ਮੇਰਾ ਯਾਰ ਸੀ। ਵੀ ਤੁਸੀਂ ਫਿਲਮ ਵੇਖੋਗੇ ਪੂਰੀ, ਤੁਹਾਨੂੰ ਪ੍ਰੋਪਰ ਮਤਲਬ ਵਧੀਆ ਆਈਡੀਆ ਹੋ ਜਾਏਗਾ। ਹਾਂ, ਤੇ ਹੁਣ ਉਹਦੇ 'ਚ ਸਾਂਝ ਦਿਖਾਈ ਗਈ ਹੈ। ਤੇ ਕੁਝ ਲੋਕ ਨੇ, ਜਿਹੜੇ ਲੋਕ ਕਹਿੰਦੇ ਨੇ, ਕੁਝ ਲੋਕ ਨਾ ਇਹ ਕਹਿੰਦੇ ਨੇ ਕਿ ਆਪਾਂ ਆਜ਼ਾਦ ਹੋਏ ਸੀ ਉਹਨਾਂ ਤੋਂ, ਤੇ ਆਪਾਂ ਫਿਰ ਉਹਨਾਂ ਨਾਲ ਆਪਸ 'ਚ ਨਾ ਆਉਣਾ ਜਾਣਾ, ਮਿਲਣਾ ਵਰਤਣਾ ਕਰ ਰਹੇ ਹਾਂ, ਤੁਸੀਂ ਪਾਗਲ ਹੋ। ਕੁਛ ਆਵਾਮ ਦਾ ਜ਼ਹਨ ਇਹ ਵੀ ਹੈ ਕਿ ਉਹ ਆਪਾਂ ਉਹਨਾਂ ਤੋਂ ਆਜ਼ਾਦ ਹੋਏ ਸੀ, ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿਓ, ਆਪਣੇ ਉਹ ਭਰਾ ਨਹੀਂ ਗੇ। ਆਜ਼ਾਦ ਤੇ ਆਪਾਂ ਹੋਏ ਨਹੀਂ, ਆਜ਼ਾਦ ਤੇ ਬਾਕੀ ਆਪਾਂ ਨਹੀਂ ਹੋਏ, ਆਜ਼ਾਦ ਨਹੀਂ ਹੋਏ ਆਪਾਂ ਸਗੋਂ ਮੁਸੀਬਤਾਂ ਨੂੰ ਪੈ ਗਏ। ਉਹ ਮੈਂ ਗਾਣਾ ਮੇਰਾ ਪਿਛਲੇ ਦਿਨਾਂ 'ਚ ਇੱਕ ਆਇਆ ਸੀ ਪੰਜਾਬ, ਮੈਂ ਉੱਧਰ ਦੇ ਇੱਕ ਆਰਟਿਸਟ ਆ, ਮੇਰਾ ਭਰਾ ਬਣਿਆ, ਉਹਦੇ ਨਾਲ ਕਲੈਬ ਕੀਤੀ ਸੀ। ਗਾਣਾ ਇੱਦਾਂ ਸੀ ਵੀ ਮੈਂ ਉਹਦੇ 'ਚ, ਉਹ ਗਾਣਾ ਨਹੀਂ ਸੀ, ਉਹ ਦਿਲ ਦੀਆਂ ਗੱਲਾਂ ਸੀ। ਉਹ ਅਸੀਂ 3 ਮਹੀਨਿਆਂ 'ਚ ਗਾਣਾ ਬਣਾਇਆ। ਉਹ ਕਹਿੰਦਾ ਬਾਈ ਵੀ ਆਪਾਂ ਕਮਰਸ਼ੀਅਲ ਚੀਜ਼ ਨਹੀਂ ਕਰਨੀ, ਵੀ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਆਪਾਂ, ਗਾਣੇ ਜੋ ਦਿਲ 'ਚ ਆ ਉਹ ਗੱਲਾਂ ਕਰਨੀਆਂ। ਉਹਦਾ ਆਪਣਾ ਪਾਰਟ ਸੀ, ਮੇਰਾ ਆਪਣਾ ਪਾਰਟ ਸੀ, ਮੈਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ, ਉਹਨੇ ਆਪਣੇ ਦਿਲ ਦੀਆਂ। ਇੱਦਾਂ ਸੀ। ਅੱਜ ਲੱਗਾ ਮੈਂ ਸੁਣਾਉਣ ਗੱਲ ਉਜੜੇ ਪੰਜਾਬ ਦੀ, ਉਹ ਮਿੱਦੇ ਜਿਹਦੇ ਮਾਲੀਆਂ ਨੇ ਫੁੱਲਿਓ ਗੁਲਾਬ ਦੀ। ਵੀ ਆਪਣੇ ਮਾਲੀਆਂ ਨੇ ਫੁੱਲ ਮਿੱਧ ਤੇ, ਹੈ ਨਾ, ਬਾਗ ਦੇ,
ਅੱਜ ਲੱਗਾ ਮੈਂ ਸੁਣਾਉਣ ਗੱਲ ਉਜੜੇ ਪੰਜਾਬ ਦੀ, ਉਹ ਮਿੱਦੇ ਜਿਹਦੇ ਮਾਲੀਆਂ ਨੇ ਫੋਲਿਓ ਗੁਲਾਬ ਦੀ। ਲੀਰੋ ਲੀਰੀ ਚੁੰਨੀਆਂ ਤੇ ਪੱਗਾਂ ਦਾ ਕੀ ਹਾਲ ਹੋਇਆ, ਚੱਲਦੀ ਸੀ ਲਹਿਰ ਜਿਵੇਂ ਲਾਸ਼ਾਂ ਦੇ ਸਲਾਬ ਦੀ। ਲਾ ਕੇ ਪੇਟੀਆਂ ਨੂੰ ਜੰਦਰੇ ਤੇ ਦਾਦਾ ਰੋਇਆ ਬੜਾ ਸੀ, ਸੁਣ ਟੁੱਟਿਆ ਜੋ ਬੀਬੀ ਜੀ ਦੀ ਢਾਕੀ ਉੱਤੇ ਘੜਾ ਸੀ। ਸਭ ਛੱਡਣਾ ਪਿਆ ਤੇ ਅਸੀਂ ਖਾਲੀ ਹੱਥ ਤੁਰੇ, ਰੀਝਾਂ ਨਾਲ ਬਣਾਇਆ ਜਿਹੜਾ ਚੁੱਲ੍ਹਾ ਚੌਂਕਾ ਥੜਾ ਸੀ। ਖਾ ਗਈ ਚਿਹਰਿਆਂ ਦੀ ਲਾਲੀ ਇਹ ਵੰਡ ਵਾਲੀ ਤਾਰ, ਤੇ ਮੈਂ ਤਾਰਾਂ ਵਿੱਚੋਂ ਪਿੰਡ ਵਾਲੀ ਰਾਹ ਢੋਲਦਾ। ਕਹਿੰਦਾ ਵੀ ਇਹ ਜਿਹੜੀ ਤਾਰ ਲੱਗੀ ਹੈ ਨਾ ਆਪਣੇ ਵਿੱਚ, ਇਹ ਚਿਹਰਿਆਂ ਦੀ ਲਾਲੀ ਖਾ ਗਈ ਹੈ ਲਾਲੀ ਬਾਬਿਆਂ ਦੀ। ਵਾਕਈ ਖਾ ਗਈ ਹੈ। ਤੇ ਮੈਂ ਤਾਰਾਂ ਵਿੱਚੋਂ ਵੇਖਦਾ ਵੀ ਮੇਰਾ ਪਿੰਡ ਕਿੱਥੇ ਹੋਏਗਾ, ਮੇਰੇ ਪਿੰਡ ਨੂੰ ਕਿਹੜਾ ਰਾਹ ਜਾਂਦਾ ਹੋਏਗਾ। ਮੈਂ ਉਹੀ ਧੱਕੇ ਨਾਲ ਵੰਡਿਆ ਪੰਜਾਬ ਬੋਲਦਾ, ਮੈਂ ਉਹੀ ਧੱਕੇ ਨਾਲ ਵੰਡਿਆ ਤੁਹਾਡੇ ਜ਼ੁਲਮਾਂ ਤੋਂ ਅੱਕਿਆ ਪੰਜਾਬ ਬੋਲਦਾ, ਮੈਂ ਉਹੀ ਧੱਕੇ ਨਾਲ ਵੰਡਿਆ। ਫਿਰ ਮੈਂ ਜਿਹੜੀ ਗੱਲ ਕੀਤੀ ਵੀ ਆਪਾਂ ਹਲੇ ਤੱਕ ਆਜ਼ਾਦ ਨਹੀਂ ਹੋਏ, ਫਿਰ ਵੱਖ ਹੋਣ ਤੋਂ ਬਾਅਦ ਪੰਜਾਬ ਨਾਲ ਕੀ ਹੋਇਆ ਜਦੋਂ ਆਪਾਂ ਵੰਡੇ ਗਏ। ਕਹਿੰਦਾ ਵੱਖ ਹੋ ਕੇ ਬਰੇ ਰੜੇ ਅਸੀਂ ਕਿੰਨਾ ਹੱਥੀ ਚੜੇ, ਇੱਕ ਪਾਸੇ ਖੂਨ ਪੀਣੇ ਇੱਕ ਪਾਸੇ ਠੱਗ ਬੜੇ, ਇੱਕ ਪਾਸੇ ਲੜੀ ਜਾਣੇ ਇੱਕ ਪਾਸੇ ਅੱਕੇ ਖੜੇ, ਖੂਨ ਡੁੱਲੇ ਸੀ ਸ਼ਹੀਦੀ ਵਾਲੇ ਯੋਧੇ ਨਹੀਂ ਮਰੇ। ਕਹਿੰਦਾ ਵੀ ਵੱਖ ਹੋ ਕੇ ਸਾਡੇ ਨਾਲ ਕੀ ਹੋਇਆ, ਅਸੀਂ ਬਰੇ ਰੜੇ, ਜਿਵੇਂ ਕਹਿੰਦਾ ਬੜਾ ਬੰਦਾ ਬੜਾ ਰੜਿਆ ਯਾਰ, ਖੜਿਆ ਜੀ। ਹਾਂ, ਇੱਕ ਪਾਸੇ ਖੂਨ ਪੀਣੇ ਵੀ ਸਰਕਾਰਾਂ ਉਧਰ ਨਹੀਂ ਖੂਨ ਪੀਂਦੀਆਂ, ਇੱਧਰ ਠੱਗ ਨੇ। ਇੱਕ ਪਾਸੇ ਖੂਨ ਪੀਣੇ ਇੱਕ ਪਾਸੇ ਠੱਗ ਬੜੇ, ਇੱਕ ਪਾਸੇ ਲੜੀ ਜਾਣ, ਉਹ ਲੜਦੇ ਨੇ ਆਪਣੇ ਹੱਕ ਲਈ, ਅਸੀਂ ਲੜਦੇ ਨਹੀਂ ਆ, ਆਪਾਂ ਤਾਂ ਕੋਈ ਬੋਲਦੇ ਨਹੀਂ ਹਨਾ, ਉਹ ਲੜਦੇ ਨੇ, ਧਰਨੇ ਲੱਗਦੇ ਨੇ, ਸਾਲ ਲੱਗਦੇ ਨੇ, ਉਹ ਪੰਜਾਬ ਵਾਲੇ ਬੋਲਦੇ ਨੇ। ਹਿੰਮਤ ਉਹਨਾਂ ਦੀ। ਕਹਿੰਦਾ ਇੱਕ ਪਾਸੇ ਲੜੀ ਜਾਣ ਇੱਕ ਪਾਸੇ ਅੱਕੇ ਖੜੇ, ਵੀ ਅੱਕੇ ਖੜੇ ਆ ਪਰ ਲੜਦੇ ਨਹੀਂ ਹਨਾ। ਖੂਨ ਡੁੱਲੇ ਸੀ ਸ਼ਹੀਦੀ ਵਾਲੇ ਯੋਧੇ ਨਹੀਂ ਮਰੇ, ਯੋਧੇ ਹੈਗੇ ਆ ਲੇਕਿਨ ਨਾ ਆਵਾਮ ਨਹੀਂ ਤੁਰਦੀ ਨਾਲ, ਵਾਕਈ ਨਹੀਂ ਤੁਰਦੇ। ਉੱਧਰਲੀ ਸਾਈਡ 'ਤੇ ਕਈ ਬੰਦੇ ਐਸੇ ਆ, ਦੁਆ ਸਲਾਮ ਹੁੰਦੀ, ਗੱਲਬਾਤ ਹੁੰਦੀ ਉਹਨਾਂ ਨਾਲ ਵੀ, ਉਹ ਜਿੱਥੇ ਉਹਨਾਂ ਨੇ ਸੜਕ 'ਚ ਖਲੋ ਕੇ ਲਲਕਾਰਾ ਮਾਰਤਾ ਨਾ, ਕੋਈ 100 ਬੰਦਾ ਨਾਲ ਖਲੋ ਜਾਣਾ। ਅਤੇ ਉਹ ਗਰੀਬਾਂ ਦੀ ਹੈਲਪ ਕਰਦੇ ਨੇ, ਜਿਹੜੇ ਉਹ ਫਰਾਡ ਕਰਦੇ ਨੇ ਲੋਕਾਂ ਦੇ ਵੀਜ਼ੇ ਵੀ ਤੈਨੂੰ 45 ਲੱਖ ਦੇ, ਤੈਨੂੰ ਫਲਾਣੇ ਮੁਲਕ ਭੇਜ ਦੇਣਾ, ਵੀ ਪੈਸੇ ਵੀ ਲੈ ਤੇ ਭੇਜਿਆ ਵੀ ਨਾ, ਉਹਨਾਂ ਕੋਲੋਂ ਪੈਸੇ ਲੈ ਕੇ ਦਿੰਦੇ ਨੇ ਬੰਦੇ। ਅਤੇ ਉਹ ਕਿਵੇਂ ਇਕੱਲਾ ਬੰਦਾ, ਅਤੇ ਹੁਣ ਤੂੰ ਤਾਂ ਥੋੜ੍ਹੀ 100 ਬੰਦਿਆਂ ਨੂੰ ਜਾ ਕਹੇਗਾ ਵੀ ਪੈਸੇ ਦਿਓ ਮੈਨੂੰ, ਠੀਕ ਆ, ਲੱਤਰ ਹੀ ਖਾਣੇ ਆ ਜਦੋਂ 3-4 ਬੰਦੇ ਹੀ ਨਾ ਜੁੜਨਗੇ। ਸਾਰੀ ਗੱਲ ਹੈ। ਇਸ ਗੱਲ ਤੋਂ ਉਹਨਾਂ ਦੇ ਨਾਲ ਜਿੱਥੇ ਉਹ ਖਲੋ ਜਾਣ ਉੱਥੇ ਬੰਦੇ ਖਲੋ ਜਾਂਦੇ 150, ਫਿਰ ਉਹਨਾਂ ਦਾ ਹੱਕ ਉਹਨਾਂ ਨੂੰ ਮਿਲ ਜਾਂਦਾ ਕਿਉਂਕਿ ਬੰਦੇ ਨਾਲ ਖਲੋਤੇ ਆ, ਇੱਧਰ ਨਾਲ ਤੁਰਦਾ ਕੋਈ ਨਹੀਂ ਆ। ਅਤੇ ਹੁਣ ਉੱਧਰਲੇ ਕਿਸਾਨਾਂ ਨੇ ਸਾਲ ਪੂਰਾ ਬੈਠੇ ਰਹੇ ਖਰੋੜਾਂ 'ਤੇ, ਖਾਣਾ ਪੀਣਾ ਉੱਥੇ। ਆਪਣੇ ਕਿਸਾਨ ਖਾਦ ਕਿੰਨੀ ਮਹਿੰਗੀ ਹੋ ਗਈ, ਕੀ ਆਪਣੇ ਨਾਲ ਕੀ ਕੁਛ ਨਹੀਂ ਹੋਣ ਦਿਆ, ਕੋਈ ਹੱਕ ਵਾਸਤੇ ਬੋਲਦਾ ਨਹੀਂ ਪਿਆ। ਪਿੱਛੇ ਜੇ ਧਰਨਾ ਲਾਇਆ ਸੀ ਅਸੀਂ ਇਸਲਾਮਾਬਾਦ, ਆਈ ਥਿੰਕ, ਹਾਂ ਇਸਲਾਮਾਬਾਦ ਲਾਇਆ ਸੀ, ਤੁਸੀਂ ਦੇਖਿਆ ਹੋਣਾ। ਹਾਂਜੀ, ਉਹ ਮਾਮਲਾ ਤਾਂ ਉਹਨਾਂ ਨੇ ਕਿਹਾ ਜੀ ਇੱਦਾਂ ਕਿਸ਼ਤਾਂ 'ਚ ਕਰ ਦਾਂਗੇ, ਕੁਛ ਵੀ ਨਹੀਂ ਹੋਇਆ। ਫਿਰ ਉਹ ਆਮ ਚਲੋ ਘਰ ਚਲੇ ਗਈ ਤੇ ਠੀਕ ਆ ਬਸ। ਅਤੇ ਉਹ ਉੱਧਰਲੇ ਕੁਛ ਵੀ ਪੰਜਾਬ ਨੇ ਦਿੱਲੀ ਕੋਲੋਂ ਆਪਣਾ ਹੱਕ ਲੈ ਕੇ ਸਾਈਡ 'ਤੇ ਹੋਈ ਨਾ, ਇਹ ਹੁੰਦੇ ਬਾਈ ਇਹੀ ਮਾਮਲਾ ਤੇ ਚੱਲਦੇ ਰਹਿੰਦੇ ਨੇ ਸਰਕਾਰਾਂ ਨਾਲ, ਉਹਨਾਂ ਦੇ ਹਲੇ ਵੀ ਚੱਲਦੇ ਰਹਿੰਦੇ, ਠੀਕ। ਲੇਕਿਨ ਇਹ ਆ ਵੀ ਉਹ ਚਲੋ ਬੋਲਦੇ ਨੇ ਆਪਣੇ ਹੱਕ ਲਈ, ਲੜਦੇ ਨੇ ਯਾਰ, ਮਗਰ ਆਪਣੇ ਇੱਦਾਂ ਨਾ ਕਿ ਆਪਣਾ ਇੱਕ ਦੂਸਰੇ ਤੋਂ ਸੜਦੇ ਹਾਂ ਕਿ ਨਹੀਂ ਅਸੀਂ ਇਹਦੀ ਹੈਲਪ ਨਹੀਂ ਕਰਨੀ। ਉਧਰ ਇਹ ਸੀਨ ਨਹੀਂ ਹੈਗਾ, ਆਪਣਾ ਉਧਰ ਅਹਿਸਾਸ ਹੈ, ਦੇਖਦੇ ਆ ਆਪਣਾ ਉਧਰ ਅਹਿਸਾਸ ਹੈ, ਉਧਰ ਆਪਣਾਪਨ। ਅਤੇ ਫਿਰ ਪੋਸਟ ਗੱਲ ਤਾਂ ਉਹਨੇ ਜਿਹੜੇ ਲੋਕ ਇੱਦਾਂ ਦੇ ਸੋਚ ਰੱਖਦੇ ਨੇ, ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਲੋਕ ਕਹਿੰਦੇ ਨੇ ਕਿ ਆਪਾਂ ਆਜ਼ਾਦ ਹੋ ਗਏ ਸੀਗੇ ਅਤੇ ਤੁਸੀਂ ਇੱਕ ਦੂਸਰੇ ਨੂੰ ਨਾ ਮਿਲੋ, ਦੁਸ਼ਮਣ ਸਮਝਦੇ। ਹਾਂ, ਇਹ ਗੱਲ ਨਾ ਜਿਹੜੀ ਜ਼ੇਨ 'ਚ ਇਹ ਮੀਡੀਆ ਨੇ ਪਾਈ ਆ ਜ਼ੇਨ 'ਚ ਵੀ ਤੁਸੀਂ ਬਾਰਡਰ ਟੱਪ ਜਾਓ, ਚਲੋ ਮੇਰੇ ਨਾਲ ਨਹੀਂ, ਤੁਸੀਂ ਵੈਸੇ ਚੱਲ ਜਾਣਾ। ਅਤੇ ਲੋਕ ਇੱਦਾਂ ਦੇ ਨਹੀਂ ਹੈਗੇ, ਲੋਕ ਨਹੀਂ ਇੱਕ ਦੂਸਰੇ ਨੂੰ ਮਾਰਨ 'ਚ ਰਾਜ਼ੀ। ਸਰਕਾਰਾਂ ਨੇ ਇਹ ਗੱਲਾਂ ਜ਼ੇਨ 'ਚ ਪਾਈਆਂ ਆਪਣੇ ਵੀ ਦੁਸ਼ਮਣ ਨੇ। ਹੁਣ ਬੱਚਾ ਛੋਟਾ ਵਾ, ਉਹਨੂੰ ਜੋ ਆਪਾਂ ਕਹਿਣਾ ਉਹਨੇ ਕਹਿਣਾ ਠੀਕ ਆ, ਉਹਦੇ ਜ਼ੇਨ 'ਚ ਵੀ ਉਹ ਗੱਲ ਪੈ ਜਾਂਦੀ ਆ। ਇਹ ਛੋਟੀ ਜਿਹੀ ਮਿਸਾਲ ਹੈ ਇੱਕ, ਝੋਟਾ ਜਦੋਂ ਜੰਮਦਾ ਵਾ ਉਹਨੂੰ ਆਪਣਾ ਰੱਸੇ ਨਾਲ ਬੰਨ੍ਹ ਦਿੰਦੇ ਆ, ਕਿੱਲੇ ਨਾਲ, ਉਹ ਜ਼ੋਰ ਮਾਰਦਾ ਵਾ ਅਤੇ ਉਹ ਰੱਸਾ ਨਹੀਂ ਟੁੱਟਦਾ। ਛੋਟਿਆਂ ਹੁੰਦੇ ਬੜਾ ਜ਼ੋਰ ਮਾਰਦਾ, ਰੱਸਾ ਨਹੀਂ ਟੁੱਟਦਾ। ਬਚਪਨਾ ਹੁੰਦਾ ਉਹ 'ਤੇ ਜ਼ੋਰ ਮਾਰਦਾ, ਵੱਡਾ ਹੋ ਜਾਂਦਾ ਵਾ, ਝੋਟਾ ਹੋ ਜਾਂਦਾ, ਰੱਸਾ ਵੀ ਤੋੜ ਸਕਦਾ, ਕਿੱਲਾ ਵੀ ਕੱਢ ਸਕਦਾ। ਲੇਕਿਨ ਉਹਦੇ ਜ਼ੇਨ 'ਚ ਇਹ ਗੱਲ ਬਹਿ ਗਈ ਹੈ ਵੀ ਮੈਂ ਜ਼ੋਰ ਮਾਰਾਂਗਾ ਮੇਰੇ ਕੋਲ ਕਿੱਲਾ ਨਹੀਂ ਨਿਕਲਦਾ। ਜ਼ੇਨ 'ਚ ਗੱਲ ਪਾਈ ਹੋਈ ਹੈ। ਇਹ ਦੋਵਾਂ ਪਾਸੇ ਆਵਾਮ ਦੇ ਜ਼ੇਨ 'ਚ ਆਪਾਂ ਨੂੰ ਦਿਖਾਇਆ ਗਿਆ ਇੱਕ ਦੂਸਰੇ ਨੂੰ ਵੀ ਉਹ ਆਪਣੇ ਦੁਸ਼ਮਣ ਨੇ। ਸਕੂਲਾਂ 'ਚ ਕੀ ਦਿਖਾਇਆ ਜਾਂਦਾ? ਇਹੀ ਦਿਖਾਇਆ ਜਾਂਦਾ। ਫੌਜੀਆਂ ਨੇ ਆਪਣਿਆਂ ਨੇ ਜੀ ਇੱਦਾਂ ਕੀਤਾ ਸੀ ਫਲਾਣੀ ਜੰਗ 'ਚ,
ਆਪਾਂ ਨੂੰ ਇਹੀ ਗੱਲ ਦੇ ਇਹ ਗੱਲਾਂ ਕਰਕੇ ਉਹ ਦੱਸੀਆਂ ਗਈਆਂ ਨੇ। ਹਾਂ ਕਰਾਇਆ ਜਾਂਦਾ ਵੀ ਆਪਾਂ ਉਹਨਾਂ ਤੋਂ ਵੱਧ ਆ, ਉਹ ਆਪਣੇ ਦੁਸ਼ਮਣ ਨੇ ਤੇ ਬਸ ਹੋਰ ਕੁਛ ਨਹੀਂ ਹੈ। ਤੇ ਲੇਕਿਨ ਆਮ ਜਨਤਾ ਫਿਲਮ 'ਚ ਵੀ ਇਹ ਗੱਲ ਹੋਈ ਹੈ, ਅੱਛਾ ਫਿਲਮ 'ਚ ਵੀ ਇਹ ਗੱਲ ਹੋਈ ਹੈ ਵੀ ਉਹਨੇ ਪੁੱਛਿਆ ਯਾਰ ਵੀ ਇੱਧਰ ਦਾਰੂ ਦੂਰੂ ਨਹੀਂ ਦੇਖੀ ਤੁਹਾਡੇ ਕਿਤੇ, ਠੇਕੇ ਠੁਕੇ ਨਹੀਂ ਦੇਖੇ ਉੱਧਰ? ਹੁਣ ਇਹ ਹਿਸਾਬ ਆ ਨਾ, ਹਰ ਪਿੰਡ ਦੇ ਬਾਹਰ ਇੱਕ ਠੇਕਾ ਵਾ ਦਾਰੂ ਟਿਕਾ ਵਾਲਾ, ਲੱਗਾ ਹੁੰਦਾ ਹਾਂ ਇੱਧਰ ਆਪਣੇ ਨਹੀਂ ਹੈ ਨਹੀਂ ਹਨਾ। ਹੈ। ਉਹਨੇ ਪੁੱਛਿਆ ਵੀ ਯਾਰ ਸਮੀ ਵੀ ਮੇਰੇ ਜਿਹੜੇ ਡਾਇਲਾਗ ਇਹੀ ਹੈ ਵੀ ਇੱਧਰ ਦਾਰੂ ਦੂਰੂ ਨਹੀਂ ਹੈ? ਮੈਂ ਕਿਹਾ ਨਾ ਭਾਈ ਸਾਡੇ ਧਰਮ 'ਚ ਦਾਰੂ ਨੂੰ ਬਹੁਤ ਮਾੜਾ ਸਮਝਿਆ ਜਾਂਦਾ। ਇੱਕ ਫਿਰ ਕਹਿੰਦਾ ਵੀ ਮਾੜਾ ਤੇ ਸਾਰੇ ਧਰਮਾਂ 'ਚ ਕਿਹਾ ਜਾਂਦਾ ਲੇਕਿਨ ਪੀਂਦੇ ਸਾਰੇ ਹੀ ਨੇ, ਸਾਰੇ ਨੇ ਇਹ ਵੀ ਗੱਲ ਸੱਚੀ ਹੈ ਸੱਚੀ ਹੈ। ਹਨਾ। ਤੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਚਿੱਟਾ ਜਿਹੜਾ ਪਾਊਡਰ ਪਾਊਡਰ, ਜਿਹਨੂੰ ਆਪਾਂ ਕਹਿ ਰਹੇ ਨੇ ਵੀ ਇਹ ਤੁਹਾਡੇ ਕਿਤੇ ਵੀ ਨਹੀਂ ਵੇਖਿਆ। ਮੈਂ ਕਿਹਾ ਸਾਡੇ ਹੈ ਹੀ ਨਹੀਂ ਆਏ, ਕਿੱਥੇ ਵੇਖਣਾ ਤੁਸੀਂ? ਵੀ ਤੁਹਾਡੇ ਵਾਲੀ ਵੇਖੀਦਾ ਵੀ ਇਹ ਆਵਾਮ ਤੁਹਾਡੀ ਚਿੱਟਾ ਪੀ ਪੀ, ਪੀ ਪੀ। ਨੌਜਵਾਨ ਮੁੰਡੇ ਉਧਰ ਸਾਰੇ ਬੜਾ ਉਧਰ ਨਸ਼ਾ ਨਾ ਇਹ ਚਿੱਟੇ ਦਾ। ਤੇ ਉਹ ਫਿਰ ਅੱਗੋਂ ਕੀ ਗੱਲ ਕਰਦਾ, ਕਹਿੰਦਾ ਸਾਨੂੰ ਤੇ ਕਹਿੰਦੇ ਪਾਕਿਸਤਾਨ 'ਚੋਂ ਆਉਂਦਾ ਹੈ। ਉਧਰ ਵੀ ਇਹੀ ਗੱਲ ਚੱਲਦੀ ਹੈ ਇੰਡੀਆ 'ਚ ਇੰਡੀਆ 'ਚ ਵੀ ਚਿੱਟਾ ਪਾਕਿਸਤਾਨ ਤੋਂ ਆਉਂਦਾ, ਠੀਕ ਆ। ਲੇਕਿਨ ਮੈਂ ਕਿਹਾ ਵੀ ਯਾਰ ਜਿਹੜੀ ਗੱਲ ਹੁੰਦੀ ਪਾਕਿਸਤਾਨ ਤੇ ਪਾ ਦਿੰਦੇ ਜੇ ਪਾਕਿਸਤਾਨ 'ਚੋਂ ਪਾਊਡਰ ਆਉਂਦਾ ਹੋਵੇ, ਚਿੱਟਾ ਆਉਂਦਾ ਹੋਵੇ ਤੇ ਇੱਧਰ ਨਾ ਲੋਕ ਮਰਦੇ ਹੋਣ, ਇੱਧਰ ਨਾ ਪੀਂਦੇ ਹੋਣ। ਜਿਹੜੀ ਸ਼ੈ ਇੱਥੇ ਆ ਸਾਨੂੰ ਨਜ਼ਰ ਆਉਂਦੀ ਵੀ ਆਹ ਸ਼ੈ ਇੱਥੇ ਆਮ ਆ, ਆਹ ਸ਼ੈ ਲੋਕੀ ਪੀਂਦੇ ਆ। ਪੀਂਦੇ ਨੇ, ਜੇ ਸਾਡੇ ਕੋਲ ਉਹ ਸ਼ੈ ਹੀ ਨਹੀਂ ਹੈਗੀ ਤੇ ਫਿਰ ਪੀਣਗੇ ਵੀ ਨਹੀਂ ਲੋਕੀ। ਸਾਰੀ ਗੱਲ ਹੈ। ਹਾਂ ਇਸ ਚੀਜ਼ ਤੋਂ ਹੀ ਮੈਂ ਕਿਹਾ ਵੀ ਹਿਸਾਬ ਲਾ ਲਓ ਵੀ ਤੁਸੀਂ ਜਿਹੜੀ ਗੱਲ ਹੁੰਦੀ ਪਾਕਿਸਤਾਨ ਦੇ ਪਾ ਦਿੰਦੇ ਵੀ ਇੱਦਾਂ ਦਾ ਕੋਈ ਚੱਕਰ ਨਹੀਂ ਹੈ। ਇਹਦਾ ਐਂਡ ਤੇ ਜੋੜ ਇਹੀ ਹੈ ਕਿ ਜੋ ਆਪਾਂ ਨੂੰ ਮੀਡੀਆ ਦਿਖਾ ਰਿਹਾ ਨਾ ਹਾਂ ਉਹ ਸੱਚ ਨਹੀਂ ਹੈ, ਉਹ ਹੈ ਨਹੀਂ, ਮੀਡੀਆ ਪੂਰਾ ਝੂਠ ਹੀ ਹੈ। ਹਾਂ ਪੂਰਾ ਝੂਠ ਆ। ਉਹਨਾਂ ਨੇ ਕੋਈ ਗੱਲ ਕਰਨੀ ਹੋਵੇ ਨਾ, ਜਿਵੇਂ ਅਸੀਂ ਕਹਿੰਦੇ ਹੁੰਦੇ ਪਾਕਿਸਤਾਨ ਸੇ ਆਈ ਗਰਮ ਹਵਾ, ਹੁਣ ਗਰਮ ਹਵਾ ਨੇ ਤੁਹਾਡਾ ਕੀ ਕਰਨਾ ਵੀ ਹਵਾ ਤੇ ਚੱਲਣ ਵਾਲੀ ਚੀਜ਼ ਹੈ ਉਹ ਤੇ ਆਣੀ। ਉਹਨਾਂ ਨੇ ਹਵਾ ਦੇ ਬਾਰੇ ਵੀ ਇਦਾਂ ਦੱਸਣਾ ਹੁੰਦਾ ਵੀ ਪਾਕਿਸਤਾਨ ਤੋਂ ਗਰਮ ਹਵਾ ਆਈ ਜੇ, ਇਦਾਂ ਮੀਡੀਆ ਦੱਸਦਾ। ਉਹਨਾਂ ਦਾ ਮੀਡੀਆ ਬਹੁਤ ਚੱਕਦਾ ਕੰਮ। ਜਦੋਂ ਪਾਕਿਸਤਾਨ ਚੋਂ ਠੰਡੀ ਹਵਾ ਆਉਂਦੀ ਫੇਰ ਕੀ ਦੱਸਦੇ ਨੇ। ਉਹਨਾਂ ਦਾ ਮੀਡੀਆ ਬਹੁਤ ਚੱਕਦਾ ਕੰਮ। ਮਗਰ ਵੀ ਚੱਲ ਜਾਵੇ ਨਾ ਉਹਦਾ ਅਲਟਰਾਸਾਊਂਡ ਕਰਦੇ ਵੀ ਵਿੱਚ ਕੁਛ ਹੈ ਨਹੀਂ। ਹੁਣ ਅਸੀਂ ਦੇਖਦੇ ਹਾਂ ਕਿ ਤੁਹਾਡੇ ਸੋਸ਼ਲ ਮੀਡੀਆ ਤੇ ਠੀਕ ਹੈ ਹਿੰਦੁਸਤਾਨ 'ਚ ਲੋਕ ਆਉਂਦੇ ਨੇ, ਹਾਂਜੀ ਠੀਕ ਹੈ ਤੁਹਾਡੇ ਨਾਲ ਪਿਆਰ ਮੁਹੱਬਤ ਨਾਲ ਬਹਿੰਦੇ ਨੇ, ਅੰਜਨ ਸੋਇਆ ਸਾਹਿਬ ਨਾਲ ਜਾਂਦੇ ਨੇ, ਉੱਥੇ ਡੇਰਿਆਂ ਤੇ ਬਹਿੰਦੇ ਨੇ, ਹਫਤਾ ਰਹਿ ਕੇ ਜਾਂਦੇ ਨੇ। ਹਾਂਜੀ ਇੱਦਾਂ ਦਾ ਕੋਈ ਸੀਨ ਨਹੀਂ ਹੈ। ਤੇ ਫਿਰ ਆਵਾਮ ਨੂੰ ਇਸ ਮੀਡੀਆ ਸਾਬਤ ਕੀ ਕਰਨਾ ਚਾਹ ਰਹੀ ਕਿ ਇਹੀ ਗੱਲ ਆ ਨਾ, ਕੁਛ ਸਾਲ ਹੋ ਗਏ ਨੇ ਵੀ ਪਿਆਰ ਬਹੁਤ ਵਧਿਆ ਪੰਜਾਬ 'ਚ, ਬਹੁਤ ਵੱਧ ਗਿਆ ਹੈ। ਵਲੋਗਾਂ ਦਾ ਕਰਕੇ, ਸਾਡੇ ਵੀ ਮਿਲਣ ਮਿਲਾਉਣ ਦਾ ਕਰਕੇ, ਵੀਡੀਓ ਪਾਈਆਂ, ਰਿਪਨ ਖੁਸ਼ੀਆਂ ਰਾਏ, ਉਹਨਾਂ ਦਾ ਬੜਾ ਵੱਡਾ ਹੱਥ ਹੈ ਇਸ ਚੀਜ਼ 'ਚ ਵੀ ਲੋਕਾਂ ਨੂੰ ਉਹਨਾਂ ਨੇ ਦਿਖਾਇਆ ਵੀ ਜੋ ਆਪਣਾ ਦਿਖਾਇਆ ਜਾਂਦਾ ਉਹ ਚੀਜ਼ ਨਹੀਂ ਹੈ। ਵੀ ਪਿੰਡਾਂ 'ਚ ਫਿਰੇ ਨੇ, ਇੱਦਾਂ ਹੀ ਅਸੀਂ ਗੱਡੀ ਲਈ ਆ ਵੀ 3-4 ਜਣੇ ਜਾ ਰਹੇ ਉਹਨਾਂ ਨੂੰ ਲੈ ਕੇ, ਵੀ ਉੱਦਾਂ ਦਾ ਕੋਈ ਚੱਕਰ ਨਹੀਂ, ਸਿਕਿਉਰਿਟੀ ਵਾਲਾ ਕੋਈ ਚੱਕਰ ਨਹੀਂ। ਸਿਕਿਉਰਿਟੀ ਨਹੀਂ ਅਸੀਂ ਕਦੀ ਲਈ ਇੱਥੋਂ ਨਾ, ਸਾਨੂੰ ਆਫਰ ਹੁੰਦੀ ਹੈ ਵੀ ਸਿਕਿਉਰਿਟੀ ਤੁਸੀਂ ਨਾਲ ਲਓ ਲੇਕਿਨ ਅਸੀਂ ਨਹੀਂ ਲੈਂਦੇ ਕਿਉਂਕਿ ਸਾਡਾ ਕਿਸੇ ਨਾਲ ਮਾਮਲਾ ਤੇ ਨਹੀਂ ਨਾ। ਹੁਣ ਸਿੱਖ ਨੂੰ ਜਿੱਥੇ ਕੋਈ ਵੇਖ ਲਵੇ ਸਰਦਾਰ ਨੂੰ ਜੱਫੀਆਂ ਪਾਉਣ ਤੱਕ ਜਾਂਦੇ ਲੋਕ, ਦੁਸ਼ਮਣ ਸਾਨੂੰ ਮਿਲਿਆ ਹੀ ਨਹੀਂ ਅੱਜ ਤੱਕ ਕੋਈ। ਯਕੀਨ ਮੰਨ ਅਸੀਂ ਹੁਣ ਇੰਨਾ ਫਿਰੇ ਆ ਨਾ, ਸਰਦਾਰਾਂ ਨੂੰ ਲੈ ਕੇ ਜਾਈਦਾ ਫਲਾਣੀ ਜਗ੍ਹਾ, ਸਾਡੇ ਕੋਲ ਮਹਿਮਾਨ ਆਉਂਦੇ, ਅੱਜ ਤੱਕ ਸਾਨੂੰ ਐਸਾ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਕਵੇ ਵੀ ਤੁਸੀਂ ਸਰਦਾਰ ਜੇ ਤੇ ਤੁਸੀਂ ਇੰਝ ਕਰ ਦੇਣਾ ਤੁਹਾਨੂੰ, ਕਦੀ ਨਹੀਂ। ਮੁਹੱਬਤੀ ਲੋਕ ਵੇਖ ਕੇ ਖੁਸ਼ ਹੋ ਜਾਂਦੇ ਨੇ ਲੋਕ। ਇੱਕ ਜਗ੍ਹਾ ਅਸੀਂ ਰੁਕੇ ਜਲੇਬੀਆਂ ਖਾਣ ਲਈ, ਸੜਕ 'ਤੇ ਨਾ ਪਿੰਡ ਦੀ ਕੋਈ ਜਲੇਬੀਆਂ ਕੱਢ ਰਿਹਾ ਸੀ ਬੰਦਾ, ਜਲੇਬੀਆਂ ਖਾਣ ਰੁਕ ਗਏ। ਬੰਦਾ ਨਾ ਮਸਾਜ ਕਰ ਰਿਹਾ ਸੀ ਨਾਈ, ਉਹਦੇ ਮੂੰਹ 'ਤੇ ਕਰੀਮ ਲੱਗੀ ਤੇ ਛੱਡ ਕੇ ਆ ਗਿਆ ਸਰਦਾਰ ਨੂੰ ਵੇਖ ਕੇ। ਇਹ ਮਜ਼ਾ ਲਵੋ ਤੁਸੀਂ ਗੱਲ, ਇਹ ਮੁਹੱਬਤ ਹੈ ਨਾ, ਮੁਹੱਬਤ ਆ ਲੋਕਾਂ ਦੀ। ਆਮ ਜਨਤਾ ਕਦੇ ਵੀ ਨਹੀਂ ਚਾਹੁੰਦੀ ਵੀ ਅਸੀਂ ਲੜੀਏ ਜਾਂ ਕਿੱਦਾਂ, ਇਹ ਸਿਰਫ ਲੀਡਰਾਂ ਦੇ ਕੰਮ। ਬਸ ਆਪਣੀ ਮੀਡੀਆ ਕੁਛ ਠੀਕ ਹੋ ਜਾਵੇ ਤੇ ਇਹ ਜਿਹੜੇ ਦੋ ਲਿੰਦਾ ਤੇ ਚੜ੍ਹਦਾ ਪੰਜਾਬ ਆ ਨਾ, ਤੇ ਇਹ ਇੱਕ ਹੋ ਜਾਵੇ। ਤੁਸੀਂ ਚਾਹੁੰਦੇ ਹੋ ਕਿ ਇੱਕ ਹੋ ਜਾਵੇ ਪੰਜਾਬ? ਇੱਕ ਅਸੀਂ ਦੱਸਾਂ ਕੀ ਚਾਹੁੰਦੇ ਹਾਂ, ਅਸੀਂ ਕਹਿੰਦੇ ਭਾਵੇਂ ਇੱਕ ਨਾ ਕਰਨ ਲੇਕਿਨ ਥੋੜ੍ਹਾ ਸਾਨੂੰ ਸੌਖਾ ਕਰ ਦੇਣ, ਜਾਣ ਕਰਦੇ ਹਾਂ। ਇਹ ਤਾਂ ਹੈ ਵੀ ਫਾਇਦਾ ਵੀ ਆ, ਇਹਨਾਂ ਦਾ ਵੀ ਫਾਇਦਾ, ਸਰਕਾਰਾਂ ਦਾ ਵੀ, ਉਹਨਾਂ ਦਾ ਵੀ ਫਾਇਦਾ। ਕਿੰਨੀ ਫੀਸ ਲਾ ਦੇਣ, ਜਿੰਨੀ ਮਰਜ਼ੀ ਫੀਸ ਲਾ ਦੇਣ ਮਾੜੀ ਮੋਟੀ, ਆ ਬਾਰਡਰ ਹੀ ਲੰਘਣਾ, ਠੀਕ ਆ, ਫਾਇਦਾ ਹੀ ਆ। ਟਰੈਵਲ ਕਰਨਗੇ ਲੋਕ, ਇੱਧਰੋਂ ਚੀਜ਼ਾਂ ਖਰੀਦ ਕੇ ਜਾਣਗੇ, ਟਰੇਡ ਚੱਲੂਗੀ, ਸਾਰਾ ਕੁਛ, ਕਿੰਨਾ ਫਾਇਦਾ ਮੁਲਕਾਂ ਨੂੰ, ਪਰ ਨਹੀਂ ਕਰਦੇ। ਪਰ ਇਹ ਕਿ ਚਲੋ ਇੱਕ ਦਿਨ ਤੇ ਹਰ ਚੀਜ਼ ਠੀਕ ਹੋਏਗੀ, ਹਾਂ ਸਾਰਾ ਮਾਮਲਾ ਸੈੱਟ ਹੋ ਹੀ ਜਾਣੇ ਕਦੇ ਨਾ ਕਦੇ। ਚਲੋ ਹੁਣ ਅਸੀਂ ਥੋੜ੍ਹਾ ਜਿਹਾ ਤੁਹਾਡੀ ਆਪਣੀ ਜ਼ਾਤੀ ਜ਼ਿੰਦਗੀ ਤੇ ਹੁੰਦੇ, ਇਹ ਟੈਟੂ ਦਾ ਕੀ ਸੀਨ ਹੈ? ਇਹ ਟੈਟੂ ਦਾ ਸੀਨ ਮੈਂ ਤੁਹਾਨੂੰ ਦੱਸਦਾ, ਟੈਟੂ ਦਾ ਕੀ ਸੀਨ। ਇਹ ਨਾ ਟੈਟੂ ਹੁੰਦਾ ਇੱਥੋਂ ਸ਼ੁਰੂ, ਬਾਜ ਤੋਂ। ਠੀਕ ਹੈ। ਇਹ ਬਾਜ ਮੈਂ ਬਣਵਾਇਆ ਵਾ ਤਾਕਤਵਰ ਦੀ ਨਿਸ਼ਾਨੀ, ਠੀਕ ਹੈ, ਵੀ ਡਰ ਖੌਫ ਨਹੀਂ ਹੈਗਾ ਅੱਲਾ ਦੇ ਹੁਕਮ ਨਾਲ, ਵੀ ਜਿੱਥੇ ਕਿਤੇ ਹੋ ਗਿਆ ਇੱਦਾਂ ਦਾ ਕੰਮ ਤੇ ਫਿਰ ਖਲੋਣਾ ਹੀ ਹੈ ਇਨਸ਼ਾਅੱਲਾ। ਇਹ ਵਾ ਪੰਜਾਬ ਦਾ ਨਕਸ਼ਾ। ਅੱਛਾ। ਹਾਂ ਇੱਥੋਂ ਲੱਗ ਕੇ ਇੱਥੋਂ ਤੱਕ
ਇੱਥੇ ਅਸੀਂ ਰਹਿੰਦੇ ਹੁੰਦੇ ਸੀ, ਇੱਥੇ ਅਸੀਂ ਰਹਿ ਰਹੇ ਹਾਂ। ਰਹਿ- ਲੱਦਾ ਪੰਜਾਬ ਆ, ਚੜ੍ਹਦਾ ਚੜ੍ਹਦਾ ਪੰਜਾਬ। ਚੜ੍ਹਦਾ ਪੰਜਾਬ ਪਹਿਲੇ ਆ ਸਾਰਾ ਹੁੰਦਾ ਸੀ, ਠੀਕ ਆ। ਹੁਣ ਇਹ ਏਰੀਆ ਉਹਨਾਂ ਨੇ ਵੱਖ ਕਰਤੇ ਵੱਖ ਪੰਜਾਬ ਕਰਤਾ ਤੋਂ, ਹੋਇਆ। ਚੰਡੀਗੜ੍ਹ ਜੇ ਉਹ ਹਾਂਜੀ ਆ, ਇੰਨਾ ਕੁ ਪੰਜਾਬ ਰਹਿ ਗਿਆ ਉੱਧਰਲੀ ਸਾਈਡ ਤੇ। ਆਪਣੀ ਵਾਲੀ ਸਾਈਡ ਤੇ ਸਾਰਾ ਵਾ ਸਾਰਾ ਪੰਜਾਬ ਹੀ ਵੀ ਹੈ। ਵੱਡਾ ਵਾ, ਆਪਣੇ ਕੋਲ ਜ਼ਿਆਦਾ ਪੰਜਾਬ। ਪੰਪ ਬੜਾ ਪੰਜਾਬ ਹੈ। ਹਾਂ, ਇਹ ਵਾ ਨਕਸ਼ਾ ਪੰਜਾਬ ਦਾ, ਠੀਕ ਆ। ਇਹ ਆਪਣੀਆਂ ਫਸਲਾਂ ਤੁਹਾਨੂੰ ਪਤਾ ਹੀ ਨਹੀਂ, ਸਿੱਟੇ ਸਿੱਟੇ ਹੋ ਗਏ ਜੀ। ਇਹ ਜਿਵੇਂ ਫਸਲਾਂ ਤੇ ਸਵੇਰੇ ਉੱਡੀ ਤਾਂ ਉੱਡਦੀਆਂ ਹੁੰਦੀਆਂ ਤਿਤਲੀਆਂ ਤਿਤਲੀਆਂ ਵਗੈਰਾ ਵਗੈਰਾ। ਨਾ। ਆ ਮੇਰਾ ਏਰੀਆ ਵਾ ਮਾਝਾ, ਮਾਝਾ ਉੱਧਰਲੀ ਸਾਈਡ ਤੇ ਜਿੱਧਰੋਂ ਅਸੀਂ ਆਏ ਸੀ, ਸਹੀ ਸੀ। ਠੀਕ ਆ। ਤੇ ਮਾਝੇ 'ਚ ਰਹਿਣ ਵਾਲਿਆਂ ਨੂੰ ਕਹਿੰਦੇ ਆ ਮਜੈਲ। ਮਜ਼ਾ ਇਹ ਪੂਰਾ ਮਜੈਲ ਲਿਖਿਆ ਮੈਂ, ਠੀਕ ਆ। ਵੀ ਮੇਰੀ ਪਹਿਚਾਣ ਆਪਣੀ ਮੈਂ ਬਾਂਹ ਤੇ ਲਿਖੀ ਆ। ਇਹਨੂੰ ਮੈਂ ਆਪਣਾ ਦਾਦਾ ਕਹਿੰਦਾ ਵਾਂ। ਮੇਰੇ ਦਾਦੇ ਨੂੰ ਬਲਦਾਂ ਦਾ ਬੜਾ ਸ਼ੌਕ ਸੀ, ਅੱਛਾ ਮਤਲਬ ਮਸ਼ਹੂਰ ਸੀ ਵੀ ਬਲਦ ਕੋਈ ਵੇਖਣਾ ਤੇ ਬਾਬੇ ਕੋਲ ਚੱਲ ਬਾਬੇ ਜਾਣਾ। ਕੋਲ ਚੱਲ ਜਾ। ਮੁਹੰਮਦ ਅਲੀ ਮੰਦਾ ਕਹਿੰਦੇ ਸੀ ਮੇਰੇ ਦਾਦੇ ਨੂੰ। ਉਹਨੂੰ ਬਲਦਾਂ ਦੀ ਰੇਸ ਲਵਾਉਣ ਦਾ ਬੜਾ ਸ਼ੌਕ ਸੀ। ਇਹ ਬਲਦ ਬਣੇ ਆ ਰੇਸ ਵਾਲੇ। ਰੇਸ ਆਹ ਵਾਲੇ। ਪਿੱਛੇ ਥੋੜੀ ਜਿਹੀ ਉਹ ਪਾਈ ਨਾ ਰੇੜੀ ਜੀ, ਹਾਂਜੀ ਇਹਦੇ ਉੱਤੇ ਬੰਦਾ ਖਲੋਂਦਾ ਸੀ ਖਲੋਂਦਾ ਪੁਰਾਣੇ ਹੁੰਦਾ। ਦੌਰ 'ਚ, ਤੇ ਦੋਵੇਂ ਬਲਦਾਂ ਦੀਆਂ ਵਾਗਾਂ ਅੱਚ ਹੁੰਦੀਆਂ ਸੀ, ਰੇਸ ਲੱਗਦੀ ਹੁੰਦੀ ਸੀ ਬਲਦਾਂ ਦੀ। ਇਹ ਮੈਂ ਉਹ ਬਣਵਾਏ ਆ, ਮੇਰਾ ਸਮਝ ਲਾ ਵੀ ਪੂਰਾ ਦਿਲ ਦੀਆਂ ਚੀਜ਼ਾਂ ਨੇ। ਮਤਲਬ ਇਹ ਆਪਣੇ ਟੈਟੂ ਬਾਂਹ ਤੇ ਨਹੀਂ ਹੈ, ਮੇਰੀ ਰੂਹ ਤੇ ਹੈ। ਰੂਹ ਦੇ ਅੰਦਰ ਹਾਂ। ਹੈ। ਦੋ ਬੋਲ ਹੋ ਜਾਣ ਤੇ ਫਿਰ ਕਿਹੜੇ? ਆਪਾਂ ਪੋਡਕਾਸਟ ਨੂੰ ਐਂਡ ਕਰਦੇ ਹਾਂ। ਕੋਈ ਜਾਂ- ਵੀ ਗਾਣਾ ਸੁਣਾਦਾ। ਜਾਂ ਤੁਸੀਂ ਪਹਿਲਾ ਗਾਣਾ ਕਿਤੇ ਤੁਹਾਡੀ ਜ਼ਮੀਨ ਵੇਖ ਗਈ ਸੀ, ਉਹ ਤੁਸੀਂ ਦੋ ਬੋਲ ਸੁਣਾ ਦਿਓ। ਉਹ ਤੇ ਮੈਂ ਸੁਣਾਉਣਾ ਵੀ ਇਹੀ ਚਾਹੁੰਦਾ। ਚਲ ਸੁਣਾ ਦਿੰਨੇ ਵੈਸੇ। ਬਸ ਦੋ ਬੋਲ ਹੋ ਜਾਣ। ਦੇਸੀ ਲੁੱਕ ਵਾਲੀਏ ਜੱਟ ਤੇਰਾ ਫੈਣਾ, ਯਾਰ ਦੇ ਤੂੰ ਦਿਲ ਉੱਤੇ ਕਰ ਦਿੱਤੇ ਸੈਣਾ। ਦੇਸੀ ਲੁੱਕ ਵਾਲੀਏ ਨੀ ਜੱਟ ਤੇਰਾ ਫੈਣਾ, ਯਾਰ ਦੇ ਤੂੰ ਦਿਲ ਉੱਤੇ ਕਰ ਦਿੱਤੇ ਸੈਣਾ। ਹੁਣ ਨਹੀਂ ਉਹ ਤੇਰੇ ਬਿਨਾ ਇੱਕ ਪਲ ਵੀ ਮੈਂ ਰਹਿਣਾ, ਯਾਰ ਦੇ ਤੂੰ ਦਿਲ ਉੱਤੇ ਕਰ ਦਿੱਤੇ ਸੈਣਾ। ਪਹਿਲਾ ਗਾਣਾ ਸੀ ਨਾ, ਤੇ ਥੋੜਾ ਇਦਾਂ ਸੀ। ਕੋਈ ਨਹੀਂ। ਹਾਂ। ਹੁਣ ਜਿਵੇਂ ਫਿਰ ਵਧੀਆ ਕਰੀ ਗਏ ਨਾ, ਹੁਣ ਫਿਰ ਇਦਾਂ ਲੱਗਦਾ ਕਿਤੇ ਨਾ ਕਿਤੇ ਵੀ ਯਾਰ ਉਹ 'ਚ ਚਲੋ ਕੁਝ ਤੇ ਕਮੀਆਂ ਇੱਕ ਪੇਸ਼ੀਆਂ ਇੱਕ ਐਸਾ ਗਾਣਾ ਜਿਹੜਾ ਤੁਹਾਡਾ ਨਾ ਦਿਲ ਦੇ ਕਰੀਬ ਹੋਵੇ, ਤੁਹਾਡਾ ਬੜਾ ਫੇਵਰਟ ਹੋਵੇ, ਉਹਦੇ ਵਾਸਤੇ ਦੋ ਬੋਲ ਸੁਣਾ ਦਿਓ। ਦਿਲ ਦੇ ਕਰੀਬ। ਉਹ ਮੇਰਾ ਆਪਣਾ ਲਿਖਿਆ, ਥੋੜ੍ਹੇ ਦਿਨ ਪਹਿਲੇ ਮੈਂ ਰਿਲੀਜ਼ ਕੀਤਾ, ਹਾਂਜੀ, ਉਹ ਤੇਰੀ ਸੁਣਾਓ। ਦੀਦ। ਤੇਰੀ ਦੀਦ, ਹਾਂਜੀ ਸੁਣਿਆ। ਉਹ ਸਾਡੀ ਆਡੀਅנס ਨੂੰ ਸੁਣਾ ਦਿਓ ਮਾੜਾ ਅੱਛਾ। ਦੂਜਾ ਹੁੰਦਾ ਨਹੀਂ ਓ ਪਿਆਰ, ਨਹੀਂ ਤੇ ਕਰ ਜਾਣਾ ਸੀ। ਮਰ ਹੁੰਦਾ ਨਹੀਂ ਓ ਯਾਰਾ, ਨਹੀਂ ਤੇ ਮਰ ਜਾਣਾ ਸੀ। ਵੇ ਤੂੰ ਆਵੇਂਗਾ ਆਵੇਂਗਾ, ਵੇ ਤੂੰ ਆਵੇਂਗਾ ਆਵੇਂਗਾ, ਬੈਠੇ ਹੀ ਆਸ ਤੇ। ਅੱਖਾਂ ਤਰਸ ਗਈਆਂ, ਹਾਂ ਅੱਖਾਂ ਤਰਸ ਗਈਆਂ, ਤੇਰੀ ਦੀਦ ਵਾਸਤੇ। ਅੱਖਾਂ ਤਰਸ ਗਈਆਂ ਨੇ ਤੇਰੀ ਦੀਦ ਵਾਸਤੇ। ਹਾਏ ਦਿਲ ਵਿੱਚ ਬੜੀਆਂ ਰੀਝਾਂ ਨੇ ਤੈਨੂੰ ਗਲ ਨਾਲ ਲਾਉਣੇ ਦੀਆਂ, ਹੱਥ ਫੜ ਕੇ ਸੈਰ ਕਰਾਉਣੇ ਦੀਆਂ ਨੀ ਤੈਨੂੰ ਵੰਗਾਂ ਪਵਾਉਣੇ ਦੀਆਂ। ਮਨ ਬੁਝਿਆ ਰਹਿੰਦਾ ਏ, ਚੱਲ ਉੱਡੀਏ ਚੰਦਰਿਆ ਕਹਿੰਦਾ ਏ। ਮਨ ਬੁਝਿਆ ਰਹਿੰਦਾ ਏ, ਚੱਲ ਉੱਡੀਏ ਚੰਦਰਿਆ ਕਹਿੰਦਾ ਏ। ਖੋਰਿਆ ਮੁਝੇ ਹਾ ਦਿਲ, ਖੋਰਿਆ ਮੁਝੇ ਹਾ ਦਿਲ, ਕਾਤੋਂ ਆਇਆ ਖਾਸ ਤੇ। ਅੱਖਾਂ ਤਰਸ ਗਈਆਂ, ਹਾਂ ਅੱਖਾਂ ਤਰਸ ਗਈਆਂ, ਤੇਰੀ ਦੀਦ ਵਾਸਤੇ। ਅੱਖਾਂ ਤਰਸ ਗਈਆਂ ਨੇ ਤੇਰੀ ਦੀਦ ਵਾਸਤੇ। ਇਹਨਾਂ ਪਹਿਲਾਂ ਪਿਆਰ ਪਾਇਆ ਫਿਰ ਛੱਡ ਦਿੱਤਾ, ਖੋਰੇ ਕਾਤੋਂ ਦਿਲ ਚੋਂ ਕੱਢ ਦਿੱਤਾ। ਸਾਡਾ ਤਾਂ ਪਲ ਵੀ ਲੱਗਦਾ ਨਹੀਂ, ਖੋਰੇ ਕਿੱਦਾਂ ਤੂੰ ਵਰਚਾਉਣੀ ਹੈ। ਸੱਚ ਦੱਸਾਂ ਸੱਚ ਲਿਖ ਦਿੱਤਾ, ਮੈਨੂੰ ਅੱਜ ਵੀ ਚੇਤੇ ਆਉਣੀ ਹੈ, ਮੈਨੂੰ ਅੱਜ ਵੀ ਚੇਤੇ। ਐਂਡ ਤੇ ਮੈਂ ਸ਼ੇਰ ਲਿਖਿਆ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਮੇਰੇ ਜਿੰਨੇ ਵੀ ਪੰਜਾਬੀ ਭਰਾ ਨੇ, ਇਹਨੂੰ ਜ਼ਿਆਦਾ ਸ਼ੇਅਰ ਕਰੋ। ਤੇ ਤੁਸੀਂ ਆ ਜਿਹੜਾ ਗੱਲਾਂ ਚਾਹੁੰਦੇ ਹੋ ਨਾ ਮੀਡੀਆ ਦੀ 'ਚ, ਇਹ 'ਚੋਂ ਥੋੜ੍ਹਾ ਜਿਹਾ ਬਾਹਰ ਨਿਕਲੋ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਬਹੁਤ ਵਧੀਆ ਪ੍ਰੋਗਰਾਮ ਇੱਥੇ ਅੰਜਮ ਸਰੋਇਆ ਵੀ ਆਊਗਾ, ਸਾਰੇ ਜਣੇ ਭਾਈ ਨਾਲ ਹੁਣ ਪੋਡਕਾਸਟ ਕਰਨਗੇ। ਬਹੁਤ ਵਧੀਆ ਤੁਹਾਨੂੰ ਪ੍ਰੋਗਰਾਮ ਵੇਖਣ ਨੂੰ ਮਿਲਣਗੇ। ਲਵ ਯੂ ਸਾਰਿਆਂ ਨੂੰ, ਸਾਰੇ ਜਣੇ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਿਓ।